एक बार फिर होका दे रहे हो कि दिल्ली चलो। दिल्ली चलो का जो पहला नारा दिता सी उसे नारे के तहत फिर पिंडां दे विच मीटिंगां कर रहे हो। उदों एक चिट्ठी उहदा आधार सी जिहदे च कहा गया कि असीं MSP की गारंटी का कानून भी देवांगे। बिल्कुल लखीमपुर दे विच जिहड़े साडे किसान ते पत्रकार शहीद कीते गए सी उन्हां दा इंसाफ भी देवांगे। सरकार ने 2014 च एक वादा करिया सी अपने नाल पूरे देश नाल बिल्कुल कि असीं डॉक्टर स्वामीनाथन की रिपोर्ट लागू करांगे अगर साडी सरकार बनदी है तां। 10 साल सत्ता दा आनंद भी मान लिया लेकिन वो मंगां पूरीआं नहीं होईआं। हिंदी अखबारां ने ਜਿਹੜੀਆਂ ਕਿ ਖਬਰਾਂ ਲਾਈਆਂ ਜਿਹੜੀ ਕਿ ਹੁਣੇ ਤੁਸੀਂ ਚਰਚਾ ਕਰ ਰਹੇ ਸੀਗੇ ਕਿਸਾਨਾਂ ਦੇ ਨਾਲ ਜਿਹੜੀ ਕਿ ਆਮ ਕਿਸਾਨਾਂ ਨੂੰ ਨਹੀਂ ਪਤਾ ਹੈਗੀ ਤੇ ਨਾ ਹੀ ਉਹ ਕੋਈ ਟੀਵੀ ਚੈਨਲ ਨਾ ਹੀ ਕੋਈ ਪੱਤਰਕਾਰ ਉਸ ਨੂੰ ਨਸ਼ਰ ਕਰ ਰਿਹਾ। ਉਹਦੇ 'ਚ ਕਿਹਾ ਗਿਆ कि वर्ल्ड बैंक ने अपनी नीति स्पष्ट करते हुए बताया कि हमें भारत के अंदर किसानों की जरूरत नहीं है। इंडोज टीवी ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਾਰ ਫੇਰ ਜਿਹੜੀ ਕਿ ਮੁਲਾਕਾਤ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਰਵਾ ਰਹੇ ਹਾਂ। ਇਸ ਮੁਲਾਕਾਤ ਦੇ ਤਹਿਤ ਬਹੁਤ ਕੁਝ ਅਜਿਹਾ ਗਾ ਜਿਹੜਾ ਕਿ ਸਾਹਮਣੇ ਆਵੇਗਾ ਜਿਸ ਦੇ ਤਹਿਤ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਦਿੱਲੀ ਅੰਦੋਲਨ ਨੂੰ ਲੈ ਕੇ ਪੁੱਛਾਂਗੇ ਕਿਉਂਕਿ ਦਿੱਲੀ ਕਿਸਾਨ ਅੰਦੋਲਨ ਚੱਲਿਆ ਤਾਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਨਿਕਲੀਆਂ ਜਿਹੜੀਆਂ ਜਥੇਬੰਦੀਆਂ ਨੇ सरकार दे नाल समझौते कीते ते सरकार दी बोली बोलदियां रहियां। पर जगजीत सिंह डल्लेवाल दे वल्लों स्पष्ट किया गया कि असीं वो जथेबंदियां दे विचों नहीं आउंदे, असीं गैर राजनीतिक जथेबंदियां दी गल करांगे ते असीं गैर राजनीतिक ही रहणागा। बेशक SSM बनिया, संयुक्त समाज मोर्चा बनिया जिस मोर्चे के तहत इलैक्शन लड़े गए, राजेवाल नूं प्रधानगी दित्ती गई तां उस सारियां गल्लां नूं लैके असीं गलबात अज फिर एक जिहड़ी कि छेड़ांगे। साडे नाल प्रधान जी मौजूद ने जी, बहुत बहुत स्वागत है। सत श्री अकाल। सत श्री अकाल जी। डल्लेवाल साहब शुरुआत उत्थों ही कर लीए कि एक बार फिर होका दे रहे हो कि दिल्ली चलो। दिल्ली चलो का जो पहला नारा दिता सी उसे नारे के तहत फिर पिंडां दे विच मीटिंगां कर रहे हो। हाँ देखो, पहली तो गल ये है कि ढिल्लों साहब जिहड़ा सरकारां दा रवैया जी ਸਾਡੇ ਨਾਲ ਅੰਦੋਲਨ ਦੇ ਦੌਰਾਨ ਜਦੋਂ ਅੰਦੋਲਨ ਦੀ ਸਮਾਪਤੀ ਦਾ ਸਮਾਂ ਆਇਆ ਜਾਂ ਉਹਨੂੰ ਇਹ ਕਹਿ ਲਈਏ ਪੋਸਟਪੋਨ ਕਰਨ ਦਾ ਸਮਾਂ ਆਇਆ ਜੀ, ਉਦੋਂ ਇੱਕ ਚਿੱਠੀ ਉਹਦਾ ਆਧਾਰ ਸੀ ਜਿਹਦੇ 'ਚ ਕਿਹਾ ਗਿਆ ਕਿ ਅਸੀਂ MSP ਦੀ ਗਾਰੰਟੀ ਦਾ ਕਾਨੂੰਨ ਵੀ ਦੇਵਾਂਗੇ। ਬਿਲਕੁਲ ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਪੱਤਰਕਾਰ ਸ਼ਹੀਦ ਕੀਤੇ ਗਏ ਸੀ ਉਹਨਾਂ ਦਾ ਇਨਸਾਫ ਵੀ ਦੇਵਾਂਗੇ। ਬਿਲਕੁਲ ਅਸੀਂ ਜਿਹੜਾ ਬਿਜਲੀ ਸੋਧ ਬਿੱਲ ਆ ਜਿਹੜਾ ਸਟੇਕ ਹੋਲਡਰਸ ਦੇ ਨਾਲ ਆਮ ਖਪਤਕਾਰਾਂ ਨਾਲ ਗੱਲ ਕੀਤੇ ਬਿਨਾਂ ਨਹੀਂ ਲੈ ਕੇ ਆਵਾਂਗੇ। ਇਦੋਂ ਵੀ ਗਾਹਾਂ ਸਾਡੇ ਨਾਲ ਵੀ ਕਮਿਟਮੈਂਟ ਕੀਤੀ ਗਈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਵੀ ਕਰਾਂਗੇ ਜੀ ਔਰ ਕਿਸੇ ਵੀ ਕਿਸਾਨ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਦੇ ਦੌਰਾਨ ਮੁਕੱਦਮਾ ਸਾਰੇ ਮੁਕੱਦਮੇ ਵਾਪਸ ਲਵਾਂਗੇ। ਲੇਕਿਨ ਜੋ ਹੀ ਮਤਲਬ ਮੋਰਚਾ ਉੱਥੇ ਅਸੀਂ ਸਸਪੈਂਡ ਕਰਕੇ ਚਾਲੇ ਪਾਏ, ਸਰਕਾਰ ਆਪਦੀਆਂ ਸਾਰੀਆਂ ਗੱਲਾਂ ਤੋਂ ਉਸੇ ਟਾਈਮ ਘੁੰਮ ਗਈ ਜੀ। ਉਸ ਤੋਂ ਅਗਲੀ ਗੱਲ ਸਰਕਾਰ ਨੇ 2014 ਚ ਇੱਕ ਵਾਅਦਾ ਕਰਿਆ ਸੀ ਆਪਣੇ ਨਾਲ ਪੂਰੇ ਦੇਸ਼ ਨਾਲ ਬਿਲਕੁਲ कि असीं डॉक्टर स्वामीनाथन की रिपोर्ट लागू करांगे अगर साडी सरकार बनती है तां। वो हजे तक लागू नहीं की। एक ये वायदा सीगा, मेरा कहना बहुत सारियां स्टेजां ते बोले कि असीं किसानां दा संपूर्ण कर्ज मुक्ति करांगे अगर असीं सत्ता ते आउणे आ तां जी। लेकिन लोकां ने तां सत्ता ते ले आंदे 10 साल सत्ता दा आनंद भी मान लिया लेकिन वो मंगां पूरीआं नहीं होईआं, वो वायदे पूरे नहीं होए जी। हुण उस तो भी गाहां वध के सरकार ने पिछे जदों G20 होया ਉਹਦੇ ਵਿੱਚ ਇਹ ਕਰ ਦਿੱਤਾ ਕਿ ਜਿਹੜੇ ਸਾਡੇ ਡਰਾਈ ਫਰੂਟ ਦੇ ਫਾਰਮਰ ਨੇ ਜਾਂ ਫਰੂਟ ਦੇ ਫਾਰਮਰ ਨੇ ਉਹਨਾਂ ਲਈ ਇਹ ਕਰਤਾ ਕਿ ਜਿਹੜਾ ਬਾਹਰ ਤੋਂ ਫਰੂਟ ਜਾਂ ਡਰਾਈ ਫਰੂਟ ਆਉਣਾ ਹੈ ਉਹਦੇ ਚੋਂ 18% ਇੰਪੋਰਟ ਡਿਊਟੀ ਘਟਾਤੀ। ਜੇ ਇੰਪੋਰਟ ਡਿਊਟੀ ਬਾਹਰਲੇ ਫਰੂਟ ਤੋਂ ਘਟੇਗੀ 18% ਤਾਂ ਸਾਡੇ ਕਿਸਾਨਾਂ ਦਾ ਵੀ ਰੇਟ 18% ਫਸਲ ਦਾ ਡਿੱਗੇਗਾ ਜੀ। ਹੁਣ ਉਸੇ ਤੋਂ ਅੱਗੇ ਜਾ ਕੇ ਬੜੇ ਮੁਕਮੇ ਰੂਪ ਨਾਲ ਬੜੇ ਮੁਕਮੇ ਢੰਗ ਨਾਲ G20 ਦੇ ਦੌਰਾਨ ਹੀ ਇਹ ਫੈਸਲਾ ਲੈ ਲਿਆ ਕਿ ਕਣਕ ਤੇ ਛੋਲਿਆਂ ਤੋਂ ਵੀ, ਪੋਲਟਰੀ ਪ੍ਰੋਡਕਟਾਂ ਤੋਂ ਵੀ, ਡੇਅਰੀ ਪ੍ਰੋਡਕਟਾਂ ਤੋਂ ਵੀ ਅਸੀਂ ਇੰਪੋਰਟ ਡਿਊਟੀ ਖਤਮ ਕਰ ਦਿਆਂਗੇ। ਹੁਣ ਜੇ ਬਾਹਰਲਾ ਮੱਖਣ ਆ ਕੇ ਇੱਥੇ ਸਸਤਾ ਵਿਕੂਗਾ ਤਾਂ ਦੇਸ਼ ਦੀ ਡੇਅਰੀ, ਸਾਡੀ ਪੰਜਾਬ ਦੀ ਡੇਅਰੀ, ਭਾਰਤ ਦੇ ਡੇਅਰੀ ਫਾਰਮਰ ਬਿਲਕੁਲ ਬਰਬਾਦ ਹੋ ਜਾਣਗੇ ਜੀ। ਬਹੁਤ ਸਾਰੇ ਸਟੇਟ ਇਹੋ ਜਿਹੇ, ਕੰਟਰੀ ਇਹੋ ਜਿਹੇ ਨੇ ਜਿਹੜੇ ਮੁਰਗੇ ਦਾ ਕੇਵਲ ਮਾਸ ਜਿਹੜੇ ਵਰਤਦੇ ਨੇ ਮੁਲਕ, ਉਹ ਮੁਰਗੇ ਦੀ ਕੇਵਲ ਛਾਤੀ ਖਾਂਦੇ, ਬਾਕੀ ਨਹੀਂ ਖਾਂਦੇ। ਔਰ ਸਾਡੇ ਭਾਰਤ ਦੇ ਵਿੱਚ ਲੈਗ ਪੀਸ ਨੂੰ ਇੱਕ ਇੰਪੋਰਟੈਂਸ ਦਿੱਤੀ ਜਾ ਰਹੀ ਹੈ।
ਉਹਨਾਂ ਦੀ ਉਹ ਵੇਸਟੇਜ ਹੈ। ਉਹਨਾਂ ਦੀ ਵੇਸਟੇਜ ਨੇ ਆ ਕੇ ਸਾਡੇ ਇੱਥੇ ਜਿਹੜਾ ਉਹਨਾਂ ਦਾ ਕੂੜਾ ਸੀਗਾ, ਸਾਡੇ ਇੱਥੇ ਆ ਕੇ ਉਹਨਾਂ ਦੇ ਲੈਗ ਪੀਸਾਂ ਨੇ ਸਾਡੀ ਡੇਅਰੀ ਆਪਣਾ ਪੋਲਟਰੀ ਪ੍ਰੋਡਕਟ ਨੂੰ ਬਿਲਕੁਲ ਤਹਿਸ਼-ਨਹਿਸ਼ ਕਰਨਾ ਹੈ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਸਾਡੇ ਕਿਸਾਨ ਵਿਚਾਰੇ ਅਵੇਅਰ ਨੇ। ਨਾ ਕਿਸੇ ਅਖਬਾਰ ਦੇ ਵਿੱਚ ਸਰਕਾਰ ਦਾ ਐਡਾ ਦਬਦਬਾ ਹੈ, ਕਿਸੇ ਅਖਬਾਰ 'ਚ ਖਬਰ ਨਹੀਂ ਨਸ਼ਰ ਹੋਣ ਦਿੱਤੀ ਜੀ, ਕਿਸੇ ਚੈਨਲ ਦੇ ਉੱਤੇ ਨਹੀਂ ਬੋਲਣ ਦਿੱਤਾ, ਕਿਸੇ ਦੀ ਆਵਾਜ਼ ਨਹੀਂ ਨਿਕਲੀ ਅੱਜ ਤੱਕ। ਤੋਂ ਅਸੀਂ ਇਹਨੂੰ ਤਾਂ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਨਿਕਲੋ, ਲੋਕਾਂ ਤੱਕ ਇਹ ਗੱਲ ਲੈ ਕੇ ਜਾਈਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕੀ ਕਰਨ ਜਾ ਰਹੀ ਹੈ। ਉਹਦੇ ਆਧਾਰ ਦੇ ਉੱਤੇ ਹੀ ਅਸੀਂ ਪ੍ਰੋਗਰਾਮ ਲਿਖਿਆ ਗਿਆ ਸਾਡਾ ਕਿ ਅਸੀਂ ਫਰਵਰੀ ਦੇ ਵਿੱਚ ਪਹਿਲਾਂ ਸਾਡਾ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਇਕੱਲੇ ਵੱਲੋਂ ਪ੍ਰੋਗਰਾਮ ਸੀ, ਫਿਰ ਉੱਤਰੀ ਭਾਰਤ ਦੀਆਂ ਕੁਝ ਜਥੇਬੰਦੀਆਂ 18 ਕ ਉਹਨਾਂ ਨੇ ਵੀ ਸਾਨੂੰ ਆ ਕੇ ਤਾਲਮੇਲ ਨਾਲ ਪ੍ਰੋਗਰਾਮ ਸਾਡੇ ਨਾਲ ਕਰਨ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਉਹ ਸਾਡੇ ਨਾਲ ਉਹ ਵੀ ਨੇ। ਪਿਛਲੇ ਦਿਨਾਂ ਦੇ ਵਿੱਚ 32-33 ਜਥੇਬੰਦੀਆਂ ਸਾਡੇ ਨਾਲ ਆ ਕੇ ਦੱਖਣੀ ਭਾਰਤ ਦੇ ਵਿੱਚੋਂ ਵੀ ਸਾਡੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਹੈ। ਤੋਂ ਵਾਹਿਗੁਰੂ ਦੇ ਹੁਕਮ ਦੇ ਨਾਲ ਇੱਕ ਵੱਡਾ ਅੰਦੋਲਨ ਹੋਣ ਵੱਲ ਨੂੰ ਜਾ ਰਿਹਾ ਹੈ। ਡੱਲੇਵਾਲ ਸਾਹਿਬ, ਜਿਵੇਂ ਤੁਸੀਂ ਸਟੇਜਾਂ ਦੇ ਉੱਪਰੋਂ ਕਿਸਾਨਾਂ ਦੇ ਨਾਲ ਜਿਹੜੀ ਵਿਚਾਰ ਚਰਚਾ ਕਰਦੇ ਹੋ, ਕਿਸਾਨਾਂ ਨੂੰ ਦੱਸਦੇ ਹੋ ਕਿ ਇੱਕ ਵਰਲਡ ਬੈਂਕ ਨੇ ਐਲਾਨ ਜਾਰੀ ਕੀਤਾ, ਇੱਕ ਜਿਹੜਾ ਵਰਲਡ ਬੈਂਕ ਨੇ ਕਿਸਾਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਹਿੰਦੀ ਅਖਬਾਰਾਂ ਨੇ ਜਿਹੜੀਆਂ ਕਿ ਖਬਰਾਂ ਲਾਈਆਂ, ਜਿਹੜੀ ਕਿ ਹੁਣੇ ਤੁਸੀਂ ਚਰਚਾ ਕਰ ਰਹੇ ਸੀਗੇ ਕਿਸਾਨਾਂ ਦੇ ਨਾਲ, ਜਿਹੜੀ ਕਿ ਆਮ ਕਿਸਾਨਾਂ ਨੂੰ ਨਹੀਂ ਪਤਾ ਹੈਗੀ, ਤੇ ਨਾ ਹੀ ਉਹ ਕੋਈ ਟੀਵੀ ਚੈਨਲ, ਨਾ ਹੀ ਕੋਈ ਪੱਤਰਕਾਰ ਉਸ ਨੂੰ ਨਸ਼ਰ ਕਰ ਰਿਹਾ। ਪਰ ਅੱਜ ਅਸੀਂ ਤੁਹਾਡੇ ਨਾਲ ਸਬੱਬ ਬਣਿਆ ਇਸ ਗੱਲ ਨੂੰ ਲੈ ਕੇ ਚਰਚਾ ਜਿਹੜੀ ਕਿ ਕਰਨੀ ਚਾਹੁੰਦੇ ਹਾਂ ਕੁਛ। ਹਾਂ ਦੇਖੋ, ਜਿਹੜੀ ਵਰਲਡ ਬੈਂਕ ਦੀ ਖਬਰ ਲੱਗੀ ਵਰਲਡ ਬੈਂਕ ਦੇ ਹਵਾਲੇ ਤੋਂ, ਉਹਦੇ 'ਚ ਬੜਾ ਸਪਸ਼ਟ ਕਿਹਾ ਗਿਆ ਹੈ, ਹਿੰਦੀ ਅਖਬਾਰ ਦੀ ਖਬਰ ਆ ਉਹ, ਉਹਦੇ 'ਚ ਕਿਹਾ गया कि वर्ल्ड बैंक ने अपनी नीति स्पष्ट करते हुए बताया कि हमें भारत के अंदर किसानों की जरूरत नहीं है, हमें यहाँ लेबर चाहिए, मजदूर चाहिए। बिल्कुल ये स्पष्ट किया है। उस तो अगली लाइन दे विच वो लिखते हैं कि जिहड़ा ये फार्मर है, जिहड़ा हुण फार्मिंग सिस्टम ढांचा चल रहा है, ये कदे तां खादां तो सबसिडी मंगते हैं, कदे बीज ते सबसिडी मंगते हैं, यानी वख-वख तरीकों नाल सातों सबसिडी मंगते हैं जी। तो ये नालों चंगा है कि इन्हां सारिਆਂ ਨੂੰ ਪਾਸੇ ਕਰੋ, ਇਹਨਾਂ ਤੋਂ ਜ਼ਮੀਨ ਫੜੋ ਤੇ ਇੱਥੇ ਵੱਡੇ ਕਲਸਟਰ ਤਿਆਰ ਕਰੋ। ਔਰ ਲਾਸਟ ਦੇ ਤੋਂ ਬੜੀ ਚਿੰਤਾ ਵਾਲੀ ਗੱਲ ਹੈ ਜਿਹੜੀ ਸਾਡੇ ਕਿਸਾਨਾਂ ਨੂੰ ਨਹੀਂ ਪਤਾ, ਉਹਨਾਂ ਨੇ ਕਿਹਾ ਕਿ ਰੂਪ ਹੈ ਜਿਹੜਾ ਇੱਥੇ ਇਹ ਨੀਤੀ ਜਿਹੜੀ ਲਾਗੂ ਹੁੰਦੀ, ਇਹਦਾ ਅਸਰ ਨਜ਼ਰ ਵੀ ਆ ਰਿਹਾ ਹੈ। तो ਉਸੇ ਚੋਂ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਇੱਥੇ ਸਾਡੇ ਕਿਸਾਨਾਂ ਨੂੰ ਇਹ ਸਾਰੀਆਂ ਗੱਲਾਂ ਤੋਂ ਜਾਣਕਾਰੀ ਦੇਵਾਂ, ਕਿਉਂਕਿ ਸਰਕਾਰ ਨੇ ਅੱਜ ਜਦੋਂ ਜੇ ਇਹਨੂੰ ਪਿੱਛੇ ਤੋਂ ਢਿੱਲੋਂ ਸਾਹਿਬ ਨਿਗਾਹ ਮਾਰੋਗੇ ਤੁਸੀਂ ਜੀ, ਗੈਟ ਤੇ ਸਾਈਨ ਹੁੰਦੇ ਨੇ ਪਹਿਲੀ ਵਾਰੀ 1948 ਚ। ਭਾਰਤ 1948 ਤੋਂ ਦਾ ਮੈਂਬਰ ਤੁਰਿਆ ਆ ਰਿਹਾ ਹੈ। ਬੈਕਡੋਰ ਤੋਂ ਸਾਡੇ ਦੇਸ਼ ਦੇ ਉੱਤੇ ਲੁਕਵੇਂ ਢੰਗ ਨਾਲ ਰਾਜ ਕਰਨ ਵਾਲੀਆਂ ਧਿਰਾਂ ਦਾ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਡੀਆ ਤੇ ਮੁੜ ਦੁਬਾਰਾ ਕਬਜ਼ਾ ਕਿਵੇਂ ਕੀਤਾ ਜਾ ਸਕਦਾ ਹੈ। ਉਸੇ ਵੇਲੇ ਸੰਵਿਧਾਨ ਬਣਿਆ 1950 ਚ, ਤੇ 1951 ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ ਜੀ, ਜਿਸ ਅਮੈਂਡਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਆਹ ਜਿਹੜਾ ਨੌਵਾਂ ਅਸੀਂ ਅਧਿਆਏ ਦੇਣ ਲੱਗੇ ਆ ਭਾਰਤ ਦੇ ਸੰਵਿਧਾਨ ਨੂੰ, ਇਸ ਨੌਵੇਂ ਸ਼ਡਿਊਲ ਦੇ ਵਿੱਚ ਜਿੰਨੇ ਵੀ ਕਾਨੂੰਨ ਦਰਜ ਕੀਤੇ ਜਾਣਗੇ ਇਹਨਾਂ ਦੇ ਖਿਲਾਫ ਇੰਡੀਆ ਦੇ ਲੋਕ ਕੋਰਟ ਨਹੀਂ ਜਾ ਸਕਣਗੇ। ਉਹਦੇ ਵਿੱਚ ਇਹਨਾਂ ਨੇ ਲੈਂਡ ਐਕੁਜੀਸ਼ਨ ਐਕਟ ਲੈ ਕੇ ਆਂਦਾ, ਉਹਦੇ ਵਿੱਚ ਹੀ ਅੱਗੇ ਜਾ ਕੇ ਜਿਹੜਾ ਸੀਗਾ ਜ਼ਰੂਰੀ ਵਸਤਾਂ ਦਾ ਕਾਨੂੰਨ, ਐਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਸੋਧ ਕਰਕੇ ਉਹ ਵੀ ਲੈ ਕੇ ਆਂਦਾ। ਸੋ ਇਹ ਸਾਰਾ ਕੁਝ ਉਹਦੇ 'ਚ ਲੈ ਕੇ ਆਏ। ਉਹਦੇ ਰਾਹੀਂ ਕਿਸਾਨ ਆਪਦੀ ਫਸਲ ਦਾ ਰੇਟ ਨਹੀਂ ਕੋਰਟ 'ਚੋਂ ਜਾ ਕੇ ਪੂਰਤੀ ਨਹੀਂ ਕਰਵਾ ਸਕਦਾ। ਹੁਣ ਉਹ ਕਿਉਂ ਹੋਇਆ? ਕਿਉਂਕਿ ਇੱਕ ਸਾਜ਼ਿਸ਼ ਸੀ ਕਿ ਕਿਸਾਨ ਤੋਂ ਜ਼ਮੀਨ ਲੈਣੀ ਆ, ਤਾਂ ਕਿਸਾਨ ਨੂੰ ਕਰਜ਼ਾਈ ਕਰਨਾ ਜ਼ਰੂਰੀ ਹੈ। ਜੇ ਕਿਸਾਨ ਨੂੰ ਕਰਜ਼ਾਈ ਕਰਨਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਕਿ ਉਹਨੂੰ ਫਸਲ ਦਾ ਰੇਟ ਲਾਗਤ ਨਾਲੋਂ ਹਮੇਸ਼ਾ ਘੱਟ ਦਿਓ। ਇੱਕ ਬਦਕਿਸਮਤੀ ਸਾਡੀ ਇਹ ਰਹੀ ਕਿ ਸਾਡੇ ਕਿਸਾਨਾਂ ਨੂੰ ਸੁਭਾਅ ਨਹੀਂ ਲੇਖਾ ਜੋਖਾ ਕਰਨ ਦਾ, ਆਪਦੇ ਘਰਾਂ 'ਚ ਹਿਸਾਬ ਕਰਨ ਦਾ, ਜਿਹਦੇ 'ਚੋਂ ਅੱਜ ਸਾਡਾ ਕਿਸਾਨ ਨੂੰ ਅਜੇ ਤੱਕ ਵੀ ਨਹੀਂ ਪਤਾ ਕਿ ਸਾਡੀ ਕਾਸਟ ਆਫ ਪ੍ਰੋਡਕਸ਼ਨ ਕੀ ਹੈ। ਹੁਣ ਉਹ ਜਿਹੜੀ ਜੇਕਰ ਕਾਸਟ ਆਫ ਪ੍ਰੋਡਕਸ਼ਨ 3200 ਆਈ 1 ਕੁਇੰਟਲ ਕਣਕ ਤੇ ਸਰਕਾਰ ਉਹਨੂੰ 2300 ਦੇ ਕੇ ਘਰ ਪੂਰਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਤਾਂ ਫਿਰ ਜਿਹੜਾ 900 ਰੁਪਈਆ ਕਿਸਾਨ ਨੂੰ ਪਰ ਕੁਇੰਟਲ ਘਾਟਾ ਪੈਣਾ ਤਾਂ ਉਹ ਤਾਂ ਕਿਸਾਨ ਮਰੇਗਾ ਹੀ ਮਰੇਗਾ। ਉਹਦੇ ਜ਼ਰੀਏ ਕਿਸਾਨ ਨੂੰ ਬੈਂਕ ਵੱਲ ਤੋਰਿਆ ਗਿਆ। ਇੱਕ ਹੋਰ ਨੀਤੀ ਤੁਹਾਡੇ ਧਿਆਨ 'ਚ ਲਿਆ ਦਿੰਦਾ ਮੈਂ ਜੀ। ਦੇਖੋ ਪਿਛਲੇ ਸਮੇਂ ਜਦੋਂ ਸਨ 2000 ਚ ਨਵੀਂ ਐਗਰੀਕਲਚਰ ਪਾਲਿਸੀ ਭਾਰਤ ਸਰਕਾਰ ਨੇ ਬਣਾਈ, ਉਹਦੇ 'ਚ ਬੜਾ ਕਲੀਅਰ ਕੱਟ ਮੈਂਸ਼ਨ ਕੀਤਾ ਗਿਆ ਕਿ ਇੱਥੇ ਵੱਡੇ ਵੱਡੇ ਫਾਰਮ ਤਿਆਰ ਕਰਨੇ ਆ ਜੀ। ਇਹਦੇ 'ਚ ਮੈਂਸ਼ਨ ਕਰਤਾ, ਅੱਗੇ ਜਾ ਕੇ ਉਹਦੇ ਤੇ ਅਮਲ ਹੋਣਾ ਸ਼ੁਰੂ ਹੋ ਗਿਆ।
ਬੈਂਕਾਂ ਨੂੰ ਇਹ ਕਿਸੇ ਕਿਸਾਨ ਦੀ ਮੰਗ ਨਹੀਂ, ਕਿਸੇ ਯੂਨੀਅਨ ਦੀ ਮੰਗ ਨਹੀਂ, ਕਿਸੇ ਪਿੰਡ ਦੀ ਪੰਚਾਇਤ ਦੀ ਮੰਗ ਨਹੀਂ ਕਿ ਸਾਡਾ ਪਿੰਡ ਇੱਕ ਬੈਂਕ ਨੂੰ ਲਾ ਦਿਓ। ਉਹ ਕਾਹਤੋਂ ਲਾਤਾ? ਔਰ ਪਿੰਡ ਬੈਂਕਾਂ ਦੇ ਨਾਲ ਜੋੜੇ ਗਏ, ਫਿਰ 4-4 ਪਿੰਡ ਜੋੜੇ ਗਏ। ਉਹ ਕੋਸ਼ਿਸ਼ ਉਹਨਾਂ ਦੀ ਇਹੀ ਸੀ ਜਿਹੜੀ ਉਹ ਲਾਸਟ ਤੇ ਕਈ ਲੈਣ ਉਹਨਾਂ ਨੇ ਕਿ ਸਾਨੂੰ ਉਹਦਾ ਅਸਰ ਨਜ਼ਰ ਆ ਵੀ ਰਿਹਾ ਹੈ। ਭਾਵ ਉਹਨਾਂ ਦੇ ਮੁਤਾਬਕ ਉਹ ਕਲਸਟਰ ਬਣ ਗਿਆ। ਉਹ 4 ਪਿੰਡਾਂ ਦੀ ਜ਼ਮੀਨ ਇੱਕ ਬੈਂਕ ਦੇ ਵਿੱਚ ਆਰਡਰ ਹੋ ਗਈ ਹੈ ਔਰ ਉਹ ਕਰਜ਼ਾ ਵੀ ਇੰਨਾ ਕੁ ਚਲਿਆ ਗਿਆ ਕਿਸਾਨਾਂ ਬੰਨੀ ਕਿ ਕਿਸਾਨ ਹੁਣ ਆਪਦੀ ਜ਼ਮੀਨ ਦੇ ਮੁਤਾਬਕ, ਆਪਦੀ ਫਸਲ ਦੇ ਮੁਤਾਬਕ ਉਹ ਕਰਜ਼ਾ ਨਹੀਂ ਉਤਾਰ ਸਕਣਗੇ। ਇਹ ਨਹੀਂ ਲੱਗਦਾ ਹੈ ਕਿ ਨਿਊ ਵਰਲਡ ਦੀ ਜਿਹੜੀ ਨੀਤੀ ਆ ਉਸ ਦੇ ਤਹਿਤ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਕਿਸਾਨ ਜ਼ਮੀਨਾਂ ਵੇਚ ਕੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਨੇ ਕਿ ਸਾਡੀ ਕਰੋੜ ਰੁਪਏ ਦੀ ਜ਼ਮੀਨ ਵਿਕ ਗਈ ਆ, ਇੱਥੋਂ ਦੀ ਰੋਡ ਨਿਕਲ ਜੇ। ਕਿਸਾਨ ਤਾਂ ਅਰਦਾਸਾਂ ਕਰਦੇ ਨੇ ਕਿ ਸਾਡੀ ਜ਼ਮੀਨ ਵਿੱਚ ਦੀ ਰੋਡ ਨਿਕਲਣਾ ਚਾਹੀਦਾ ਇੱਕ ਅੱਧਾ। ਇਹ ਬਿਲਕੁਲ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ, ਇਹਦੀ ਬੈਕ ਦੇ ਉੱਤੇ ਨਿਊ ਵਰਲਡ ਆਰਡਰ ਹੀ ਖੜਾ ਹੈ। ਇਹਦੀ ਬੈਕ ਦੇ ਉੱਤੇ ਨਿਊ ਵਰਲਡ ਆਰਡਰ ਹੀ ਖੜਾ ਹੈ। ਤੁਸੀਂ ਨੋਟ ਕਰੋ ਇੱਕ ਗੱਲ ਹੋਰ ਮੈਂ ਤੁਹਾਡੇ ਧਿਆਨ 'ਚ ਲਿਆ ਦਿੰਦਾ। ਜਦੋਂ 1994 ਦੇ ਵਿੱਚ ਭਾਰਤ ਦੇ ਕੋਲੋਂ ਗੈਟ ਤੇ ਸਾਈਨ ਦੁਬਾਰਾ ਕਰਵਾਏ ਗਏ, 86 ਦੇ ਵਿੱਚ ਉਸੇ ਗੈਟ ਨੂੰ ਸੋਧ ਕੇ ਨਵਾਂ ਰੂਪ ਲਿਆ ਕੇ 86 ਦੇ ਵਿੱਚ ਭਾਰਤ ਦੇ ਕੋਲੋਂ ਖਰੜਾ ਆਉਂਦਾ ਹੈ। ਜਦੋਂ ਭਾਰਤ ਕੋਲੋਂ ਖਰੜਾ ਆਇਆ ਉਸ ਵੇਲੇ ਭਾਰਤ ਦੇ ਵਿੱਚ ਇੱਕ ਐਸਪੀ ਸ਼ੁਕਲਾ ਨਾਂ ਦਾ ਇੱਕ ਬਹੁਤ ਸਿਆਣਾ ਅਧਿਕਾਰੀ ਬੈਠਾ ਸੀ। ਉਹਨੇ ਕਿਹਾ ਵੀ ਭਾਰਤ ਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ, ਇੰਡੀਆ ਲਈ ਬਹੁਤ ਖਤਰਨਾਕ ਹੈ, ਕਿਉਂਕਿ ਉਹਦੇ 'ਚ ਲਿਖਿਆ ਹੈ ਉਹਦਾ ਜਿਹੜਾ ਗੈਟ ਦਾ ਜਿਹੜਾ 12ਵਾਂ ਅਧਿਆਇ ਹੈ ਉਹ ਸਾਰਾ ਐਗਰੀਕਲਚਰ ਨਾਲ ਰਿਲੇਟਡ ਹੈ। ਉਹਦੇ 'ਚ ਇਹ ਲਿਖਿਆ ਕਿ MSP ਦੇਣੀ ਬੰਦ ਕਰਨੀ ਹੈ, ਉਹਦੇ 'ਚ ਲਿਖਿਆ ਕਿ ਕਿਸਾਨਾਂ ਨੂੰ ਸਪੋਰਟ ਰੇਟ ਆਪਣਾ ਜਿਹੜਾ ਕਿਸੇ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰਨੀ ਹੈ, ਉਹਦੇ 'ਚ ਲਿਖਿਆ ਕਿ ਇੱਥੇ ਵੱਡੇ ਫਾਰਮ ਤਿਆਰ ਕਰੋ, ਸਾਰਾ ਕੁਝ ਉਹਦੇ 'ਚ ਮੈਂਸ਼ਨ ਕੀਤਾ। ਹੁਣ ਉਹਦੇ ਤੇ ਜਦੋਂ ਸਾਡੇ ਬੁੱਧੀਮਾਨ ਬੰਦਿਆਂ ਨੇ ਆਬਜੈਕਸ਼ਨ ਕੀਤਾ ਕਿ ਸਾਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਹੈ 99 ਚ ਭਾਰਤ ਸਰਕਾਰ ਨੂੰ, ਤੇ ਉਹ ਚਿੱਠੀ 'ਚ ਸਿੱਧਾ ਹਦਾਇਤ ਹੈ ਕਿ SP ਸ਼ੁਕਲਾ ਨੂੰ ਹਟਾਓ ਔਰ ਇਹਦੀ ਥਾਂ ਤੇ ਅਨਵਰ ਹੁੱਡਾ ਨੂੰ ਅਪਾਇੰਟ ਕਰੋ। ਹੁਣ ਜੇ ਇਹ ਹੈ ਤਾਂ ਫਿਰ ਤਾਂ ਕਲੀਅਰ ਹੈ ਨਾ ਕਿ ਨਿਊ ਵਰਲਡ ਆਰਡਰ ਦਾ ਹੀ ਦਬਾਅ ਹੈ, ਉਧਰੋਂ ਹੀ ਕਿਤੋਂ ਪ੍ਰੈਸ਼ਰ ਪੈ ਰਿਹਾ ਹੈ, ਜਿਹਦੇ ਕਰਕੇ ਜਿੰਨੇ ਸੰਸਥਾਵਾਂ ਨੇ ਸਾਰੀਆਂ ਨਿਊ ਵਰਲਡ ਆਰਡਰ ਦੀਆਂ ਹੀ ਇੱਕ ਤਰ੍ਹਾਂ ਨਾਲ ਮਤਲਬ ਏਜੰਟੀ ਦਾ ਕੰਮ ਕਰਦੀਆਂ ਨੇ। ਜਿਹੜਾ ਪੰਜਾਬ ਨੇ ਸੰਤਾਪ ਚੱਲਿਆ ਉਹ ਵੀ ਕਿਤੇ ਨਾ ਕਿਤੇ ਜਾ ਕੇ ਉਸੇ ਦਬਾਅ ਦੇ ਥੱਲੇ ਚੱਲਿਆ ਗਿਆ ਸੀ ਜੋ 1984 ਤੋਂ 95 ਤੱਕ ਦਾ ਕਾਲਾ ਦੌਰ ਪੰਜਾਬ ਨੇ ਦੇਖਿਆ, ਜੋ ਘਰਾਂ ਦੇ ਵਿੱਚੋਂ ਮੁੰਡੇ ਭਗੌੜੇ ਹੋਏ, ਬਾਗੀ ਹੋਏ, ਜਿਨ੍ਹਾਂ ਨੂੰ ਚੁੱਕ ਕੇ ਪੁਲਿਸ ਨੇ ਮਾਰ ਦਿੱਤਾ ਗਿਆ। ਅੱਜ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ ਕਾਫੀ ਜ਼ੋਰ ਸ਼ੋਰ ਦੇ ਨਾਲ ਉੱਠ ਰਿਹਾ ਹੈਗਾ। ਹਾਂ ਦੇਖੋ, ਸਾਡੀ ਜਿਹੜੀ ਕੌਮ ਹੈ ਨਾ, ਇਹ ਇੱਕ ਕੌਮ ਦਾ ਇਤਿਹਾਸ ਹੈ ਲੰਬੇ ਸਮੇਂ ਦਾ। ਜਦੋਂ ਮੁਗਲਾਂ ਨੇ ਲੋਕਾਂ ਤੇ ਭਾਰਤ ਦੇ ਵਿੱਚ ਆ ਕੇ ਅਤਿਆਚਾਰ ਕੀਤਾ, ਉਹ ਕਿਸੇ ਇੱਕ ਕੌਮ ਦੇ ਖਿਲਾਫ ਨਹੀਂ ਲੜੇ। ਉਸ ਵੇਲੇ ਵੀ ਸਾਡੀ ਕੌਮ ਜਾਂ ਸਾਡੀ ਕੌਮ ਦੇ ਰਹਿਬਰ ਜਿਹੜੇ ਲੜਦੇ ਰਹੇ ਨਾ, ਉਹ ਕਿਸੇ ਇੱਕ ਧਿਰ ਦੇ ਖਿਲਾਫ ਨਹੀਂ ਲੜੇ, ਉਹ ਬੇਇਨਸਾਫੀ ਦੇ ਖਿਲਾਫ ਲੜੇ ਨੇ ਜੀ। ਉਸ ਵੇਲੇ ਉਹਨਾਂ ਨੇ ਲੜਾਈ ਲੜੀ ਔਰ ਡਟ ਕੇ ਲੜਾਈ ਲੜੀ, ਬਿਲਕੁਲ ਇੱਥੋਂ ਤੱਕ ਕਿ ਜਿਹੜਾ ਜਿਵੇਂ ਕਿੱਡੀਆਂ ਜੰਗਾਂ ਦੇ ਵਿੱਚ ਮਰਹੱਟੇ ਵੀ ਇੱਕ ਲੜਨ ਦੇ ਵਿੱਚ ਮਾਰਸ਼ਲ ਕੌਮ ਹੈ। ਮਰਹੱਟੇ ਵਰਗੀਆਂ ਕੌਮਾਂ ਨੂੰ ਜਦੋਂ ਅਬਦਾਲੀ ਵਰਗੇ ਹਰਾ ਕੇ ਮੁੜੇ ਆ ਤੇ ਰਸਤੇ ਦੇ ਵਿੱਚ ਇਸ ਕੌਮ ਨੇ ਫਿਰ ਅੱਗੋਂ ਮਤਲਬ ਤਕੜੇ ਹੋ ਕੇ ਉਹਨਾਂ ਦੇ ਕੋਲੋਂ ਲੜਕੀਆਂ ਵੀ ਛੜਾਈਆਂ ਤੇ ਉਹਨਾਂ ਦਾ ਧਨ ਮਾਲ ਵੀ ਸਾਰਾ ਵਾਪਸ ਲੁੱਟ ਲਿਆ ਗਿਆ। ਤਾਂ ਹੁਣ ਉਹ ਜਿਹੜਾ ਹੁੰਦਾ ਜੇ ਕਰਕੇ ਤੇ ਤਾਂ ਇਤਿਹਾਸ ਦਾ ਗਵਾਹ ਹੈ ਨਾ ਕਿ ਇਹ ਕੌਮ ਹੈ ਜਿਹੜੀ ਮਾਰਸ਼ਲ ਕੌਮ ਹੈ। ਇਸ ਮਾਰਸ਼ਲ ਕੌਮ ਦੇ ਵਿੱਚ ਸਮੇਂ ਦੇ ਉੱਤੇ ਐਸੇ ਹਾਲਾਤ ਕ੍ਰੀਏਟ ਕੀਤੇ ਜਾਣ ਕਿ ਨਿਸ਼ਾਨਦੇਹੀ ਕਰਕੇ ਜਿਹੜੇ ਵੀ ਉੱਭਰਦੇ ਮਤਲਬ ਉਹਨਾਂ ਵਿਚਾਰਾਂ ਨਾਲ ਮਾਰਸ਼ਲ ਵਿਚਾਰਧਾਰਾ ਦੇ ਨੌਜਵਾਨ ਬੰਦੇ ਪੈਦਾ ਹੋਣ, ਉਹਨਾਂ ਨੂੰ ਕਿਵੇਂ ਚੁਣ ਕੇ ਮਤਲਬ ਇੱਥੋਂ ਖਤਮ ਕਰਨਾ ਹੈ ਤਾਂ ਕਿ ਜੇ ਮਾਰਸ਼ਲ ਵਿਚਾਰਧਾਰਾ ਇੱਥੇ ਰਹੇਗੀ ਤਾਂ ਇੱਥੇ ਸਤਾ ਦੇ ਉੱਤੇ ਸੌਖਾ ਰਾਜ ਕਰਨਾ ਕਿਸੇ ਨੂੰ ਨਹੀਂ ਨਸੀਬ ਨਹੀਂ ਹੋਣਾ। ਡੱਲੇਵਾਲ ਸਾਹਿਬ ਨੂੰ ਕਦੇ ਥ੍ਰੈਟ ਆਏ ਨੇ ਇਸ ਚੀਜ਼ਾਂ ਨੂੰ ਲੈ ਕੇ ਕਿ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ, ਪਿੰਡਾਂ ਦੇ ਵਿੱਚ ਜਾਂਦੇ ਹੋ? ਦੇਖੋ, ਥ੍ਰੈਟ ਆਉਣ ਜਾਂ ਨਾ, ਮੈਂ ਤਾਂ ਡੱਲੇਵਾਲ ਸਾਹਿਬ ਦੇ ਖਿਲਾਫ ਕਰ ਮੈਂ ਤਾਂ ਇਹ ਕਹੂੰਗਾ ਕਿ ਜ਼ੋਰ ਲਾ ਲੈ ਸਰਕਾਰ ਜਿਹੜਾ ਲਾਉਣਾ ਹੈ। ਮੈਨੂੰ ਤਾਂ ਕਈ ਵਾਰੀ ਇੱਥੋਂ ਤੱਕ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਇਹ ਕਹਿਤਾ ਸੀਗਾ ਵੀ ਤੁਸੀਂ ਪੈਸਿਆਂ ਦਾ ਹਿਸਾਬ ਕਿਤਾਬ ਦੇਣ ਦੇ ਮਾਰੇ ਸੜਕਾਂ ਤੇ ਬੈਠਦੇ ਹੋ। ਮੈਂ ਤਾਂ ਉਦੋਂ ਕਿਹਾ ਸੀ ਵੀ ਸਰਕਾਰ ਤੇਰੀ ਹੈ, ਸਾਰਾ ਸਿਸਟਮ ਤੇਰਾ ਹੈ, ਭਾਈ ਤੂੰ ਸਾਡਾ ਲੇਖਾ ਜੋਖਾ ਚੈੱਕ ਕਰਾ ਲਾ ਜੇ ਤੈਨੂੰ ਕਿਤੇ ਇਹ ਲੱਗਦਾ ਤਾਂ। ਸੋ ਇਹ ਨਹੀਂ ਹੈ ਇਕੱਲਾ, ਸਾਰੀਆਂ ਏਜੰਸੀਆਂ ਮਗਰ ਲਾ ਦਿੱਤੀਆਂ ਜਾਂਦੀਆਂ ਕਿ ਪੜਤਾਲ ਕਰੋ ਡੱਲੇਵਾਲ ਦੇ ਵਿੱਚੋਂ ਕੋਈ ਵੀ ਮਤਲਬ ਜੇਕਰ ਕਮਜ਼ੋਰੀ ਨਜ਼ਰ ਆ ਜੇ ਤਾਂ ਕਿਹੜੇ ਤਰੀਕੇ ਨਾਲ ਇਸ ਬੰਦੇ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ। ਤੁਹਾਡੇ ਸਾਥੀਆਂ ਨੇ ਕਹਿਤਾ ਸੀ ਕਿ ਡੱਲੇਵਾਲ ਤਾਂ RSS ਦਾ ਬੰਦਾ ਹੈਗਾ। ਚਲੋ, ਸਾਥੀਆਂ ਨੇ ਕਿਹਾ। ਅੱਜ ਦੇਖੋ, ਮੈਂ ਇਹਦੇ ਤੇ ਬੜਾ ਹੈਰਾਨ ਹਾਂ ਨਾ। ਦੇਖੋ, ਸਾਡੇ ਸਾਥੀ ਇਹ ਕਹਿਣ ਵੀ ਡੱਲੇਵਾਲ RSS ਦਾ ਬੰਦਾ। ਪਹਿਲੀ ਤਾਂ ਗੱਲ ਹੈ ਕਿ ਮੋਰਚਾ ਲੜਿਆ, ਬਿਲਕੁਲ
13 ਮਹੀਨੇ ਮੋਰਚਾ ਲੜਿਆ, ਬਿਲਕੁਲ ਇਹਨਾਂ ਨੂੰ ਡੱਲੇਵਾਲ ਆਰਐਸਐਸ ਨਜ਼ਰ ਨਹੀਂ ਆਇਆ। ਹਾਂ ਲੇਕਿਨ ਜਦੋਂ ਡੱਲੇਵਾਲ ਨੇ ਇਹਨਾਂ ਦੀਆਂ ਕਰਤੂਤਾਂ ਨੂੰ ਨਹੀਂ ਬਰਦਾਸ਼ਤ ਕੀਤਾ, ਹਾਂ ਉਦੋਂ ਡੱਲੇਵਾਲ ਆਰਐਸਐਸ ਬਣ ਗਿਆ। ਹੁਣ ਜੇਕਰ ਬੀਜੇਪੀ ਦੇਖੋ ਉੱਥੋਂ ਮੋਰਚਾ ਚੱਕ ਕੇ ਭੱਜਣਾ ਬੀਜੇਪੀ ਦੀ ਫੇਵਰ 'ਚ ਜਾਂਦਾ ਸੀ ਨਾ, ਬਿਲਕੁਲ ਆਰਐਸਐਸ ਦੀ ਵਿਚਾਰਧਾਰਾ ਦੀ ਫੇਵਰ 'ਚ ਜਾਂਦਾ ਸੀ ਨਾ। ਬਿਲਕੁਲ ਤੇ ਇਹ ਦੱਸੋ ਵੀ ਜਿਹੜਾ ਬੰਦਾ ਉੱਥੇ ਲੜ ਰਿਹਾ ਹੈ ਕਿ ਮੋਰਚਾ ਹਜੇ ਨਹੀਂ ਚੱਕਣਾ ਚਾਹੀਦਾ, ਸਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਚਾਹੀਦਾ। ਭਾਰਤ ਨੇ ਆਪਣੇ ਨਾਲ 46 ਮੁਲਕ ਹੋਰ ਜੋੜ ਕੇ WTO ਦੇ ਵਿੱਚ ਜਾਣ ਦੀ ਤਿਆਰੀ ਕਰ ਲਈ ਹੈ। ਤੁਸੀਂ ਰੁਕੋ, ਅਜੇ ਕਰ ਲਾਂਗੇ ਸਾਰਾ ਕੁਝ। ਪ੍ਰੈਸ਼ਰ ਬਣਿਆ ਹੋਇਆ ਸਰਕਾਰ ਦਾ, ਗਲ ਘੁੱਟਿਆ ਹੋਇਆ ਹੈ। ਜਿਹੜਾ ਬੰਦਾ ਇਹ ਕਹਿ ਰਿਹਾ ਆਰਐਸਐਸ, ਉਹ ਹੋ ਸਕਦਾ ਹੈ ਕਿ ਜਿਹੜੇ ਬੰਦੇ ਗੁਪਤ ਰੂਪ ਦੇ ਵਿੱਚ ਉੱਥੇ ਮੋਰਚਾ ਚਲੋ ਚੱਕੋ ਟਰਾਲੀਆਂ 'ਚ ਮੀਟਿੰਗਾਂ ਕਰਾ ਕੇ ਭੱਜੇ, ਉਹ ਹੋ ਸਕਦੇ ਨੇ। ਇੱਕ ਦਿਨ ਅਸੀਂ ਕਿਸੇ ਬੀਜੇਪੀ ਦੇ ਆਗੂ ਕੋਲ ਬੈਠੇ ਸੀ, ਉਹ ਕਹਿੰਦੇ ਕਿ ਫੋਨ ਆਉਂਦੇ ਰਹੇ ਨੇ, 5 ਆਗੂਆਂ ਨੇ ਫੋਨ ਵੀ ਬੰਦ ਕਰ ਲਏ ਸੀਗੇ ਤੇ ਉਹਦੇ ਕਾਫੀ ਖੁਲਾਸੇ ਵੀ ਹੋਏ ਉਸ ਵਕਤ, ਪਰ ਅਸੀਂ ਉਹਨਾਂ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਉਹ ਕਿਹੜੇ ਆਗੂ ਸੀ ਤੁਹਾਡੇ ਵੀ ਧਿਆਨ 'ਚ ਹੋਣਾ। ਤੁਸੀਂ ਸਭ ਤੋਂ ਪਹਿਲਾਂ ਬੋਲੇ ਕਿ ਚਿੱਠੀਆਂ ਵਾਇਰਲ ਹੋਈਆਂ, ਚਿੱਠੀਆਂ ਪ੍ਰਧਾਨ ਮੰਤਰੀ ਤੱਕ ਪਹੁੰਚੀਆਂ ਨੇ। ਦੇਖੋ ਗੱਲ ਇਹ ਹੈ, ਮੈਂ ਰਜਿੰਦਰ ਜੀ ਜਿੰਨਾ ਚਿਰ ਮੇਰੇ ਕੋਲੇ ਕੋਈ ਮਤਲਬ ਫੈਕਟ ਨਹੀਂ ਹੁੰਦਾ ਨਾ ਪਰਮਾਨੈਂਟ, ਉਹਨਾਂ ਚਿਰ ਮੈਂ ਸਮਝਦਾ ਕਿ ਇਸ ਚੈਨਲ ਤੇ ਬੋਲਣਾ ਉਚਿਤ ਨਹੀਂ ਹੁੰਦੀ ਕੋਈ ਗੱਲ। ਲੇਕਿਨ ਜਿੱਥੇ ਜਿਹੜੀ ਚੀਜ਼ ਮੇਰੇ ਸਾਹਮਣੇ ਆਈ, ਚਿੱਠੀ ਮੇਰੇ ਸਾਹਮਣੇ ਆਈ, ਮੈਂ ਉਹਦਾ ਸਾਰ ਮਤਲਬ ਉਹਦੇ ਤੇ ਮਤਲਬ ਪੂਰਾ ਲੜਾਈ ਲੜੀ ਅੰਦਰ ਬੈਠ ਕੇ, ਮੀਟਿੰਗਾਂ ਦੇ ਵਿੱਚ ਬਹਿ ਕੇ ਲੜਾਈ ਲੜੀ ਕਿ ਚਿੱਠੀ ਦਾ ਖੁਲਾਸਾ ਕਰੋ, ਇਹ ਚਿੱਠੀ ਲਿਖੀ ਕਿਉਂ ਗਈ ਹੈ। ਔਰ ਉਸੇ ਦੇ ਵਿੱਚੋਂ ਤੁਹਾਡੇ ਧਿਆਨ ਹੋਏਗਾ ਸਾਨੂੰ ਮਜਬੂਰੀ ਵਸ ਬਰਨਾਲੇ 'ਚ, ਕਿਉਂਕਿ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੁੰਦੀਆਂ ਸੀ ਨਾ, ਉਹ ਐਸਕੇਐਮ ਦੇ ਨਾਂ ਤੇ ਹੁੰਦੀਆਂ ਸੀ ਜੀ। ਅਸੀਂ ਇੱਥੇ ਐਸਕੇਐਮ ਦੇ ਨਾਂ ਤੇ ਨਹੀਂ ਕੀਤੀ ਸੀ। ਅਸੀਂ ਇਹ ਉੱਪਰ ਜ਼ਰੂਰ ਬੈਨਰ ਲਿਖਿਆ ਸੀ, ਲੇਕਿਨ ਲਿਖਿਆ ਇਹ ਸੀਗਾ ਕਿ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਉਹ ਜਿਹੜਾ 1 ਲੱਖ ਲੋਕਾਂ ਦਾ ਕਿਸਾਨਾਂ ਦਾ ਇਕੱਠ ਕਰਕੇ ਅਸੀਂ ਸਰਕਾਰ ਨੂੰ ਵਾਰਨਿੰਗ ਦਿੱਤੀ ਸੀ ਨਾ ਜਦੋਂ, ਕਿ ਅਸੀਂ ਇਹ ਚਿੱਠੀਆਂ ਦੀ ਕੋਈ ਗੱਲ ਨਹੀਂ ਸੁਣਨ ਵਾਲੇ ਲੋਕ, ਅਸੀਂ ਇਹਨੂੰ ਮਤਲਬ ਜਿੰਨਾ ਚਿਰ 3 ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਨਹੀਂ ਉਠਾਂਗੇ। ਇਹ ਚੇਤਾਵਨੀ ਦਿੱਤੀ ਸੀ ਉਹਦੇ ਮੇਥੋਂ। ਤਾਂ ਸਾਨੂੰ ਜਦੋਂ ਪਤਾ ਲੱਗਿਆ ਕਿ ਕਿਤੇ ਨਾ ਕਿਤੇ ਮੋਰਚੇ 'ਚ ਗੜਬੜ ਹੋ ਰਹੀ ਹੈ, ਅਸੀਂ ਉਸ ਦਿਨ ਜਿੰਨੇ ਕੁ ਸਾਡੀ ਹਿੰਮਤ ਪਈ, ਜਿੰਨਾ ਕੁ ਅਸੀਂ ਕਰ ਸਕਦੇ ਸੀ, ਕਿਉਂਕਿ ਸਾਨੂੰ ਇਹ ਵੀ ਡਰ ਸੀਗਾ ਕਿ ਸਰਕਾਰ ਕੋਲੇ ਕੋਈ ਇਹੋ ਜਿਹਾ ਗੱਲ ਨਾ ਜਾਵੇ ਕਿ ਸਰਕਾਰ ਨੂੰ ਇਹ ਸੰਕੇਤ ਮਿਲ ਜੇ ਕਿ ਮੋਰਚਾ ਆਪਸ ਵਿੱਚ ਦਫਾੜ ਹੋ ਗਿਆ ਜਾਂ ਪਾਟ ਗਿਆ। ਉਹਨਾਂ ਚਿਰ ਅਸੀਂ ਬਹੁਤ ਉਹਨੂੰ ਸੰਕੋਚ ਕਰਦੇ ਰਹੇ ਹਾਂ ਬੋਲਣ ਤੋਂ, ਜਿੱਥੇ ਨਾ ਸਰਦਾ ਅੰਦਰ ਬਹਿ ਕੇ ਬੋਲਣਾ, ਜਿੱਥੇ ਕਿਤੇ ਬੋਲਣਾ ਬੋਲਦੇ ਰਹੇ। ਅਫਸੋਸ ਹੁੰਦਾ ਕਿ 13 ਮਹੀਨੇ ਇਹੋ ਜੀ ਠੰਡ ਵੀ ਚੱਲੀ ਤੇ ਗਰਮੀ ਵੀ ਚੱਲੀ, ਹਨੇਰੀਆਂ ਮੀਂਹ ਵੀ ਚੱਲੇ ਤੇ ਉੱਥੇ ਟਰਾਲੀਆਂ ਦੇ ਵਿੱਚ ਉਹ ਦਿਨ ਕੱਟੇ ਜਿਹੜੇ ਦਿਨ ਕਦੇ ਅਸੀਂ ਸਰਦਾਰਾਂ ਵਾਂਗ ਇੱਥੇ ਪੰਜਾਬ ਦੇ ਵਿੱਚ ਕੱਟਦੇ ਰਹੇ ਹਾਂ। ਅਫਸੋਸ ਹੁੰਦਾ ਕਿ ਫਿਰ ਵੀ ਕੁਝ ਪੱਲੇ ਨਹੀਂ ਪਿਆ। ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਇੱਕ ਤਾਂ ਸਭ ਤੋਂ ਵੱਡਾ ਇਹ ਪੱਲੇ ਪਿਆ ਸਾਡੇ ਕਿ ਅਸੀਂ ਪੂਰੇ ਦੇਸ਼ ਦਾ ਕਿਸਾਨ ਅਵੇਅਰ ਹੋ ਗਿਆ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਐਡਾ ਈਗੋ ਦਾ ਜਿਹਦੇ ਕੋਲੇ ਭੰਡਾਰ ਹੈ ਉਹ ਅਸੀਂ ਪੀਐਮ ਨੂੰ ਮੋੜ ਕੇ ਪਿਛਲ ਪੈਰੀ ਮੋੜ ਲਿਆ। ਅਗਲੀ ਗੱਲ ਹੈ ਕਿ ਪੂਰੇ ਦੇਸ਼ ਦਾ ਜਿਹਦਾ ਪੰਜਾਬ ਤੇ ਹਰਿਆਣਾ, ਜਿਨ੍ਹਾਂ ਨੂੰ ਇਹਨਾਂ ਨੇ ਇੱਕ ਦੂਜੇ ਦੇ ਸਾਹਮਣੇ ਦੁਸ਼ਮਣ ਬਣਾ ਕੇ ਖੜੇ ਕਰਤਾ ਸੀ ਜੀ, ਉਹਨਾਂ ਦਾ ਭਾਈਚਾਰਾ ਕਾਇਮ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ। ਅਗਲੀ ਗੱਲ ਇੱਕ ਹੋਰ ਹੈ, ਹੁਣ ਬਾਹਰਲੇ ਸਟੇਟਾਂ 'ਚ, ਬਾਹਰਲੇ ਕੰਟਰੀਆਂ ਦੀ ਮੈਂ ਗੱਲ ਨਹੀਂ ਕਰਦਾ, ਮੈਂ ਬਾਹਰਲੀਆਂ ਸਟੇਟਾਂ ਦੀ ਗੱਲ ਕਰਦਾ। ਬਾਹਰਲੀਆਂ ਸਟੇਟਾਂ ਦੇ ਵਿੱਚ ਡਿਮਾਂਡ ਹੋਣੀ ਸ਼ੁਰੂ ਹੋ ਗਈ ਸੀ ਕਿ ਸਾਡੇ ਇੱਥੇ ਆ ਕੇ ਕਿਸਾਨ ਲੀਡਰ ਬੋਲੇ, ਉਹ ਵੀ ਉਹ ਬੋਲੇ ਜਿਹਦੇ ਸਿਰ ਤੇ ਪੱਗ ਬੰਨੀ ਹੋਵੇ। ਇਹਦਾ ਮਤਲਬ ਅਸੀਂ ਤਾਂ ਬਹੁਤ ਨੇੜੇ ਚਲੇ ਗਏ ਸੀ, ਕਿੰਨਾ ਕੁਝ ਹਾਸਲ ਕਰ ਲਿਆ ਸੀ ਇਸ ਪੱਗ ਨੇ, ਔਰ ਉਹ ਪੱਗ ਦਾ ਮਾਣ ਨਹੀਂ ਟਿਕਿਆ। ਠੀਕ ਹੈ, ਇਨਸੀਡੈਂਟ ਵਾਪਰਦੇ ਰਹਿੰਦੇ ਨੇ, ਲੇਕਿਨ ਪੱਗ ਦਾ ਮਾਣ ਹੈ ਜਿਹੜਾ, ਜਦੋਂ ਉਦੋਂ ਮੋਰਚਾ ਚੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਜੇ ਸਾਰਾ ਪੰਜਾਬ ਉਹਨਾਂ ਦੇ ਮਗਰ ਲੱਗ ਕੇ ਮੋਰਚਾ ਚੱਕ ਲੈਂਦਾ ਤਾਂ ਹੋ ਸਕਦਾ ਇਹ ਕਹਿੰਦੇ ਕਿ ਪੰਜਾਬੀ ਗਦਾਰ ਨੇ। ਲੇਕਿਨ ਪੰਜਾਬੀਆਂ ਨੇ ਫਿਰ ਰੱਖ ਵਿਖਾਈ ਕਿ ਨਹੀਂ, ਅਸੀਂ ਨਹੀਂ ਜਾਵਾਂਗੇ। ਤੇ ਉਹਦੇ ਨਾਲ ਮਤਲਬ ਪੂਰੇ ਵਰਲਡ ਦੇ ਵਿੱਚ ਸੁਨੇਹਾ ਗਿਆ ਕਿ ਪੰਜਾਬੀ ਕਿਸੇ ਦਾ ਜਿਹੜਾ ਅਹਿਸਾਨ ਹੈ ਉਹ ਰੱਖਦੇ ਨਹੀਂ। ਉਹ ਜੇ ਉਹਨਾਂ ਨਾਲ ਵਾਅਦਾ ਕੀਤਾ ਮਿਲ ਕੇ ਚੱਲਣ ਦਾ ਤੇ ਮਿਲ ਕੇ ਚੱਲਦੇ ਨੇ, ਔਰ ਉਸੇ ਤਰੀਕੇ ਉਸੇ ਗੱਲ 'ਚੋਂ ਹੀ ਅੱਜ ਮੋਰ ਪੂਰੇ ਭਾਰਤ ਦੇ ਵਿੱਚ ਸਾਨੂੰ ਸਹਿਯੋਗ ਮਿਲਦਾ ਹੈ। ਤੁਸੀਂ ਪੰਜਾਬੀ ਗਦਾਰਾਂ ਦੀ ਗੱਲ ਕਰੀ ਹੈ, ਪਰ ਗਦਾਰੀ ਦੇ ਸਰਟੀਫਿਕੇਟ ਤਾਂ ਤੁਸੀਂ ਖੁਦ ਹੀ ਵੰਡੇ ਨੇ ਸਟੇਜਾਂ ਤੋਂ। ਨਹੀਂ, ਜਿਹੜੇ ਗਦਾਰੀ ਦੇ ਸਰਟੀਫਿਕੇਟ ਵੰਡਣ ਵਾਲੇ ਸੀ ਉਹ ਕੁਝ ਹੋਣਗੇ ਜਿਹੜੀਆਂ ਧਿਰਾਂ, ਤੁਹਾਨੂੰ ਪਤਾ ਹੈ, ਮੇਰੇ ਨਾਲ ਵੱਧ ਤੁਸੀਂ ਜਾਣਦੇ ਹੋ। ਮੇਰੇ ਮੂੰਹ ਤਾਂ ਕਿਤੇ ਨਹੀਂ ਸੁਣਿਆ ਹੋਣਾ ਤੁਸੀਂ ਕਿ ਮੈਂ ਕਿਸੇ ਨੂੰ ਗਦਾਰ ਕਹਿੰਦਾ ਹੋਵਾਂ। ਮੈਨੂੰ ਤਾਂ ਤੁਸੀਂ ਸਗੋਂ ਇਹ ਵੇਖਿਆ ਹੋਏਗਾ ਕਿ ਮੈਂ ਜਦੋਂ ਸਾਡਾ ਯੂਥ ਰੁੱਸਦਾ ਸੀ, ਯੂਥ ਨੂੰ ਮਨਾਉਣ ਦੀ ਜ਼ਿੰਮੇਵਾਰੀ ਡੱਲੇਵਾਲ ਦੀ ਹੁੰਦੀ ਸੀ ਤੇ ਮੈਂ ਮਨਾਉਂਦਾ ਸੀ, ਤੇ ਮੇਰੇ ਨਾਲ ਤਾਂ ਮੇਰੇ ਤੇ ਤਾਂ ਕਈ ਵਾਰੀ ਕਾਰਵਾਈ ਕਰਨ ਦੀ ਤਿਆਰੀ ਕਰ ਲੈਂਦੇ ਸੀ ਵੀ ਤੂੰ ਇਹਨਾਂ ਮੰਡੀਰ ਤੋਂ ਕੀ ਕਰਾਉਣਾ, ਤੂੰ ਇਹਨਾਂ ਨੂੰ ਸਿਰ ਚੜਾਈ ਜਾਂਦਾ।
25 ਜਨਵਰੀ ਵਾਲਾ ਐਕਸੀਡੈਂਟ ਯਾਦ ਆ, ਜਦੋਂ 24 ਜਨਵਰੀ ਨੂੰ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕਜਾਰੀਆ ਟਾਇਲ ਦੇ ਵਿੱਚ ਇੱਕ ਬੰਦੇ ਨੂੰ ਫੜ ਕੇ ਕਹਿੰਦੇ ਹੋ ਕਿ ਇਹਨਾਂ ਨੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਇਹ ਘੁਸ ਪੈਂਟ ਗਏ ਸੀ ਸਾਡੇ ਅੰਦੋਲਨ ਦੇ ਵਿੱਚ। ਤੁਹਾਡੇ ਯਾਦ ਆ ਉਹ ਸਾਰਾ ਕੁਝ? ਰਾਤ ਦੀ ਕਹਾਣੀ ਜੀ ਤੁਹਾਡੇ ਯਾਦ ਆ? ਉਧਰੋਂ ਸਟੇਜ ਦੇ ਉੱਪਰ ਕਬਜ਼ਾ ਹੋ ਗਿਆ ਸੀ ਤੇ ਫਿਰ 26 ਜਨਵਰੀ ਵਾਲਾ ਜੋ ਐਕਸੀਡੈਂਟ ਹੋਇਆ ਉਹ ਵੀ ਯਾਦ ਹੋਣਾ। ਹਾਂ ਦੇਖੋ ਕਹਾਣੀ ਸਾਰੀ ਯਾਦ ਹੈ, ਆਪਣੇ ਨਾਲ ਹੀ ਵਾਪਰੀ ਹੈ ਘਟਨਾ। ਅੰਦੋਲਨ ਦੇ ਵਿੱਚ ਬਹੁਤ ਘਟਨਾਵਾਂ ਵਾਪਰੀਆਂ, ਇਕੱਲੀ ਉਹ ਨਹੀਂ ਹੈ। ਦੇਖੋ ਇਹ ਤਾਂ ਮਤਲਬ ਉਸ ਬੰਦੇ ਦੇ ਕੋਲੋਂ ਜਦੋਂ ਸਾਡੇ ਕੁਝ ਆਗੂਆਂ ਦੀਆਂ ਫੋਟੋ ਮਿਲ ਗਈਆਂ ਤਾਂ ਉਸ ਬੰਦੇ ਦੇ ਨਾਲ ਜਦੋਂ ਥੋੜੀ ਜੀ ਸਖਤੀ ਨਾਲ ਪੁੱਛਿਆ ਗਿਆ ਤਾਂ ਉਦੋਂ ਉਹਨੇ ਖੁਲਾਸਾ ਕੀਤਾ ਇਸ ਗੱਲ ਦਾ ਕਿ ਜੀ ਮੈਨੂੰ ਮਤਲਬ ਸਾਨੂੰ ਇਹ ਕਿਹਾ ਕਿ ਇਹਨਾਂ ਆਗੂਆਂ ਦੀ ਨਿਸ਼ਾਨਦੇਹੀ ਕਰੋ, ਇਹਨਾਂ ਦੇ ਅੱਡੇ ਵੇਖੋ, ਇਹਨਾਂ ਦੇ ਉੱਤੇ ਮਤਲਬ ਸ਼ੂਟ ਕਰਨਾ ਹੈ। ਇਹੋ ਜਿਹੀਆਂ ਗੱਲਾਂ ਉਦੋਂ ਆਈਆਂ ਜੀ। ਤਾਂ ਉਹਦੇ ਚੋਂ ਹੀ ਸਾਡੀ ਜਿਹੜੀ ਸੀਗੀ ਜੀ ਮੀਟਿੰਗ, ਸਾਰੇ ਪੱਤਰਕਾਰਾਂ ਨੂੰ ਮੇਰਾ ਰਾਤ ਨੂੰ 11-12 ਵਜੇ ਤੁਹਾਨੂੰ ਸੱਦਿਆ, 11-12 ਵਜੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹ ਗੱਲ ਸਾਰੀ ਮਤਲਬ ਕਲੀਅਰ ਕੀਤੀ ਸੀ। ਸਰਕਾਰ ਦੀਆਂ ਸਾਜ਼ਿਸ਼ਾਂ ਇੱਕ ਦਿਨ ਨਹੀਂ, ਲਗਾਤਾਰ ਐਂਡ ਤੱਕ ਜਾਰੀ ਰਹੀਆਂ ਨੇ। ਐਂਡ ਤੱਕ ਰੋਜ਼ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾਂਦੀ ਸੀ ਔਰ ਉਹਦੇ ਸਾਜ਼ਿਸ਼ ਰਚਨ ਪਿੱਛੇ ਇੱਕ ਵਾਰੀ ਤੁਸੀਂ ਦੇਖਿਆ ਹੋਵੇਗਾ ਇਹ ਵੀ ਗੱਲ ਆ ਗਈ ਸੀਗੀ ਕਿ ਆਰਐਸਐਸ ਵਾਲੇ ਕਹਿੰਦੇ ਵੀ ਅਸੀਂ ਮੋਰਚਾ ਚੁਕਾਵਾਂਗੇ। ਬਿਲਕੁਲ 29 ਤਰੀਕ ਨੂੰ ਨਾ ਹਮਲਾ ਵੀ ਹੋਇਆ, 29 ਤਰੀਕ ਨੂੰ ਭਾਈ ਰਣਜੀਤ ਸਿੰਘ ਦੀ ਪੱਗ ਵੀ ਰੋਲੀ ਗਈ ਹੈ। ਹਾਂ ਮੈਂ ਉਹੀ ਗੱਲ ਕਰਦਾ ਨਾ, ਉਹ ਸਾਰਾ ਕੁਝ ਹੋਇਆ, ਆਰਐਸਐਸ ਨੇ ਪੂਰਾ ਯਤਨ ਕੀਤਾ, ਲੇਕਿਨ ਉਹਨੂੰ ਬੜੇ ਢੰਗ ਦੇ ਨਾਲ ਡਿਫਿਊਜ਼ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਰਹੇ। ਜਿਵੇਂ ਲਾਸਟ ਦੇ ਉੱਤੇ ਆ ਕੇ ਇੱਕ ਵਾਰੀ ਹੋਇਆ ਕਿ ਇਹਨਾਂ ਨੇ ਪਿਛਲੇ ਪਾਸੇ ਜਿੱਥੇ ਕਿ ਜੇ ਰਾਜੀਵ ਗਾਂਧੀ ਦੇ ਨਾਂ ਦੇ ਉੱਤੇ ਕੋਈ ਇੰਸਟੀਚਿਊਟ ਬਣਿਆ ਹੋਇਆ ਬਿਲਕੁਲ ਹੈਗਾ ਜੀ, ਉਸ ਦੇ ਵਿੱਚ ਆਰਐਸਐਸ ਦੇ ਕਾਰਕੁਨ ਇਕੱਠੇ ਹੋਏ, ਪ੍ਰੋਗਰਾਮ ਬਣਾਇਆ ਵੀ ਅਸੀਂ ਮੋਰਚੇ 'ਚ ਜਾਣਾ ਹੈ, ਅਸੀਂ ਇਹਦੇ ਵਿੱਚ ਦੀ ਲੰਘਣਾ ਹੈ। ਤਾਂ ਉੱਥੇ ਅਸੀਂ ਜਦੋਂ ਗੱਲਬਾਤ ਹੋਈ, ਸਾਰਿਆਂ ਦੀ ਮੀਟਿੰਗ ਹੋਈ ਸਾਡੀ, ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਇਹ ਜੇ ਆਰਐਸਐਸ ਦੇ ਲੋਕਾਂ ਨਾਲ ਪੰਜਾਬੀ ਕਿਸਾਨ ਭਿੜਨਗੇ ਤਾਂ ਸਰਕਾਰ ਨੂੰ ਮੌਕਾ ਮਿਲੇਗਾ ਕਿ ਇੱਥੇ ਹਿੰਦੂ ਤੇ ਸਿੱਖ ਦੀ ਲੜਾਈ ਹੋ ਗਈ। ਜੇਕਰ ਇਹਦਾ ਮੁਕਾਬਲਾ ਹਰਿਆਣੇ ਦੇ ਕਿਸਾਨ ਕਰਨਗੇ ਤਾਂ ਉਹਦੀ ਖਬਰ ਇਹ ਬਣੇਗੀ ਕਿ ਕਿਸਾਨਾਂ ਦਾ ਤੇ ਆਰਐਸਐਸ ਦੇ ਕਾਰਕੁਨਾਂ ਦੀ ਲੜਾਈ ਹੋਈ ਹੈ। ਸੋ ਇਸ ਕਰਕੇ ਦੇਖੋ ਕਿੰਨਾ ਸੋਚਣਾ ਪੈ ਰਿਹਾ ਸੀ ਉੱਥੇ, ਤਾਂ ਕਿ ਮਤਲਬ ਕਿਸੇ ਤਰ੍ਹਾਂ ਦਾ ਹਿੰਦੂ ਸਿੱਖ ਦਾ ਮੈਟਰ ਵੀ ਜਿਹਨੂੰ ਸਰਕਾਰ ਬਣਾਉਣ ਨੂੰ ਪੂਰਾ ਯਤਨ ਕਰਦੀ ਰਹੀ, ਉਹ ਵੀ ਕਿਵੇਂ ਬਚਾ ਕੇ ਰੱਖਣਾ ਤੇ ਉਹਨਾਂ ਦਾ ਮੁਕਾਬਲਾ ਵੀ ਕਰਨਾ ਪੈਣਾ। ਉਹਦੇ ਲਈ ਹਰਿਆਣੇ ਦਾ ਯੂਥ ਆਇਆ ਅੱਗੇ ਜੀ, ਔਰ ਹਰਿਆਣੇ ਦੇ ਯੂਥ ਨੇ ਆ ਕੇ ਕਿਹਾ ਕਿ ਅਸੀਂ ਇਹਨਾਂ ਦਾ ਮੁਕਾਬਲਾ ਅਸੀਂ ਕਰਾਂਗੇ। ਪੰਜਾਬੀ ਕਿਸਾਨ ਕੋਈ ਵੀ ਸਾਡੇ ਤੋਂ ਗਾਂਹ ਟੱਪ ਕੇ ਆਉਣ ਤਾਂ ਭਾਵੇਂ ਤੁਸੀਂ ਇਹਨਾਂ ਦਾ ਮੁਕਾਬਲਾ ਕਰੋ, ਨਹੀਂ ਤੁਸੀਂ ਉਹਨਾਂ ਚਿਰ ਨਹੀਂ ਕਿਸੇ ਨੇ ਨੇੜੇ ਆਉਣਾ ਜਿੰਨਾ ਚਿਰ ਇਹਨਾਂ ਨਾਲ ਅਸੀਂ ਮੁਕਾਬਲਾ ਕਰਾਂਗੇ। ਡੱਲੇਵਾਲ ਸਾਹਿਬ, ਹਰਿਆਣੇ ਦੀ ਪੰਜਾਬ ਦੀ ਭਾਈਚਾਰਕ ਸਾਂਝ ਉਸ ਅੰਦੋਲਨ ਨੇ ਇੱਕ ਮਿਸਾਲ ਸੀ ਜਿਹੜੀ ਉਹ ਪੈਦਾ ਕਰਤੀ ਆ ਵੀ ਕਿਸਾਨ ਅੰਦੋਲਨ ਦੇ ਵਿੱਚ ਹਰਿਆਣੇ ਦੀ ਤੇ ਪੰਜਾਬ ਦੀ ਜਿਹੜੀ ਕਿ ਇੱਕ ਭਾਈਚਾਰਕ ਸਾਂਝ ਆ ਉਹ ਸਾਹਮਣੇ ਆਈ। ਪਰ ਉਸ ਤੋਂ ਬਾਅਦ ਹੁਣ ਮੀਟਿੰਗ ਹੋਈ SYL ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ, ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਇੱਕ ਤੁਪਕਾ ਜਿਹੜਾ ਪਾਣੀ ਦਾ ਉਹ ਸਾਡੇ ਕੋਲ ਵਾਧੂ ਨਹੀਂ ਹੈਗਾ, ਅਸੀਂ ਨਹੀਂ ਦੇਵਾਂਗੇ। SYL ਨੂੰ ਲੈ ਕੇ ਜਾਂ ਚੰਡੀਗੜ੍ਹ ਨੂੰ ਲੈ ਕੇ ਜਾਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਕੀ ਸਟੈਂਡ ਆ? ਇਹ ਬੜੀ ਗੁੰਝਲਦਾਰ ਕਹਾਣੀ ਹੈ। ਪਹਿਲੀ ਤਾਂ ਗੱਲ ਹੈ ਕਿ SYL ਉਦੋਂ ਵੀ ਉੱਠਿਆ ਸੀ ਮੁੱਦਾ ਜਦੋਂ ਆਪਾਂ ਦਿੱਲੀ ਮੋਰਚੇ 'ਚ ਗਏ ਆ, ਬਿਲਕੁਲ ਉਦੋਂ RSS ਦੇ ਕਾਰਕੁਨਾਂ ਨੇ ਉਦੋਂ ਵੀ ਇਹ ਮੁੱਦਾ ਚੱਕਿਆ ਸੀ ਕਿ ਸਾਨੂੰ SYL ਲੈਣੀ ਹੈ, SYL ਦੇ ਖਿਲਾਫ ਧਰਨਾ ਦੇਵਾਂਗੇ, ਪਿੰਡਾਂ 'ਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਹਰਿਆਣੇ ਦੇ ਲੋਕਾਂ ਨੇ ਉਦੋਂ RSS ਤੇ BJP ਨੂੰ ਉਦੋਂ ਵੀ ਜੁੱਤੀਆਂ ਮਾਰ ਕੇ ਭਜਾਇਆ ਪਿੰਡਾਂ 'ਚੋਂ, ਆਪਣੀਆਂ ਅੱਖਾਂ ਦੇ ਸਾਹਮਣੇ ਹੈ। ਹੁਣ ਦੁਬਾਰਾ ਫੇਰ ਉਹਨਾਂ ਨੂੰ ਪਤਾ ਹੈ ਕਿ ਅੰਦੋਲਨ ਦੁਬਾਰਾ ਹੋਣ ਜਾ ਰਿਹਾ ਹੈ ਸਾਡੇ ਖਿਲਾਫ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਚੋਣਾਂ ਦਾ ਲਾਸਟ ਟਾਈਮ ਹੈ। ਇਸ ਟਾਈਮ ਤੋਂ ਪਹਿਲਾਂ ਲੋਕ ਸਾਨੂੰ ਸਾਡੇ ਵਾਅਦੇ, ਸਾਡੀਆਂ ਕੀਤੀ ਕਮਿਟਮੈਂਟਸ ਯਾਦ ਕਰਾਉਣ ਵਾਸਤੇ ਦਿੱਲੀ ਆਉਣਗੇ। ਜਿੱਦੇ ਦਾ ਅਸੀਂ ਐਲਾਨ ਕੀਤਾ ਕਿ ਅਸੀਂ ਆਹ ਕਰਨ ਜਾ ਰਹੇ ਹਾਂ, ਉਦੋਂ ਦੀ ਇਹਨਾਂ ਨੇ SYL ਦਾ ਮੁੱਦਾ ਚੱਕ ਲਿਆ ਜੀ। SYL ਦਾ ਮੁੱਦਾ ਹੈ ਹੀ ਨਹੀਂ ਕੋਈ ਮੁੱਦਾ, ਮੈਂ ਸਮਝਦਾ। ਅਸੀਂ ਪਿਛਲੇ ਦਿਨੇ ਸਾਡੀ ਸਰਕਾਰ ਨਾਲ ਇੱਕ ਮੀਟਿੰਗ ਹੋਈ, ਹਰਿਆਣੇ ਦੇ ਕਿਸਾਨ ਵੀ ਇਸ ਗੱਲ ਤੇ ਐਗਰੀ ਨੇ ਕਿ ਇਸ SYL ਦੀ ਬਜਾਏ ਸਾਨੂੰ ਤੁਸੀਂ ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕਿਉਂ ਨਹੀਂ ਕੰਮ ਕਰਕੇ ਦਿੰਦੇ। 1986 ਦੇ ਵਿੱਚ 1980 ਚ ਸ਼ਾਰਦਾ ਜਮਨਾ ਲਿੰਕ ਚੈਨਲ ਦੇ ਉੱਤੇ ਪ੍ਰੋਜੈਕਟ ਬਣ ਗਿਆ, ਕੰਮ ਹੋਣਾ ਸ਼ੁਰੂ ਹੋ ਗਿਆ, ਪੇਪਰ ਵਰਕ ਕੰਪਲੀਟ ਹੋਇਆ ਪਿਆ, ਡਰੋਨਾਂ ਦੇ ਰਾਹੀਂ ਸਰਵੇ ਹੋਇਆ ਪਿਆ, ਇੱਥੋਂ ਤੱਕ ਕੱਢਿਆ ਗਿਆ ਕਿ ਮਤਲਬ ਇੱਥੋਂ 9.5 MF ਪਾਣੀ
ਯਮੁਨਾ ਨਦੀ ਦੇ ਵਿੱਚ ਲਿਆ ਕੇ ਪਾਉਣਾ ਹੈ ਔਰ ਉਹਦੇ ਚੋਂ ਹਰਿਆਣੇ ਨੂੰ ਪਾਣੀ ਦੇਣਾ, ਉਹ ਚੋਂ ਅੱਗੇ ਰਾਜਸਥਾਨ ਨੂੰ ਪਾਣੀ ਦੇਣਾ ਹੈ ਔਰ ਉਹ ਹਰਿਆਣਾ ਵੀ ਉਹ ਮੰਗ ਰਿਹਾ ਹੈ, ਤਾਂ ਹਰਿਆਣੇ ਦਾ ਕਿਸਾਨ ਵੀ ਉਹ ਮੰਗ ਰਿਹਾ ਹੈ, ਪੰਜਾਬ ਦਾ ਕਿਸਾਨ ਵੀ ਉਹ ਮੰਗ ਰਿਹਾ ਹੈ। ਹੁਣ ਇਹ ਪੋਲੀਟੀਕਲ ਧਿਰਾਂ ਕਿਉਂ ਇਸ ਗੱਲ ਨੂੰ ਦਾ ਗਾਹ ਪਾਈ ਫਿਰਦੀਆਂ ਕਿ ਅਸੀਂ SYL ਲੈਣੀ ਹੈ। SYL ਹਰਿਆਣੇ ਦਾ ਕਿਸਾਨ ਤਾਂ SYL ਮੰਗਦਾ ਹੀ ਨਹੀਂ, ਉਹ ਤਾਂ ਸ਼ਹਿਰ ਦਾ ਜਮਨਾ ਲਿੰਕ ਚੈਨਲ ਮੰਗਦਾ ਹੈ ਜੀ। ਉਹਨਾਂ ਨੂੰ ਤਾਂ ਪਾਣੀ ਚਾਹੀਦਾ ਹੈ ਨਾ, ਬਿਲਕੁਲ ਪਾਣੀ ਉਧਰੋਂ ਪੂਰਤੀ, ਉਹਨਾਂ ਨੂੰ ਪਤਾ ਇਸ ਗੱਲ ਦਾ, ਹਰਿਆਣੇ ਵਾਲੇ ਕੋਲ ਇੰਤਜ਼ਾਮ ਨਹੀਂ ਹੈ ਕਿ ਪੰਜਾਬ ਕੋਲੇ ਪਾਣੀ ਹੈ ਨਹੀਂਗਾ, ਉਹ ਵੀ ਸਮਝਦੇ ਨੇ। ਹਰਿਆਣੇ ਵਾਲੇ ਤਾਂ ਸਾਡੇ ਨਾਲੋਂ ਵੱਧ ਇਸ ਗੱਲ ਤੇ ਐਕਟਿਵ ਨੇ ਕਿ ਸਰਕਾਰ ਨੂੰ ਜੇ ਕੱਲ ਨੂੰ ਮਤਲਬ BJP ਇਹਨੂੰ ਚੋਣ ਮੁਹਿੰਮ ਦੇ ਵਿੱਚ ਸ਼ਾਮਲ ਕਰਦੀ ਹੈ ਤਾਂ ਤੁਸੀਂ ਦੇਖੋ BJP ਦੀ ਉੱਥੇ ਕਿੰਨੀ ਦੁਰਦਸ਼ਾ ਕਰਦੇ ਹਰਿਆਣੇ ਦੇ ਲੋਕ। ਸੋ ਲੋਕ ਇਹਨੂੰ ਸਮਝਦੇ ਨੇ, ਇਹ ਕਿਸਾਨ ਜਥੇਬੰਦੀਆਂ ਚੰਗੀ ਤਰ੍ਹਾਂ ਇਸ ਗੱਲ ਨੂੰ ਫੋਲੋ ਕਰਦੀਆਂ ਨੇ, ਸਮਝਦੀਆਂ ਨੇ। ਮੈਂ ਪਿਛਲੇ ਮੀਟਿੰਗ ਹੋਈ ਸਾਡੀ ਸਰਕਾਰ ਨਾਲ ਜੀ, ਮੈਂ ਸਰਕਾਰ ਦੇ ਧਿਆਨ 'ਚ ਲਿਆਂਦਾ ਕਿ ਤੁਸੀਂ ਇਹ ਜੇ ਕਹਿੰਦੇ ਹੋ ਕਿ SYL ਤੇ ਕਿੱਦਾਂ ਪਾਈ ਜਾਂਦੇ ਹੋ। ਦੋਨੋਂ ਸਟੇਟਾਂ ਦੇ ਮੁੱਖ ਮੰਤਰੀ ਇਹ ਬਹਿਸ ਕਰਦੇ ਆ ਕਿ ਸਾਨੂੰ SYL ਲੈਣੀ ਹੈ, ਉਹ ਕਹਿੰਦਾ ਮੈਂ SYL ਨਹੀਂ ਦੇਣੀ। ਜੇਕਰ ਇਹਨਾਂ ਸਟੇਟਾਂ ਨੂੰ ਪਾਣੀ ਚਾਹੀਦਾ ਹੈ ਤਾਂ ਸ਼ਾਰਦਾ ਦਰਿਆ ਨਾ ਜਿਹੜਾ ਜੀ, ਉਹਦੀ ਚੌੜਾਈ ਹੈ ਨਾ ਜਿਹੜੀ, ਉਹ 600 ਮੀਟਰ ਹੈ, ਬਿਲਕੁਲ ਐਡਾ ਵੱਡਾ ਦਰਿਆ ਹੈ। ਹੁਣ ਉਹਦੇ ਚੋਂ 9 MF ਪਾਣੀ ਜਾਂ 9.5 MF ਪਾਣੀ ਜਿਹੜਾ ਆਉਣਾ ਹੈ, ਉਹਦੇ ਨਾਲ ਹਰਿਆਣੇ ਦੀ ਆਪਾਸ਼ੀ ਕਿਤੇ ਵੱਧ ਹੁੰਦੀ ਹੈ ਸਾਡੇ ਨਾਲੋਂ, ਤਾਂ ਹਰਿਆਣੇ ਨੇ ਹੋਰ ਪਾਣੀ ਕੀ ਕਰਨਾ ਹੈ। ਹਰਿਆਣੇ ਦੀ ਲੋੜ ਪੂਰਤੀ ਹੋ ਗਈ, ਪੰਜਾਬ ਦਾ ਪਾਣੀ ਪੰਜਾਬ 'ਚ ਵਰਤਿਆ ਗਿਆ। ਹੁਣ ਚਰਚਾ ਤਾਂ ਇਹਨਾਂ ਦੋਵਾਂ ਨੂੰ ਮੁੱਖ ਮੰਤਰੀਆਂ ਨੂੰ ਇਹ ਕਰਨੀ ਚਾਹੀਦੀ ਸੀ ਨਾ, ਜੇ ਪੰਜਾਬ ਦਾ ਹਰਿਆਣੇ ਦਾ ਹਿੱਤ ਹੋਵੇ ਇਹਨਾਂ ਦੇ ਅੰਦਰ, ਪਰ ਚਰਚਾ ਕੀ ਕਰਦੇ ਆ, ਚਰਚਾ ਕਰਦੇ SYL ਤੇ, ਕਿਉਂਕਿ SYL ਦਾ ਇੱਕ ਮੁੱਦਾ ਬਣ ਕੇ ਜਿਵੇਂ BJP ਹਿੰਦੂ ਸਿੱਖ ਦਾ ਮੁੱਦਾ ਖੜਾ ਕਰਕੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਵੋਟ ਲੈਂਦੀ ਹੈ ਨਾ, ਉਸੇ ਤਰ੍ਹਾਂ ਹਰਿਆਣੇ ਦੀ ਰਾਜਨੀਤੀ ਹੈ ਜਿਹੜੀ ਜਾਂ ਪੰਜਾਬ ਦੀ ਰਾਜਨੀਤੀ ਹੈ ਜਿਹੜੀ, ਉਹ ਉਹਨੂੰ ਭੜਕਾਉਣ ਦਾ ਯਤਨ ਕਰਦੀ ਹੈ। ਇਹ RSS ਦੀ ਜਾਂ BJP ਦੀ ਇੱਕ ਖੇਡ ਹੈ ਕਿ ਜਿੱਦਾਂ ਨੂੰ ਸਾਡੇ ਵੱਲ ਨੂੰ ਲੋਕਾਂ ਨੇ ਆਉਣਾ ਹੈ, ਉਦੋਂ ਪਹਿਲਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਦੀ ਜਿਹੜੀ ਆਪਸੀ ਸਾਂਝ ਹੈ ਉਹਨੂੰ ਤੋੜ ਦਿਓ। ਅਗਰ ਉਹ ਸਾਂਝ ਟੁੱਟ ਜਾਂਦੀ ਹੈ ਤਾਂ ਇੱਥੇ ਆ ਕੇ ਕੋਈ ਕੁਝ ਨਹੀਂ ਕਰ ਸਕੇਗਾ। ਸਰ ਸਾਜ਼ਿਸ਼ ਤਾਂ ਇਹ ਹੈ ਜੀ। ਤੁਸੀਂ ਕਿਹਾ ਕਿ ਸਾਜ਼ਿਸ਼ ਹੈ ਇਹ ਹਰਿਆਣੇ ਤੇ ਪੰਜਾਬ ਦੇ ਲੋਕਾਂ ਨੂੰ ਤੋੜਨ ਦੀ। ਪੰਜਾਬ ਇੱਕ ਉਹ ਜਰਖੇਜ਼ ਧਰਤੀ ਆ ਜਿੱਥੇ ਕਿ ਪੀਰ ਪੈਗੰਬਰ ਯੋਧੇ ਪੈਦਾ ਹੋਏ। ਅੱਜ ਵੀ ਉਹੀ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਜਦੋਂ ਛੋਟੀਆਂ ਜਿੰਦਾਂ ਛੋਟੇ ਫਰਜ਼ੰਦਾਂ ਨੇ ਵੱਡੇ ਜਿਹੜੇ ਕਿ ਸਾਕੇ ਸੀ ਉਹ ਕਰ ਦਿੱਤੇ ਸੀ। ਪਰ ਮਸਲਾ ਤਾਂ ਇੱਥੇ ਹੀ ਖੜਾ ਹੁੰਦਾ ਕਿ ਇਸ ਵਾਰ ਫੇਰ ਕਿਹਾ ਜਾ ਰਿਹਾ ਕਿ ਪੰਜਾਬ ਦੀ ਜੋ ਝਲਕੀ ਆ ਉਹ ਨਹੀਂ ਦਿਖਾਈ ਜਾਵੇਗੀ। 26 ਜਨਵਰੀ ਨੂੰ ਮੁੱਖ ਮੰਤਰੀ ਦੇ ਵੱਲੋਂ ਬਕਾਇਦਾ ਜਿਹੜਾ ਕਿ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਚਿੱਠੀ ਵੀ ਲਿਖੀ ਸੀਗੀ ਸੈਂਟਰ ਸਰਕਾਰ ਨੂੰ। ਦੇਖੋ ਮੈਂ ਦੱਸਦਾ ਗੱਲ, ਪੰਜਾਬ ਦੇ ਨਾਲ ਹਮੇਸ਼ਾ ਇਹ ਮੰਨਣਾ ਪਏਗਾ ਕਿ ਪੰਜਾਬ ਦੀ ਕੌਮ ਦਾ ਕਲਚਰ ਇਫੈਕਟ ਕਰਦਾ ਹੈ ਜੀ, ਹਰੇਕ ਥਾਂ ਤੇ ਇਫੈਕਟ ਕਰਦਾ ਹੈ। ਸਾਡਾ ਇਤਿਹਾਸ ਹੈ ਕਿ ਸਾਡੇ ਜੋ ਹਰੀ ਸਿੰਘ ਨਲੂਆ ਪੈਦਾ ਹੋਇਆ ਵਾ ਹੈ ਨਾ, ਹਰੀ ਸਿੰਘ ਨਲੂਏ ਦਾ ਕਲਚਰ ਸੀ ਕਿ ਇੱਕ ਪਠਾਨ ਔਰਤ ਨੂੰ ਕਹਿੰਦਾ ਹੈ ਕਿ ਬੀਬੀ ਅਗਰ ਤੁਹਾਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਤਾਂ ਮੈਨੂੰ ਤੁਸੀਂ ਅੱਜ ਤੋਂ ਆਪਣਾ ਪੁੱਤਰ ਮੰਨ ਲਓ। ਬਿਲਕੁਲ ਹੈ ਨਾ। ਉਹ ਕਿੱਥੋਂ ਨਿਕਲਿਆ? ਉਹ ਗੁਰੂ ਨਾਨਕ ਦੀ ਵਿਚਾਰਧਾਰਾ ਚੋਂ। ਅਗਲਿਆਂ ਦਾ ਜ਼ੋਰ ਲੱਗਾ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਇੱਥੇ ਨਹੀਂ ਰਹਿਣੀ ਚਾਹੀਦੀ। ਜੇਕਰ ਉੱਥੋਂ ਤੱਕ ਇਹ ਜ਼ੋਰ ਲੱਗਿਆ ਪਿਆ ਕਿ ਇਹਨਾਂ ਦੀ ਵਿਚਾਰਧਾਰਾ ਖਤਮ ਹੋਣੀ ਚਾਹੀਦੀ ਹੈ ਤੇ ਵਿਚਾਰਧਾਰਾ ਨੂੰ ਖਤਮ ਕਰਨ ਦੇ ਲਈ ਹਰ ਇੱਕ ਝਲਕੀ ਜੀ, ਹਰ ਇੱਕ ਇਹਨਾਂ ਦਾ ਕਲਚਰ ਉਹਨੂੰ ਦੱਬਣ ਦੀ ਕੋਸ਼ਿਸ਼ ਹੋਏਗੀ ਔਰ ਉਹ ਹਰ ਵਾਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ। ਲਾਸਟ ਪੜਾਵਾਂ ਵੱਲ ਵੱਧਦੇ ਆ। ਜੇਕਰ ਗੱਲ ਕੀਤੀ ਜਾਵੇ, ਹੁਣ ਲੱਗਦਾ ਵੀ 26 ਫਰਵਰੀ ਦਾ ਤੁਸੀਂ ਮੇਬੀ ਟਾਈਮ ਦਿੱਤਾ ਗਾ ਕਿ ਦਿੱਲੀ ਚੱਲੋ ਦਾ ਨਾਅਰਾ ਦਿੱਤਾ, 1 ਲੱਖ ਬੰਦੇ ਤੋਂ ਉੱਪਰ ਦਾ ਇਕੱਠ ਤੁਹਾਡੇ ਨਾਲ ਜਾਏਗਾ ਜਾਂ ਕਿਸਾਨ ਜਾਣਗੇ ਪੰਜਾਬ ਦੇ? ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ 1 ਲੱਖ ਦਾ ਕਿਹਾ ਤੇ 1 ਲੱਖ ਤੋਂ ਵੱਧ ਕਿਸਾਨ ਜਾਣਗੇ। 1 ਲੱਖ ਅਸੀਂ ਇਕੱਲਿਆਂ ਨੇ ਆਪਦੀ ਜਥੇਬੰਦੀ ਵੱਲੋਂ ਲਿਜਾਣ ਦੀ ਮਤਲਬ ਹਾਮੀ ਭਰੀ ਹੈ। ਮਾਵਾਂ ਤੋਰਨਗੀਆਂ ਆਪਣੇ ਪੁੱਤਾਂ ਨੂੰ? ਮੈਂ ਕਹਿੰਦਾ 200% ਤੋਰਨਗੀਆਂ ਮਾਵਾਂ। ਕਿਉਂ ਨਹੀਂ ਤੋਰਨਗੀਆਂ? ਮਾਵਾਂ ਦੇ ਪੁੱਤਾਂ ਦੀ ਜ਼ਮੀਨ ਬਚਾਉਣ ਵਾਸਤੇ, ਉਹਨਾਂ ਪੋਤਰਿਆਂ ਨੂੰ ਬਚਾਉਣ ਵਾਸਤੇ ਤਾਂ ਜਾ ਰਹੇ ਆ। ਕਿਉਂਕਿ ਪਹਿਲਾਂ ਵਾਲੇ ਪਰਚੇ ਹਜੇ ਪੈਂਡਿੰਗ ਪਏ ਨੇ। ਪਰਚੇ ਤਾਂ ਹੋਣਗੇ। ਦੇਖੋ, ਪਰਚਿਆਂ ਤੋਂ ਚਿੰਤਾ ਨਹੀਂ ਕਰਨੀ ਚਾਹੀਦੀ। ਪਰਚੇ, ਅੰਦੋਲਨ, ਜੇਲਾਂ ਇਹ ਸਾਨੂੰ ਝੱਲਣੀਆਂ ਹੀ ਪੈਣਗੀਆਂ ਅਗਰ ਅਸੀਂ ਜ਼ਮੀਨ ਆਪਦੀ ਬਚਾਉਣੀ ਹੈ, ਆਪਦੀ ਆਉਣ ਵਾਲੀ ਨਸਲ ਬਚਾਉਣੀ ਹੈ। ਤੇ ਸਾਨੂੰ ਉਹਦੇ ਲਈ ਇੰਨੇ ਤਕੜੇ ਹੋਣਾ ਪਏਗਾ ਕਿ ਸਰਕਾਰ ਸਾਨੂੰ ਅਗਰ 6-6 ਮਹੀਨੇ, ਸਾਲ 2-2 ਸਾਲ, 5-5 ਸਾਲ ਜੇਲ੍ਹ 'ਚ ਵੀ ਰੱਖ ਲਏ ਔਰ ਸਾਡਾ ਅਸੀਂ ਕਰਜ਼ੇ ਤੋਂ ਮੁਕਤੀ ਕਰਵਾ ਜਾਈਏ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾ ਜਾਈਏ, ਅਸੀਂ ਆਉਣ ਵਾਲਾ ਭਵਿੱਖ ਹੈ ਜਿਹੜਾ ਪੰਜਾਬ ਦਾ
ਉਹਨੂੰ ਮਤਲਬ ਸਰਦਾਰ ਕਪੂਰ ਸਿੰਘ ਵਾਲੀ ਗੱਲ ਤਾਂ ਨਹੀਂ ਕਰੋਗੇ ਜਿਹੜੀ ਉਹ ਗੱਲ ਕਿਹਾ ਕਰਦੇ ਸੀ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ? ਨਹੀਂ, ਮੈਨੂੰ ਲੱਗਦਾ ਇਹ ਜਿਹੜੀਆਂ ਗੱਲਾਂ ਨੇ ਨਾ ਸਰਦਾਰ ਕਪੂਰ ਸਿੰਘ ਹੋਰਾਂ ਦੀਆਂ ਗੱਲਾਂ ਵਾਜਬ ਨੇ। ਜੇ ਇਹ ਗੱਲਾਂ ਨਾ ਹੁੰਦੀਆਂ ਤਾਂ ਉਹਨਾਂ ਨੂੰ ਇਹ ਗੱਲਾਂ ਕਹਿਣੀਆਂ ਕਿਉਂ ਪੈਂਦੀਆਂ ਜੀ? ਇਹ ਹੁੰਦੀਆਂ ਰਹੀਆਂ ਹੁਣ, ਹੈ ਨਾ, ਸਾਰਿਆਂ ਦੇ ਸਾਹਮਣੇ ਨੇ, ਆਪਾਂ ਪਿੱਛੇ ਵੀ ਵੇਖ ਕੇ ਆਏ ਆ। ਬਿਲਕੁਲ। ਪਰ ਗੱਲ ਇਹ ਵੀ ਹੈ ਕਿ ਯਾਰ ਇਹਨਾਂ ਦੀ ਆਵਾਜ਼ ਚੁੱਕਣ ਵਾਲੇ ਵੀ ਤਾਂ ਕੋਈ ਹੈਗੇ ਆ ਨਾ, ਇਹ ਵੀ ਤਾਂ ਸਪਸ਼ਟ ਹੈ। ਨੌਜਵਾਨੀ ਕਿੰਨੀ ਕੁ ਜਾਊਗੀ ਅੱਗੇ? ਤਾਂ ਦੀਪ ਸਿੱਧੂ ਦਾ ਪ੍ਰਭਾਵ ਰਿਹਾ ਨੌਜਵਾਨੀ ਤੇ, ਲੱਖਾ ਸਿੰਘ ਸਿਧਾਣਾ ਦਾ ਪ੍ਰਭਾਵ ਰਿਹਾ ਨੌਜਵਾਨੀ ਤੇ, ਇਸ ਵਾਰ ਕੋਈ ਨੌਜਵਾਨ ਆਗੂ ਵੀ ਨਹੀਂ ਦਿਖ ਰਿਹਾ ਵਿੱਚ। ਨਹੀਂ, ਨੌਜਵਾਨ ਨੂੰ ਨਾ ਤਾਂ ਲੱਖਾ ਸਿਧਾਣਾ ਬਾਹਰ ਰਵੇ, ਕਿਸੇ ਨੇ ਬਾਹਰ ਨਹੀਂ ਰਹਿਣਾ ਯੂਥ ਦੇ ਵਿੱਚ, ਕਿਉਂਕਿ ਯੂਥ ਨੂੰ ਸਮਝਾਉਣ ਦੀ ਲੋੜ ਹੈ ਨਾ। ਜਿੰਨਾ ਚਿਰ ਯੂਥ ਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਯੂਥ ਸਾਡੇ ਤੋਂ ਵੱਖਰਾ ਹੈ। ਜਦੋਂ ਯੂਥ ਕੌਣ ਹੈ? ਮੇਰਾ ਪੁੱਤ ਯੂਥ ਹੈ, ਮੈਂ ਵੱਡੀ ਉਮਰ ਦਾ, ਮੈਂ ਬਜ਼ੁਰਗ ਹਾਂ, ਮੈਂ ਕਿਹਦੇ ਲਈ ਲੜ ਰਿਹਾ? ਆਪਦੇ ਪੁੱਤ ਲਈ, ਉਹਦੇ ਅੱਗੇ ਬੱਚੇ ਲਈ, ਇਹਦੇ ਲਈ ਲੜ ਰਿਹਾ ਨਾ। ਤੇ ਜਿਹੜਾ ਵੀ ਬਜ਼ੁਰਗ ਇੱਥੋਂ ਲੜਾਈ ਲੜੇਗਾ ਉਹਦੇ ਲਈ ਲੜੇਗਾ ਨਾ। ਕੀ ਉਹ ਬਜ਼ੁਰਗ ਦਾ ਬੱਚਾ ਘਰੇ ਬੈਠਾ ਇਹ ਸੋਚੇਗਾ ਕਿ ਮੇਰੇ ਬਾਪੂ ਦੇ ਡਾਂਗਾ ਪੈਣ ਤੇ ਮੈਂ ਘਰੇ ਬੈਠਾ ਰਹਾ? ਕਿਸੇ ਦੀ ਵਿਚਾਰਧਾਰਾ ਦਾ ਤਾਂ ਪ੍ਰਭਾਵ ਹੁੰਦਾ ਹੀ ਹੈ ਨਾ ਨੌਜਵਾਨਾਂ ਤੇ ਵੀ। ਹਾਂ, ਨਹੀਂ, ਇਹ ਗੱਲ ਠੀਕ ਹੈ, ਯੂਥ ਦੇ ਉੱਤੇ ਵਿਚਾਰਧਾਰਾ ਦਾ ਅਸਰ ਪੈਂਦਾ ਹੁੰਦਾ ਹੈ, ਪਰ ਵਿਚਾਰਧਾਰਾ ਦੇ ਨਾਲੋਂ ਵੱਡਾ ਹੈ ਕਿ ਜਿਹੜੀ ਜ਼ਮੀਨ ਹੈ ਉਹ ਬਚਾਉਣੀ ਹੈ, ਆਉਣ ਵਾਲੀ ਨਸਲ ਬਚਾਉਣੀ ਹੈ। ਸਾਡੇ ਕੋਈ ਵੀ ਨੌਜਵਾਨ ਹੈ ਜਿਹੜਾ ਯੂਥ ਦੇ ਵਿੱਚੋਂ ਆਪਦੇ ਪਿਓ ਦੀ ਦਾੜੀ ਪੱਟੀ ਦੀ ਬਰਦਾਸ਼ਤ ਨਹੀਂ ਕਰ ਸਕਦਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ। ਤਾਂ ਦੇਖਦੇ ਹਾਂ ਕਿ 26 ਫਰਵਰੀ ਦਾ ਜੋ ਨਾਰਾ ਦਿੱਤਾ ਦਿੱਲੀ ਚੱਲੋ ਦਾ, ਕਿੰਨੇ ਕੁ ਨੌਜਵਾਨ ਤੇ ਕਿੰਨੇ ਕੁ ਕਿਸਾਨ ਫੇਰ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਜਾ ਕੇ ਬੈਠਦੇ ਨੇ, ਫੇਰ ਦਿੱਲੀ ਪੁਲਿਸ ਜਾਂ ਹਰਿਆਣਾ ਪੁਲਿਸ ਦੇ ਬੈਰੀਗੇਡ ਤੋੜ ਕੇ ਅੱਗੇ ਵੱਧਦੇ ਨੇ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਇੱਕ ਵਾਰ ਫੇਰ ਹੋਕਾ ਦੇ ਰਹੇ ਹੋ ਕਿ ਦਿੱਲੀ ਚੱਲੋ। ਦਿੱਲੀ ਚੱਲੋ ਦਾ ਜੋ ਪਹਿਲਾ ਨਾਰਾ ਦਿੱਤਾ ਸੀ ਉਸੇ ਨਾਰੇ ਦੇ ਤਹਿਤ ਫੇਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ। ਉਦੋਂ ਇੱਕ ਚਿੱਠੀ ਉਹਦਾ ਆਧਾਰ ਸੀ ਜਿਹਦੇ 'ਚ ਕਿਹਾ ਗਿਆ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਵੀ ਦੇਵਾਂਗੇ। ਬਿਲਕੁਲ। ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਪੱਤਰਕਾਰ ਸ਼ਹੀਦ ਕੀਤੇ ਗਏ ਸੀ ਉਹਨਾਂ ਦਾ ਇਨਸਾਫ ਵੀ ਦੇਵਾਂਗੇ। ਸਰਕਾਰ ਨੇ 2014 'ਚ ਇੱਕ ਵਾਅਦਾ ਕਰਿਆ ਸੀ ਆਪਣੇ ਨਾਲ, ਪੂਰੇ ਦੇਸ਼ ਨਾਲ, ਬਿਲਕੁਲ, ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅਗਰ ਸਾਡੀ ਸਰਕਾਰ ਬਣਦੀ ਹੈ ਤਾਂ। 10 ਸਾਲ ਸੱਤਾ ਦਾ ਆਨੰਦ ਵੀ ਮਾਣ ਲਿਆ, ਲੇਕਿਨ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ। ਹਿੰਦੀ ਅਖਬਾਰਾਂ ਨੇ ਜਿਹੜੀਆਂ ਕਿ ਖਬਰਾਂ ਲਾਈਆਂ, ਜਿਹੜੀ ਕਿ ਹੁਣੇ ਤੁਸੀਂ ਚਰਚਾ ਕਰ ਰਹੇ ਸੀਗੇ ਕਿਸਾਨਾਂ ਦੇ ਨਾਲ, ਜਿਹੜੀ ਕਿ ਆਮ ਕਿਸਾਨਾਂ ਨੂੰ ਨਹੀਂ ਪਤਾ ਹੈਗੀ ਤੇ ਨਾ ਹੀ ਉਹ ਕੋਈ ਟੀਵੀ ਚੈਨਲ, ਨਾ ਹੀ ਕੋਈ ਪੱਤਰਕਾਰ ਉਸ ਨੂੰ ਨਸ਼ਰ ਕਰ ਰਿਹਾ। ਉਹਦੇ 'ਚ ਕਿਹਾ ਗਿਆ ਕਿ वर्ल्ड बैंक ने अपनी नीति स्पष्ट करते हुए बताया कि हमें भारत के अंदर किसानों की जरूरत नहीं है। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਾਰ ਫੇਰ ਜਿਹੜੀ ਕਿ ਮੁਲਾਕਾਤ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਰਵਾ ਰਹੇ ਹਾਂ। ਇਸ ਮੁਲਾਕਾਤ ਦੇ ਤਹਿਤ ਬਹੁਤ ਕੁਝ ਅਜਿਹਾ ਗਾ ਜਿਹੜਾ ਕਿ ਸਾਹਮਣੇ ਆਵੇਗਾ, ਜਿਸ ਦੇ ਤਹਿਤ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਦਿੱਲੀ ਅੰਦੋਲਨ ਨੂੰ ਲੈ ਕੇ ਪੁੱਛਾਂਗੇ, ਕਿਉਂਕਿ ਦਿੱਲੀ ਕਿਸਾਨ ਅੰਦੋਲਨ ਚੱਲਿਆ ਤਾਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਨਿਕਲੀਆਂ ਜਿਹੜੀਆਂ ਜਥੇਬੰਦੀਆਂ ਨੇ ਸਰਕਾਰ ਦੇ ਨਾਲ ਸਮਝੌਤੇ ਕੀਤੇ ਤੇ ਸਰਕਾਰ ਦੀ ਬੋਲੀ ਬੋਲਦਿਆਂ ਰਹੀਆਂ। ਪਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਅਸੀਂ ਉਹ ਜਥੇਬੰਦੀਆਂ ਦੇ ਵਿੱਚੋਂ ਨਹੀਂ ਆਉਂਦੇ, ਅਸੀਂ ਗੈਰ ਰਾਜਨੀਤਿਕ ਜਥੇਬੰਦੀਆਂ ਦੀ ਗੱਲ ਕਰਾਂਗੇ ਤੇ ਅਸੀਂ ਗੈਰ ਰਾਜਨੀਤਿਕ ਹੀ ਰਹਿਣਾਗਾ। ਬੇਸ਼ੱਕ ਐਸਐਸਐਮ ਬਣਿਆ, ਸੰਯੁਕਤ ਸਮਾਜ ਮੋਰਚਾ ਬਣਿਆ, ਜਿਸ ਮੋਰਚੇ ਦੇ ਤਹਿਤ ਇਲੈਕਸ਼ਨ ਲੜੇ ਗਏ, ਰਾਜੇਵਾਲ ਨੂੰ ਪ੍ਰਧਾਨਗੀ ਦਿੱਤੀ ਗਈ, ਤਾਂ ਉਸ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਗੱਲਬਾਤ ਅੱਜ ਫੇਰ ਇੱਕ ਜਿਹੜੀ ਕਿ ਛੇੜਾਂਗੇ। ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡੱਲੇਵਾਲ ਸਾਹਿਬ, ਸ਼ੁਰੂਆਤ ਉੱਥੋਂ ਹੀ ਕਰ ਲਈਏ ਕਿ ਇੱਕ ਵਾਰ ਫੇਰ ਹੋਕਾ ਦੇ ਰਹੇ ਹੋ ਕਿ ਦਿੱਲੀ ਚੱਲੋ। ਦਿੱਲੀ ਚੱਲੋ ਦਾ ਜੋ ਪਹਿਲਾ ਨਾਰਾ ਦਿੱਤਾ ਸੀ ਉਸੇ ਨਾਰੇ ਦੇ ਤਹਿਤ ਫੇਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ। ਹਾਂ, ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਢਿੱਲੋਂ ਸਾਹਿਬ ਜਿਹੜਾ ਸਰਕਾਰਾਂ ਦਾ ਰਵੱਈਆ ਜੀ, ਸਾਡੇ ਨਾਲ ਅੰਦੋਲਨ ਦੇ ਦੌਰਾਨ ਜਦੋਂ ਅੰਦੋਲਨ ਦੀ ਸਮਾਪਤੀ ਦਾ ਸਮਾਂ ਆਇਆ ਜਾਂ ਉਹਨੂੰ ਇਹ ਕਹਿ ਲਈਏ ਪੋਸਟਪੋਨ ਕਰਨ ਦਾ ਸਮਾਂ ਆਇਆ ਜੀ, ਉਦੋਂ ਇੱਕ ਚਿੱਠੀ ਉਹਦਾ ਆਧਾਰ ਸੀ
ਜਿਹਦੇ 'ਚ ਕਿਹਾ ਗਿਆ ਕਿ ਅਸੀਂ MSP ਦੀ ਗਰੰਟੀ ਦਾ ਕਾਨੂੰਨ ਵੀ ਦੇਵਾਂਗੇ। ਬਿਲਕੁਲ। ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਪੱਤਰਕਾਰ ਸ਼ਹੀਦ ਕੀਤੇ ਗਏ ਸੀ ਉਹਨਾਂ ਦਾ ਇਨਸਾਫ ਵੀ ਦੇਵਾਂਗੇ। ਬਿਲਕੁਲ। ਅਸੀਂ ਜਿਹੜਾ ਬਿਜਲੀ ਸੋਧ ਬਿੱਲ ਆ ਜਿਹੜਾ ਸਟੇਕ ਹੋਲਡਰਸ ਦੇ ਨਾਲ ਆਮ ਖਪਤਕਾਰਾਂ ਨਾਲ ਗੱਲ ਕੀਤੇ ਬਿਨਾਂ ਨਹੀਂ ਲੈ ਕੇ ਆਵਾਂਗੇ। ਇਦੋਂ ਵੀ ਗਾਹਾਂ ਸਾਡੇ ਵਾਲੇ ਵੀ ਕਮਿਟਮੈਂਟ ਕੀਤੀ ਗਈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਵੀ ਕਰਾਂਗੇ ਜੀ। ਔਰ ਕਿਸੇ ਵੀ ਕਿਸਾਨ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਦੇ ਦੌਰਾਨ ਮੁਕੱਦਮਾ ਸਾਰੇ ਮੁਕੱਦਮੇ ਵਾਪਸ ਲਵਾਂਗੇ। ਲੇਕਿਨ ਜੋ ਹੀ ਮਤਲਬ ਮੋਰਚਾ ਉੱਥੇ ਅਸੀਂ ਸਸਪੈਂਡ ਕਰਕੇ ਚਾਲੇ ਪਾਏ, ਸਰਕਾਰ ਆਪਦੀਆਂ ਸਾਰੀਆਂ ਗੱਲਾਂ ਤੋਂ ਉਸੇ ਟਾਈਮ ਘੁੰਮ ਗਈ ਜੀ। ਉਸ ਤੋਂ ਅਗਲੀ ਗੱਲ ਸਰਕਾਰ ਨੇ 2014 ਚ ਇੱਕ ਵਾਅਦਾ ਕਰਿਆ ਸੀ ਆਪਣੇ ਨਾਲ, ਪੂਰੇ ਦੇਸ਼ ਨਾਲ, ਬਿਲਕੁਲ, ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅਗਰ ਸਾਡੀ ਸਰਕਾਰ ਬਣਦੀ ਹੈ ਤਾਂ। ਉਹ ਹਜੇ ਤੱਕ ਲਾਗੂ ਨਹੀਂ ਕੀਤੀ। ਇੱਕ ਇਹ ਵਾਅਦਾ ਸੀਗਾ, ਮੇਰਾ ਖਿਆਲ ਬਹੁਤ ਸਾਰੀਆਂ ਸਟੇਜਾਂ ਤੇ ਬੋਲੇ ਕਿ ਅਸੀਂ ਕਿਸਾਨਾਂ ਦਾ ਸੰਪੂਰਨ ਕਰਜ਼ ਮੁਕਤੀ ਕਰਾਂਗੇ ਅਗਰ ਅਸੀਂ ਸੱਤਾ ਤੇ ਆਉਣੇ ਆ ਤਾਂ ਜੀ। ਲੇਕਿਨ ਲੋਕਾਂ ਨੇ ਤਾਂ ਸੱਤਾ ਤੇ ਲੈਣ ਦੇ 10 ਸਾਲ ਸੱਤਾ ਦਾ ਆਨੰਦ ਵੀ ਮਾਣ ਲਿਆ, ਲੇਕਿਨ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ, ਉਹ ਵਾਅਦੇ ਪੂਰੇ ਨਹੀਂ ਹੋਏ ਜੀ। ਹੁਣ ਉਸ ਤੋਂ ਵੀ ਗਾਹਾਂ ਵੱਧ ਕੇ ਸਰਕਾਰ ਨੇ ਪਿੱਛੇ ਜਦੋਂ G20 ਹੋਇਆ ਉਹਦੇ ਵਿੱਚ ਇਹ ਕਰ ਦਿੱਤਾ ਕਿ ਜਿਹੜੇ ਸਾਡੇ ਡਰਾਈ ਫਰੂਟ ਦੇ ਫਾਰਮਰ ਨੇ ਜਾਂ ਫਰੂਟ ਦੇ ਫਾਰਮਰ ਨੇ ਉਹਨਾਂ ਲਈ ਇਹ ਕਰਤਾ ਕਿ ਜਿਹੜਾ ਬਾਹਰ ਤੋਂ ਫਰੂਟ ਜਾਂ ਡਰਾਈ ਫਰੂਟ ਆਉਣਾ ਹੈ ਉਹਦੇ ਚੋਂ 18% ਇੰਪੋਰਟ ਡਿਊਟੀ ਘਟਾਤੀ। ਜੇ ਇੰਪੋਰਟ ਡਿਊਟੀ ਬਾਹਰਲੇ ਫਰੂਟ ਤੋਂ ਘਟੇਗੀ 18% ਤਾਂ ਸਾਡੇ ਕਿਸਾਨਾਂ ਦਾ ਵੀ ਰੇਟ 18% ਫਸਲ ਦਾ ਡਿੱਗੇਗਾ ਜੀ। ਹੁਣ ਉਸੇ ਤੋਂ ਅੱਗੇ ਜਾ ਕੇ ਬੜੇ ਮੁਕਮੇ ਰੂਪ ਨਾਲ, ਬੜੇ ਮੁਕਮੇ ਢੰਗ ਨਾਲ G20 ਦੇ ਦੌਰਾਨ ਹੀ ਇਹ ਫੈਸਲਾ ਲੈ ਲਿਆ ਕਿ ਕਣਕ ਤੇ ਛੋਲਿਆਂ ਤੋਂ ਵੀ, ਪੋਲਟਰੀ ਪ੍ਰੋਡਕਟਾਂ ਤੋਂ ਵੀ, ਡੇਅਰੀ ਪ੍ਰੋਡਕਟਾਂ ਤੋਂ ਵੀ ਅਸੀਂ ਇੰਪੋਰਟ ਡਿਊਟੀ ਖਤਮ ਕਰ ਦਿਆਂਗੇ। ਹੁਣ ਜੇ ਬਾਹਰਲਾ ਮੱਖਣ ਆ ਕੇ ਇੱਥੇ ਸਸਤਾ ਵਿਕੂਗਾ ਤਾਂ ਦੇਸ਼ ਦੀ ਡੇਅਰੀ, ਸਾਡੀ ਪੰਜਾਬ ਦੀ ਡੇਅਰੀ, ਭਾਰਤ ਦੇ ਡੇਅਰੀ ਫਾਰਮਰ ਬਿਲਕੁਲ ਬਰਬਾਦ ਹੋ ਜਾਣਗੇ ਜੀ। ਬਹੁਤ ਸਾਰੇ ਸਟੇਟ ਇਹੋ ਜਿਹੇ, ਕੰਟਰੀ ਇਹੋ ਜਿਹੇ ਨੇ ਜਿਹੜੇ ਮੁਰਗੇ ਦਾ ਕੇਵਲ ਮਾਸ ਜਿਹੜੇ ਵਰਤਦੇ ਨੇ ਮੁਲਕ, ਉਹ ਮੁਰਗੇ ਦੀ ਕੇਵਲ ਛਾਤੀ ਖਾਂਦੇ, ਬਾਕੀ ਨਹੀਂ ਖਾਂਦੇ। ਔਰ ਸਾਡੇ ਭਾਰਤ ਦੇ ਵਿੱਚ ਲੈਗ ਪੀਸ ਨੂੰ ਇੱਕ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਉਹਨਾਂ ਦੀ ਉਹ ਵੇਸਟੇਜ ਹੈ, ਉਹਨਾਂ ਦੀ ਵੇਸਟੇਜ ਨੇ ਆ ਕੇ ਸਾਡੇ ਇੱਥੇ ਜਿਹੜਾ ਉਹਨਾਂ ਦਾ ਕੂੜਾ ਸੀਗਾ, ਸਾਡੇ ਇੱਥੇ ਆ ਕੇ ਉਹਨਾਂ ਦੇ ਲੈਗ ਪੀਸਾਂ ਨੇ ਸਾਡੀ ਡੇਅਰੀ ਆਪਣਾ ਪੋਲਟਰੀ ਪ੍ਰੋਡਕਟ ਨੂੰ ਬਿਲਕੁਲ ਤਹਿਸ਼-ਨਹਿਸ਼ ਕਰਨਾ ਹੈ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਸਾਡੇ ਕਿਸਾਨ ਵਿਚਾਰੇ ਅਵੇਅਰ ਨੇ। ਨਾ ਕਿਸੇ ਅਖਬਾਰ ਦੇ ਵਿੱਚ ਸਰਕਾਰ ਦਾ ਐਡਾ ਦਬਦਬਾ ਹੈ, ਕਿਸੇ ਅਖਬਾਰ 'ਚ ਖਬਰ ਨਹੀਂ ਨਸ਼ਰ ਹੋਣ ਦਿੱਤੀ ਜੀ, ਕਿਸੇ ਚੈਨਲ ਦੇ ਉੱਤੇ ਨਹੀਂ ਬੋਲਣ ਦਿੱਤਾ, ਕਿਸੇ ਦੀ ਆਵਾਜ਼ ਨਹੀਂ ਨਿਕਲੀ ਅੱਜ ਤੱਕ। ਤੋਂ ਅਸੀਂ ਇਹਨੂੰ ਤਾਂ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਨਿਕਲੋ, ਲੋਕਾਂ ਤੱਕ ਇਹ ਗੱਲ ਲੈ ਕੇ ਜਾਈਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕੀ ਕਰਨ ਜਾ ਰਹੀ ਹੈ। ਉਹਦੇ ਆਧਾਰ ਦੇ ਉੱਤੇ ਹੀ ਅਸੀਂ ਪ੍ਰੋਗਰਾਮ ਲਿਖਿਆ ਗਿਆ ਸਾਡਾ ਕਿ ਅਸੀਂ ਫਰਵਰੀ ਦੇ ਵਿੱਚ ਪਹਿਲਾਂ ਸਾਡਾ SKM ਨਾਨ ਪੋਲੀਟੀਕਲ ਵੱਲੋਂ ਇਕੱਲੇ ਵੱਲੋਂ ਪ੍ਰੋਗਰਾਮ ਸੀ, ਫਿਰ ਉੱਤਰੀ ਭਾਰਤ ਦੀਆਂ ਕੁਝ ਜਥੇਬੰਦੀਆਂ 18 ਕ ਉਹਨਾਂ ਨੇ ਵੀ ਸਾਨੂੰ ਆ ਕੇ ਤਾਲਮੇਲ ਨਾਲ ਪ੍ਰੋਗਰਾਮ ਸਾਡੇ ਨਾਲ ਕਰਨ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਉਹ ਸਾਡੇ ਨਾਲ ਉਹ ਵੀ ਨੇ। ਪਿਛਲੇ ਦਿਨਾਂ ਦੇ ਵਿੱਚ 32-33 ਜਥੇਬੰਦੀਆਂ ਸਾਡੇ ਨਾਲ ਆ ਕੇ ਦੱਖਣੀ ਭਾਰਤ ਦੇ ਵਿੱਚੋਂ ਵੀ ਸਾਡੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਹੈ। ਤੋਂ ਵਾਹਿਗੁਰੂ ਦੇ ਹੁਕਮ ਦੇ ਨਾਲ ਇੱਕ ਵੱਡਾ ਅੰਦੋਲਨ ਹੋਣ ਵੱਲ ਨੂੰ ਜਾ ਰਿਹਾ ਹੈ। ਡੱਲੇਵਾਲ ਸਾਹਿਬ, ਜਿਵੇਂ ਤੁਸੀਂ ਸਟੇਜਾਂ ਦੇ ਉੱਪਰੋਂ ਕਿਸਾਨਾਂ ਦੇ ਨਾਲ ਜਿਹੜੀ ਵਿਚਾਰ ਚਰਚਾ ਕਰਦੇ ਹੋ, ਕਿਸਾਨਾਂ ਨੂੰ ਦੱਸਦੇ ਹੋ ਕਿ ਇੱਕ ਵਰਲਡ ਬੈਂਕ ਨੇ ਐਲਾਨ ਜਾਰੀ ਕੀਤਾ, ਇੱਕ ਜਿਹੜਾ ਵਰਲਡ ਬੈਂਕ ਨੇ ਕਿਸਾਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਹਿੰਦੀ ਅਖਬਾਰਾਂ ਨੇ ਜਿਹੜੀਆਂ ਕਿ ਖਬਰਾਂ ਲਾਈਆਂ, ਜਿਹੜੀ ਕਿ ਹੁਣੇ ਤੁਸੀਂ ਚਰਚਾ ਕਰ ਰਹੇ ਸੀਗੇ ਕਿਸਾਨਾਂ ਦੇ ਨਾਲ, ਜਿਹੜੀ ਕਿ ਆਮ ਕਿਸਾਨਾਂ ਨੂੰ ਨਹੀਂ ਪਤਾ ਹੈਗੀ ਤੇ ਨਾ ਹੀ ਉਹ ਕੋਈ TV ਚੈਨਲ, ਨਾ ਹੀ ਕੋਈ ਪੱਤਰਕਾਰ ਉਸ ਨੂੰ ਨਸ਼ਰ ਕਰ ਰਿਹਾ। ਪਰ ਅੱਜ ਅਸੀਂ ਤੁਹਾਡੇ ਨਾਲ ਸਬੱਬ ਬਣਿਆ ਇਸ ਗੱਲ ਨੂੰ ਲੈ ਕੇ ਚਰਚਾ ਜਿਹੜੀ ਕਿ ਕਰਨੀ ਚਾਹੁੰਦੇ ਹਾਂ ਕੁਛ। ਹਾਂ ਦੇਖੋ, ਜਿਹੜੀ ਵਰਲਡ ਬੈਂਕ ਦੀ ਖਬਰ ਲੱਗੀ ਵਰਲਡ ਬੈਂਕ ਦੇ ਹਵਾਲੇ ਤੋਂ, ਉਹਦੇ 'ਚ ਬੜਾ ਸਪਸ਼ਟ ਕਿਹਾ ਗਿਆ ਹੈ, ਹਿੰਦੀ ਅਖਬਾਰ ਦੀ ਖਬਰ ਆ ਉਹ, ਉਹਦੇ 'ਚ ਕਿਹਾ गया कि वर्ल्ड बैंक ने अपनी नीति स्पष्ट करते हुए बताया कि हमें भारत के अंदर किसानों की जरूरत नहीं है, हमें यहाँ लेबर चाहिए, मजदूर चाहिए। बिल्कुल ये स्पष्ट किया है। उस तो अगली लाइन दे विच लिखते हैं कि जिहड़ा ये फार्मर है, जिहड़ा हुण फार्मिंग सिस्टम ढांचा चल रहा है, ये कदे तां खादां तो सबसिडी मंगते हैं, कदे बीज ते सबसिडी मंगते हैं, यानी ਵੱਖ-ਵੱਖ तरीकों नाल सातों सबसिडी मंगते हैं जी। तो ये नालों चंगा है कि इन्हां सारिਆਂ ਨੂੰ पासे करो, इन्हां तो जमीन फड़ो तो इत्थे वड्डे क्लस्टर तैयार करो। और लास्ट दे तो बड़ी चिंता वाली गल है जिहड़ी साडे किसानां नूं नहीं पता, उन्होंने कहा कि रूप है जिहड़ा इत्थे ये नीति जिहड़ी लागू हुंदी, इहदा असर
ਨਜ਼ਰ ਵੀ ਆ ਰਿਹਾ ਹੈ। ਤਾਂ ਉਸੇ 'ਚੋਂ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਇੱਥੇ ਸਾਡੇ ਕਿਸਾਨਾਂ ਨੂੰ ਇਹ ਸਾਰੀਆਂ ਗੱਲਾਂ ਤੋਂ ਜਾਣਕਾਰੀ ਦੇਵਾਂ, ਕਿਉਂਕਿ ਸਰਕਾਰ ਨੇ ਅੱਜ ਜਦੋਂ ਜੇ ਇਹਨੂੰ ਪਿੱਛੇ ਤੋਂ ਢਿੱਲੋਂ ਸਾਹਿਬ ਨਿਗਾਹ ਮਾਰੋਗੇ ਤੁਸੀਂ ਜੀ, ਗੈਟ ਤੇ ਸਾਈਨ ਹੁੰਦੇ ਨੇ ਪਹਿਲੀ ਵਾਰੀ 1948 ਚ। ਭਾਰਤ 1948 ਤੋਂ ਦਾ ਮੈਂਬਰ ਤੁਰਿਆ ਆ ਰਿਹਾ ਹੈ। ਬੈਕਡੋਰ ਤੋਂ ਸਾਡੇ ਦੇਸ਼ ਦੇ ਉੱਤੇ ਲੁਕਵੇਂ ਢੰਗ ਨਾਲ ਰਾਜ ਕਰਨ ਵਾਲੀਆਂ ਧਿਰਾਂ ਦਾ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਡੀਆ ਤੇ ਮੁੜ ਦੁਬਾਰਾ ਕਬਜ਼ਾ ਕਿਵੇਂ ਕੀਤਾ ਜਾ ਸਕਦਾ ਹੈ। ਉਸੇ ਵੇਲੇ ਸੰਵਿਧਾਨ ਬਣਿਆ 1950 ਚ ਤੇ 1951 ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ ਜੀ, ਜਿਸ ਅਮੈਂਡਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਆਹ ਜਿਹੜਾ ਨੌਵਾਂ ਅਸੀਂ ਅਧਿਆਏ ਦੇਣ ਲੱਗੇ ਆ ਭਾਰਤ ਦੇ ਸੰਵਿਧਾਨ ਨੂੰ, ਇਸ 9ਵੇਂ ਸ਼ਡਿਊਲ ਦੇ ਵਿੱਚ ਜਿੰਨੇ ਵੀ ਕਾਨੂੰਨ ਦਰਜ ਕੀਤੇ ਜਾਣਗੇ ਇਹਨਾਂ ਦੇ ਖਿਲਾਫ ਇੰਡੀਆ ਦੇ ਲੋਕ ਕੋਰਟ ਨਹੀਂ ਜਾ ਸਕਣਗੇ। ਉਹਦੇ ਵਿੱਚ ਇਹਨਾਂ ਨੇ ਲੈਂਡ ਐਕੁਜੀਸ਼ਨ ਐਕਟ ਲੈ ਕੇ ਆਂਦਾ, ਉਹਦੇ ਵਿੱਚ ਹੀ ਅੱਗੇ ਜਾ ਕੇ ਜਿਹੜਾ ਸੀਗਾ ਜ਼ਰੂਰੀ ਵਸਤਾਂ ਦਾ ਕਾਨੂੰਨ ਐਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਸੋਧ ਕਰਕੇ ਉਹ ਵੀ ਲੈ ਕੇ ਆਂਦਾ। ਸੋ ਇਹ ਸਾਰਾ ਕੁਝ ਉਹਦੇ 'ਚ ਲੈ ਕੇ ਆਏ। ਉਹਦੇ ਰਾਹੀਂ ਕਿਸਾਨ ਆਪਦੀ ਫਸਲ ਦਾ ਰੇਟ ਨਹੀਂ ਕੋਰਟ 'ਚੋਂ ਜਾ ਕੇ ਪੂਰਤੀ ਨਹੀਂ ਕਰਵਾ ਸਕਦਾ। ਹੁਣ ਉਹ ਕਿਉਂ ਹੋਇਆ? ਕਿਉਂਕਿ ਇੱਕ ਸਾਜ਼ਿਸ਼ ਸੀ ਕਿ ਕਿਸਾਨ ਤੋਂ ਜ਼ਮੀਨ ਲੈਣੀ ਆ, ਜ਼ਮੀਨ ਲੈਣੀ ਹੈ ਤਾਂ ਕਿਸਾਨ ਨੂੰ ਕਰਜ਼ਾਈ ਕਰਨਾ ਜ਼ਰੂਰੀ ਹੈ। ਜੇ ਕਿਸਾਨ ਨੂੰ ਕਰਜ਼ਾਈ ਕਰਨਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਕਿ ਉਹਨੂੰ ਫਸਲ ਦਾ ਰੇਟ ਲਾਗਤ ਨਾਲੋਂ ਹਮੇਸ਼ਾ ਘੱਟ ਦਿਓ। ਇੱਕ ਬਦਕਿਸਮਤੀ ਸਾਡੀ ਇਹ ਰਹੀ ਕਿ ਸਾਡੇ ਕਿਸਾਨਾਂ ਨੂੰ ਸੁਭਾਅ ਨਹੀਂ ਲੇਖਾ ਜੋਖਾ ਕਰਨ ਦਾ, ਆਪਦੇ ਘਰਾਂ 'ਚ ਹਿਸਾਬ ਕਰਨ ਦਾ, ਜਿਹਦੇ 'ਚੋਂ ਅੱਜ ਸਾਡਾ ਕਿਸਾਨ ਨੂੰ ਅਜੇ ਤੱਕ ਵੀ ਨਹੀਂ ਪਤਾ ਕਿ ਸਾਡੀ ਕਾਸਟ ਆਫ ਪ੍ਰੋਡਕਸ਼ਨ ਕੀ ਹੈ। ਹੁਣ ਉਹ ਜਿਹੜੀ ਜੇਕਰ ਕਾਸਟ ਆਫ ਪ੍ਰੋਡਕਸ਼ਨ 3200 ਆਈ 1 ਕੁਇੰਟਲ ਕਣਕ ਤੇ ਸਰਕਾਰ ਉਹਨੂੰ 2300 ਦੇ ਕੇ ਘਰ ਪੂਰਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਤਾਂ ਫਿਰ ਜਿਹੜਾ 900 ਰੁਪਈਆ ਕਿਸਾਨ ਨੂੰ ਪਰ ਕੁਇੰਟਲ ਘਾਟਾ ਪੈਣਾ ਤਾਂ ਉਹ ਤਾਂ ਕਿਸਾਨ ਮਰੇਗਾ ਹੀ ਮਰੇਗਾ। ਉਹਦੇ ਜ਼ਰੀਏ ਕਿਸਾਨ ਨੂੰ ਬੈਂਕ ਵੱਲ ਤੋਰਿਆ ਗਿਆ। ਇੱਕ ਹੋਰ ਨੀਤੀ ਤੁਹਾਡੇ ਧਿਆਨ 'ਚ ਲਿਆ ਦਿੰਦਾ ਮੈਂ ਜੀ। ਦੇਖੋ ਪਿਛਲੇ ਸਮੇਂ ਜਦੋਂ ਸਨ 2000 ਚ ਨਵੀਂ ਐਗਰੀਕਲਚਰ ਪਾਲਿਸੀ ਭਾਰਤ ਸਰਕਾਰ ਨੇ ਬਣਾਈ, ਉਹਦੇ 'ਚ ਬੜਾ ਕਲੀਅਰ ਕੱਟ ਮੈਂਸ਼ਨ ਕੀਤਾ ਗਿਆ ਕਿ ਇੱਥੇ ਵੱਡੇ ਵੱਡੇ ਫਾਰਮ ਤਿਆਰ ਕਰਨੇ ਆ ਜੀ। ਇਹਦੇ 'ਚ ਮੈਂਸ਼ਨ ਕਰਤਾ, ਅੱਗੇ ਜਾ ਕੇ ਉਹਦੇ ਤੇ ਅਮਲ ਹੋਣਾ ਸ਼ੁਰੂ ਹੋ ਗਿਆ। ਬੈਂਕਾਂ ਨੂੰ ਇਹ ਕਿਸੇ ਕਿਸਾਨ ਦੀ ਮੰਗ ਨਹੀਂ, ਕਿਸੇ ਯੂਨੀਅਨ ਦੀ ਮੰਗ ਨਹੀਂ, ਕਿਸੇ ਪਿੰਡ ਦੀ ਪੰਚਾਇਤ ਦੀ ਮੰਗ ਨਹੀਂ ਕਿ ਸਾਡਾ ਪਿੰਡ ਇੱਕ ਬੈਂਕ ਨੂੰ ਲਾ ਦਿਓ। ਉਹ ਕਾਹਤੋਂ ਲਾਤਾ? ਔਰ ਪਿੰਡ ਬੈਂਕਾਂ ਨਾਲ ਜੋੜੇ ਗਏ, ਫਿਰ 4-4 ਪਿੰਡ ਜੋੜੇ ਗਏ। ਉਹ ਕੋਸ਼ਿਸ਼ ਉਹਨਾਂ ਦੀ ਇਹੀ ਸੀ ਜਿਹੜੀ ਉਹ ਲਾਸਟ ਤੇ ਕਈ ਲੈਣ ਉਹਨਾਂ ਨੇ ਕਿ ਸਾਨੂੰ ਉਹਦਾ ਅਸਰ ਨਜ਼ਰ ਆ ਵੀ ਰਿਹਾ ਹੈ। ਭਾਵ ਉਹਨਾਂ ਦੇ ਮੁਤਾਬਕ ਉਹ ਕਲਸਟਰ ਬਣ ਗਿਆ। ਉਹ 4 ਪਿੰਡਾਂ ਦੀ ਜ਼ਮੀਨ ਇੱਕ ਬੈਂਕ ਦੇ ਵਿੱਚ ਆਰਡਰ ਹੋ ਗਈ ਹੈ ਔਰ ਉਹ ਕਰਜ਼ਾ ਵੀ ਇੰਨਾ ਕੁ ਚਲਿਆ ਗਿਆ ਕਿਸਾਨਾਂ ਬੰਨੀ ਕਿ ਕਿਸਾਨ ਹੁਣ ਆਪਦੀ ਜ਼ਮੀਨ ਦੇ ਮੁਤਾਬਕ, ਆਪਦੀ ਫਸਲ ਦੇ ਮੁਤਾਬਕ ਉਹ ਕਰਜ਼ਾ ਨਹੀਂ ਉਤਾਰ ਸਕਣਗੇ। ਇਹ ਨਹੀਂ ਲੱਗਦਾ ਹੈ ਕਿ ਨਿਊ ਵਰਲਡ ਦੀ ਜਿਹੜੀ ਨੀਤੀ ਆ ਉਸ ਦੇ ਤਹਿਤ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਕਿਸਾਨ ਜ਼ਮੀਨਾਂ ਵੇਚ ਕੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਨੇ ਕਿ ਸਾਡੀ ਕਰੋੜ ਰੁਪਏ ਦੀ ਜ਼ਮੀਨ ਵਿਕ ਗਈ ਆ, ਇੱਥੋਂ ਦੀ ਰੋਡ ਨਿਕਲ ਜੇ। ਕਿਸਾਨ ਤਾਂ ਅਰਦਾਸਾਂ ਕਰਦੇ ਨੇ ਕਿ ਸਾਡੀ ਜ਼ਮੀਨ ਵਿੱਚ ਦੀ ਰੋਡ ਨਿਕਲਣਾ ਚਾਹੀਦਾ ਇੱਕ ਅੱਧਾ। ਇਹ ਬਿਲਕੁਲ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ, ਇਹਦੀ ਬੈਕ ਦੇ ਉੱਤੇ ਨਿਊ ਵਰਲਡ ਆਰਡਰ ਹੀ ਖੜਾ ਹੈ। ਇਹਦੀ ਬੈਕ ਦੇ ਉੱਤੇ ਨਿਊ ਵਰਲਡ ਆਰਡਰ ਹੀ ਖੜਾ ਹੈ। ਤੁਸੀਂ ਨੋਟ ਕਰਿਓ ਇੱਕ ਗੱਲ ਹੋਰ ਮੈਂ ਤੁਹਾਡੇ ਧਿਆਨ 'ਚ ਲਿਆ ਦਿੰਦਾ। ਜਦੋਂ 1994 ਦੇ ਵਿੱਚ ਭਾਰਤ ਦੇ ਕੋਲੋਂ ਗੈਟ ਤੇ ਸਾਈਨ ਦੁਬਾਰਾ ਕਰਵਾਏ ਗਏ, 86 ਦੇ ਵਿੱਚ ਉਸੇ ਗੈਟ ਨੂੰ ਸੋਧ ਕੇ ਨਵਾਂ ਰੂਪ ਲਿਆ ਕੇ 86 ਦੇ ਵਿੱਚ ਭਾਰਤ ਦੇ ਕੋਲੋਂ ਖਰੜਾ ਆਉਂਦਾ ਹੈ। ਜਦੋਂ ਭਾਰਤ ਕੋਲੇ ਉਹ ਖਰੜਾ ਆਇਆ, ਉਸ ਵੇਲੇ ਭਾਰਤ ਦੇ ਵਿੱਚ ਇੱਕ SP ਸ਼ੁਕਲਾ ਨਾਂ ਦਾ ਇੱਕ ਬਹੁਤ ਸਿਆਣਾ ਅਧਿਕਾਰੀ ਬੈਠਾ ਸੀ। ਉਹਨੇ ਕਿਹਾ ਵੀ ਭਾਰਤ ਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ, ਇੰਡੀਆ ਲਈ ਬਹੁਤ ਖਤਰਨਾਕ ਹੈ, ਕਿਉਂਕਿ ਉਹਦੇ 'ਚ ਲਿਖਿਆ ਹੈ ਉਹਦਾ ਜਿਹੜਾ ਗੈਟ ਦਾ ਜਿਹੜਾ 12ਵਾਂ ਅਧਿਆਇ ਹੈ ਉਹ ਸਾਰਾ ਐਗਰੀਕਲਚਰ ਨਾਲ ਰਿਲੇਟਡ ਹੈ। ਉਹਦੇ 'ਚ ਇਹ ਲਿਖਿਆ ਕਿ MSP ਦੇਣੀ ਬੰਦ ਕਰਨੀ ਹੈ। ਉਹਦੇ 'ਚ ਲਿਖਿਆ ਕਿ ਕਿਸਾਨਾਂ ਨੂੰ ਸਪੋਰਟ ਰੇਟ ਆਪਣਾ ਜਿਹੜਾ ਕਿਸੇ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰਨੀ ਹੈ। ਉਹਦੇ 'ਚ ਲਿਖਿਆ ਕਿ ਇੱਥੇ ਵੱਡੇ ਫਾਰਮ ਤਿਆਰ ਕਰੋ, ਸਾਰਾ ਕੁਝ ਉਹਦੇ 'ਚ ਮੈਂਸ਼ਨ ਕੀਤਾ। ਹੁਣ ਉਹਦੇ ਤੇ ਜਦੋਂ ਸਾਡੇ ਬੁੱਧੀਮਾਨ ਬੰਦਿਆਂ ਨੇ ਆਬਜੈਕਸ਼ਨ ਕੀਤਾ ਕਿ ਸਾਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ, ਤੇ ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਹੈ 99 ਚ ਭਾਰਤ ਸਰਕਾਰ ਨੂੰ, ਤੇ ਚਿੱਠੀ 'ਚ ਸਿੱਧਾ ਹਦਾਇਤ ਹੈ ਕਿ SP ਸ਼ੁਕਲਾ ਨੂੰ ਹਟਾਓ ਔਰ ਇਹਦੀ ਥਾਂ ਤੇ ਅਨਵਰ ਹੁਟਾ ਨੂੰ ਅਪਾਇੰਟ ਕਰੋ। ਹੁਣ ਜੇ ਇਹ ਹੈ ਤਾਂ ਫਿਰ ਤਾਂ ਕਲੀਅਰ ਹੈ ਨਾ ਕਿ ਨਿਊ ਵਰਲਡ ਆਰਡਰ ਦਾ ਹੀ ਦਬਾਅ ਹੈ, ਉਧਰੋਂ ਹੀ ਕਿਤੋਂ ਪ੍ਰੈਸ਼ਰ ਪੈ ਰਿਹਾ ਹੈ, ਜਿਹਦੇ ਕਰਕੇ ਜਿੰਨੇ ਸੰਸਥਾਵਾਂ ਨੇ ਸਾਰੀਆਂ ਨਿਊ ਵਰਲਡ ਆਰਡਰ ਦੀਆਂ ਹੀ ਇੱਕ ਤਰ੍ਹਾਂ ਨਾਲ ਮਤਲਬ ਏਜੰਟੀ ਦਾ ਕੰਮ ਕਰਦੀਆਂ ਨੇ। ਜਿਹੜਾ ਪੰਜਾਬ ਨੇ ਸੰਤਾਪ ਚੱਲਿਆ ਉਹ ਵੀ ਕਿਤੇ ਨਾ ਕਿਤੇ ਜਾ ਕੇ ਉਸੇ ਦਬਾਅ ਦੇ ਥੱਲੇ ਚੱਲਿਆ ਗਿਆ ਸੀ ਜੋ 1984 ਤੋਂ 95 ਤੱਕ ਦਾ ਕਾਲਾ ਦੌਰ ਪੰਜਾਬ ਨੇ ਦੇਖਿਆ, ਜੋ ਘਰਾਂ ਦੇ ਵਿੱਚੋਂ ਮੁੰਡੇ ਭਗੌੜੇ ਹੋਏ, ਬਾਗੀ ਹੋਏ, ਜਿਨ੍ਹਾਂ ਨੂੰ ਚੁੱਕ ਕੇ ਪੁਲਿਸ ਨੇ ਮਾਰ ਦਿੱਤਾ ਗਿਆ। ਅੱਜ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ ਕਾਫੀ ਜ਼ੋਰ ਸ਼ੋਰ ਦੇ ਨਾਲ ਉੱਠ ਰਿਹਾ ਹੈਗਾ।
देखो साडी जिहड़ी कौम है ना, ये एक कौम का इतिहास है लंबे समय का। जदों मुगलों ने लोगों के भारत दे विच आके अत्याचार किया, वो किसी एक कौम के खिलाफ नहीं लड़े। उस वेले भी साडी कौम या साडी कौम के रहबर जिहड़े लड़ते रहे ना, वो किसी एक धर के खिलाफ नहीं लड़े, वो बेइंसाफी के खिलाफ लड़े ने जी। उस वेले उन्होंने लड़ाई लड़ी और डट के लड़ाई लड़ी। बिल्कुल इत्थों तक कि जिहड़ा जिवें किड्डियां जंगां दे विच मरहट्टे भी एक लड़न दे विच मार्शल कौम है। मरहट्टे वर्गियां कौमां नूं जदों अबदाली वर्गे हरा के मुड़े आए तो रस्ते दे विच इस कौम ने फिर अगों मतलब तकड़े होकर उन्होंने कोलों लड़कियां भी छड़ाइयां तो उन्होंने धन माल भी सारा वापस लुट लिया गया। तो हुण वो जिहड़ा हुंदा जेकर किते तां इतिहास दा गवाह है ना कि ये कौम है जिहड़ी मार्शल कौम है। इस मार्शल कौम दे विच समय समय दे उत्ते ऐसे हालात क्रिएट किए जान कि निशानदेही करके जिहड़े भी उभरदे मतलब उन्हां विचारां नाल मार्शल विचारधारा दे नौजवान बंदे पैदा होण, उन्हां नूं किवें चुन के मतलब इत्थों खत्म करना है ताकि जे मार्शल विचारधारा इत्थे रहेगी तो इत्थे सतह दे उत्ते सौखा राज करना किसी नूं नहीं नसीब नहीं होना। ਡੱਲੇਵਾਲ ਸਾਹਿਬ ਨੂੰ ਕਦੇ ਥ੍ਰੈਟ ਆਏ ਨਹੀਂ ਇਸ ਚੀਜ਼ਾਂ ਨੂੰ ਲੈ ਕੇ ਕਿ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ, ਪਿੰਡਾਂ ਦੇ ਵਿੱਚ ਜਾਂਦੇ ਹੋ? देखो थ्रैट आउण या ना, मैं तो डल्लेवाल साहब के खिलाफ कर मैं तो ये कहूँगा कि जोर ला ले सरकार जिहड़ा लाउणा है। मैनूं तो कई बारी इत्थों तक साडे मानयोग मुख मंत्री जी ने ये कहता सीगा भी तुसीं पैसों का हिसाब किताब देण दे मारे सड़कों ते बैठदे हो। मैं तो उदों कहा सी भी सरकार तेरी है, सारा सिस्टम तेरा है, भाई तू लेखा साडा लेखा जोखा चैक करा ला जे तैनूं किते ये लगदा तां। सो ये नहीं है कल्ला सारियां एजेंसियां मगर ला दित्तियां जांदियां कि पड़ताल करो डल्लेवाल दे विचों कोई भी मतलब जेकर कमजोरी नज़र आ जाए तो किहड़े तरीके नाल इस बंदे नूं जेल दे विच बंद किया जा सकदा है। ਤੁਹਾਡੇ ਸਾਥੀਆਂ ਨਹੀਂ कहता ਸੀ कि ਡੱਲੇਵਾਲ ਤਾਂ आरएसएस ਦਾ ਬੰਦਾ ਹੈਗਾ? चलो साथियों ने कहा अज देखो मैं ये तो बड़ा हैरान है ना। हाँ देखो साडे साथी ये कहन भी डल्लेवाल आरएसएस का बंदा, पहली तो गल है कि मोर्चा लड़िया बिल्कुल 13 महीने मोर्चा लड़िया, बिल्कुल इन्हां नूं डल्लेवाल आरएसएस नजर नहीं आया। हाँ लेकिन जदों डल्लेवाल ने इन्हां दीयां करतूतां नूं नहीं बर्दाश्त किया हाँ उदों डल्लेवाल आरएसएस बन गया। हुण जेकर बीजेपी देखो उत्थों मोर्चा चक के भजना बीजेपी की फेवर च जांदा सी ना, बिल्कुल आरएसएस की विचारधारा की फेवर च जांदा सी ना। बिल्कुल तो दसो भी जिहड़ा बंदा उत्थे लड़ रहा है कि मोर्चा हजे नहीं चकना चाहिए, सानू एमएसपी की गारंटी का कानून लेना चाहिए। भारत ने अपने नाल 46 मुल्क होर जोड़ के WTO दे विच जाण दी तैयारी कर ली है। तुसीं रुको हजे कर लेंगे सारा कुछ, प्रेशर बनया हुआ सरकार का गल घुटिया हुआ है। जिहड़ा बंदा ये कह रहा आरएसएस वो हो सकता है कि जिहड़े बंदे गुप्त रूप दे विच उत्थे मोर्चा चलो चको ट्रालियां मीटिंगां करा के भजे वो हो सकते हैं। ਇੱਕ ਦਿਨ ਅਸੀਂ ਕਿਸੇ ਬੀਜੇਪੀ ਦੇ ਆਗੂ ਕੋਲ ਬੈਠੇ ਸੀ, ਉਹ ਕਹਿੰਦੇ ਕਿ ਫੋਨ ਆਉਂਦੇ ਰਹੇ ਨੇ, 5 ਆਗੂਆਂ ਨੇ ਫੋਨ ਵੀ ਬੰਦ ਕਰ ਲਏ ਸੀਗੇ ਤੇ ਉਹਦੇ ਕਾਫੀ ਖੁਲਾਸੇ ਵੀ ਹੋਏ ਉਸ ਵਕਤ, ਪਰ ਅਸੀਂ ਉਹਨਾਂ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਉਹ ਕਿਹੜੇ ਆਗੂ ਸੀ ਤੁਹਾਡੇ ਵੀ ਧਿਆਨ ਚ ਹੋਣਾ। ਤੁਸੀਂ ਸਭ ਤੋਂ ਪਹਿਲਾਂ ਬੋਲੇ ਕਿ ਚਿੱਠੀਆਂ ਵਾਇਰਲ ਹੋਈਆਂ, ਚਿੱਠੀਆਂ ਪ੍ਰਧਾਨ ਮੰਤਰੀ ਤੱਕ ਪਹੁੰਚੀਆਂ ਨੇ। देखो गल ये है, मैं रजिंदर जी जिन्ना चਿਰ मेरे कोले कोई मतलब फैक्ट नहीं हुंदा ना परमानेंट, उन्ना चਿਰ मैं समझदा कि चैनल ते बोलना उचित नहीं हुंदी कोई गल। लेकिन जिथे जिहड़ी चीज़ मेरे सामने आई, चिट्ठी मेरे सामने आई, मैं उहदा सार मतलब उहदे मतलब पूरा लड़ाई लड़ी अंदर बैठ के मीटिंगां दे विच बैठ के लड़ाई लड़ी कि चिट्ठी का खुलासा करो, ये चिट्ठी लिखी क्यों गई है। और उसे दे विचों तुहाडे ध्यान होएगा सानू मजबूरी बस बरनाले च, क्योंकि पूरे भारत दे विच जिहड़ियां किसान महापंचायतां हुंदियां सी ना ਉਹ ਐਸਕੇਐਮ ਦੇ ਨਾਂ ਤੇ ਹੁੰਦੀਆਂ ਸੀ ਜੀ। ਅਸੀਂ ਇੱਥੇ ਐਸਕੇਐਮ ਦੇ ਨਾਂ ਤੇ ਨਹੀਂ ਕੀਤੀ ਸੀ, ਅਸੀਂ ਇਹ ਉੱਪਰ ਜ਼ਰੂਰ ਬੈਨਰ ਲਿਖਿਆ ਸੀ, ਲੇਕਿਨ ਲਿਖਿਆ ਇਹ ਸੀਗਾ ਕਿ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਉਹ ਜਿਹੜਾ 1 ਲੱਖ ਲੋਕਾਂ ਦਾ ਕਿਸਾਨਾਂ ਦਾ ਇਕੱਠ ਕਰਕੇ ਅਸੀਂ ਸਰਕਾਰ ਨੂੰ ਵਾਰਨਿੰਗ ਦਿੱਤੀ ਸੀ ਨਾ ਜਦੋਂ ਕਿ ਅਸੀਂ ਇਹ ਚਿੱਠੀਆਂ ਦੀ ਕੋਈ ਗੱਲ ਨਹੀਂ ਸੁਣਨ ਵਾਲੇ ਲੋਕ, ਅਸੀਂ ਇਹਨੂੰ ਮਤਲਬ ਜਿੰਨਾ ਚਿਰ 3 ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਨਹੀਂ ਉਠਾਂਗੇ। ਇਹ ਚੇਤਾਵਨੀ ਦਿੱਤੀ ਸੀ ਉਹਦੇ ਮੇਥੋਂ। तो सानू जो पता लग्या कि किते ना किते मोर्चे च गड़बड़ हो रही है, असी उस दिन जिन्नी साडी हिम्मत पई जिन्ना कि असी कर सकते सी, क्योंकि सानू ये भी डर सीगा कि सरकार कोले कोई इहो जिहा गल ना जावे कि सरकार नूं इस संकेत मिल जाए कि मोर्चा आपस में दफाड़ हो गया या पाट गया। उन्ना चिर असी बहुत उहनूं संकोच करते रहे हैं बोलण तो,
ਜਿੱਥੇ ਨਾ ਸਰਦਾ ਅੰਦਰ ਬਹਿ ਕੇ ਬੋਲਣਾ, ਜਿੱਥੇ ਕਿਤੇ ਬੋਲਣਾ ਬੋਲਦੇ ਰਹੇ। ਅਫਸੋਸ ਹੁੰਦਾ ਕਿ 13 ਮਹੀਨੇ ਇਹੋ ਜੀ ਠੰਡ ਵੀ ਚੱਲੀ ਤੇ ਗਰਮੀ ਵੀ ਚੱਲੀ, ਹਨੇਰੀਆਂ ਮੀਂਹ ਵੀ ਚੱਲੇ ਤੇ ਉੱਥੇ ਟਰਾਲੀਆਂ ਦੇ ਵਿੱਚ ਉਹ ਦਿਨ ਕੱਟੇ ਜਿਹੜੇ ਦਿਨ ਕਦੇ ਅਸੀਂ ਸਰਦਾਰਾਂ ਵਾਂਗ ਇੱਥੇ ਪੰਜਾਬ ਦੇ ਵਿੱਚ ਕੱਟਦੇ ਰਹੇ ਆ। ਅਫਸੋਸ ਹੁੰਦਾ ਕਿ ਫਿਰ ਵੀ ਕੁਝ ਪੱਲੇ ਨਹੀਂ ਪਿਆ। ਨਹੀਂ, ਇਹੋ ਨਹੀਂ ਕਿਹਾ ਜਾ ਸਕਦਾ। ਇੱਕ ਤਾਂ ਸਭ ਤੋਂ ਵੱਡਾ ਇਹ ਪੱਲੇ ਪਿਆ ਸਾਡੇ ਕਿ ਅਸੀਂ ਪੂਰੇ ਦੇਸ਼ ਦਾ ਕਿਸਾਨ ਅਵੇਅਰ ਹੋ ਗਿਆ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਐਡਾ ਈਗੋ ਦਾ ਜਿਹਦੇ ਕੋਲੇ ਭੰਡਾਰ ਹੈ ਉਹ ਅਸੀਂ ਪੀਐਮ ਨੂੰ ਮੋੜ ਕੇ ਪਿਛਲ ਪੈਰੀ ਮੋੜ ਲਿਆ। ਅਗਲੀ ਗੱਲ ਹੈ ਕਿ ਪੂਰੇ ਦੇਸ਼ ਦਾ ਜਿਹਦਾ ਪੰਜਾਬ ਤੇ ਹਰਿਆਣਾ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਦੂਜੇ ਦੇ ਸਾਹਮਣੇ ਦੁਸ਼ਮਣ ਬਣਾ ਕੇ ਖੜੇ ਕਰਤਾ ਸੀ ਜੀ, ਉਹਨਾਂ ਦਾ ਭਾਈਚਾਰਾ ਕਾਇਮ ਕਰ ਗਏ। ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ। ਅਗਲੀ ਗੱਲ ਇੱਕ ਹੋਰ ਹੈ, ਹੁਣ ਬਾਹਰਲੇ ਸਟੇਟਾਂ 'ਚ, ਬਾਹਰਲੇ ਕੰਟਰੀਆਂ ਦੀ ਮੈਂ ਗੱਲ ਨਹੀਂ ਕਰਦਾ, ਮੈਂ ਬਾਹਰਲੀਆਂ ਸਟੇਟਾਂ ਦੀ ਗੱਲ ਕਰਦਾ। ਬਾਹਰਲੀਆਂ ਸਟੇਟਾਂ ਦੇ ਵਿੱਚ ਡਿਮਾਂਡ ਹੋਣੀ ਸ਼ੁਰੂ ਹੋ ਗਈ ਸੀ ਕਿ ਸਾਡੇ ਇੱਥੇ ਆ ਕੇ ਕਿਸਾਨ ਲੀਡਰ ਬੋਲੇ, ਉਹ ਵੀ ਉਹ ਬੋਲੇ ਜਿਹਦੇ ਸਿਰ ਤੇ ਪੱਗ ਬੰਨੀ ਹੋਵੇ। ਇਹਦਾ ਮਤਲਬ ਅਸੀਂ ਤਾਂ ਬਹੁਤ ਨੇੜੇ ਚਲੇ ਗਏ ਸੀ, ਕਿੰਨਾ ਕੁਝ ਹਾਸਲ ਕਰ ਲਿਆ ਸੀ ਇਸ ਪੱਗ ਨੇ, ਔਰ ਉਹ ਪੱਗ ਦਾ ਮਾਣ ਨਹੀਂ ਟਿਕਿਆ। ਠੀਕ ਹੈ, ਇਨਸੀਡੈਂਟ ਵਾਪਰਦੇ ਰਹਿੰਦੇ ਨੇ, ਲੇਕਿਨ ਪੱਗ ਦਾ ਮਾਣ ਹੈ ਜਿਹੜਾ, ਜਦੋਂ ਉਦੋਂ ਮੋਰਚਾ ਚੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਜੇ ਸਾਰਾ ਪੰਜਾਬ ਉਹਨਾਂ ਦੇ ਮਗਰ ਲੱਗ ਕੇ ਮੋਰਚਾ ਚੱਕ ਲੈਂਦਾ ਤਾਂ ਹੋ ਸਕਦਾ ਇਹ ਕਹਿੰਦੇ ਕਿ ਪੰਜਾਬੀ ਗਦਾਰ ਨੇ। ਲੇਕਿਨ ਪੰਜਾਬੀਆਂ ਨੇ ਫਿਰ ਰੱਖ ਵਿਖਾਈ ਕਿ ਨਹੀਂ, ਅਸੀਂ ਨਹੀਂ ਜਾਵਾਂਗੇ, ਤੇ ਉਹਦੇ ਨਾਲ ਮਤਲਬ ਪੂਰੇ ਵਰਲਡ ਦੇ ਵਿੱਚ ਸੁਨੇਹਾ ਗਿਆ ਕਿ ਪੰਜਾਬੀ ਕਿਸੇ ਦਾ ਜਿਹੜਾ ਅਹਿਸਾਨ ਹੈ ਉਹ ਰੱਖਦੇ ਨਹੀਂ। ਉਹ ਜੇ ਉਹਨਾਂ ਨਾਲ ਵਾਅਦਾ ਕੀਤਾ ਮਿਲ ਕੇ ਚੱਲਣ ਦਾ ਤੇ ਮਿਲ ਕੇ ਚੱਲਦੇ ਨੇ, ਔਰ ਉਸੇ ਤਰੀਕੇ ਉਸੇ ਗੱਲ 'ਚੋਂ ਹੀ ਅੱਜ ਮੋਰ ਪੂਰੇ ਭਾਰਤ ਦੇ ਵਿੱਚ ਸਾਨੂੰ ਸਹਿਯੋਗ ਮਿਲਦਾ ਹੈ। ਤੁਸੀਂ ਪੰਜਾਬੀ ਗਦਾਰਾਂ ਦੀ ਗੱਲ ਕਰੀ ਹੈ, ਪਰ ਗਦਾਰੀ ਦੇ ਸਰਟੀਫਿਕੇਟ ਤਾਂ ਤੁਸੀਂ ਖੁਦ ਹੀ ਵੰਡੇ ਨੇ ਸਟੇਜਾਂ ਤੋਂ। ਨਹੀਂ, ਜਿਹੜੇ ਗਦਾਰੀ ਦੇ ਸਰਟੀਫਿਕੇਟ ਵੰਡਣ ਵਾਲੇ ਸੀ ਉਹ ਕੁਝ ਹੋਣਗੇ ਜਿਹੜੀਆਂ ਧਿਰਾਂ, ਤੁਹਾਨੂੰ ਪਤਾ ਹੈ, ਮੇਰੇ ਨਾਲ ਵੱਧ ਤੁਸੀਂ ਜਾਣਦੇ ਹੋ। ਮੇਰੇ ਮੂੰਹ ਤਾਂ ਕਿਤੇ ਨਹੀਂ ਸੁਣਿਆ ਹੋਣਾ ਤੁਸੀਂ ਕਿ ਮੈਂ ਕਿਸੇ ਨੂੰ ਗਦਾਰ ਕਹਿੰਦਾ ਹੋਵਾਂ। ਮੈਨੂੰ ਤਾਂ ਤੁਸੀਂ ਸਗੋਂ ਇਹ ਵੇਖਿਆ ਹੋਵੇਗਾ ਕਿ ਮੈਂ ਜਦੋਂ ਸਾਡਾ ਯੂਥ ਰੁੱਸਦਾ ਸੀ, ਯੂਥ ਨੂੰ ਮਨਾਉਣ ਦੀ ਜ਼ਿੰਮੇਵਾਰੀ ਡੱਲੇਵਾਲ ਦੀ ਹੁੰਦੀ ਸੀ ਤੇ ਮੈਂ ਮਨਾਉਂਦਾ ਸੀ, ਤੇ ਮੇਰੇ ਨਾਲ ਤਾਂ ਮੇਰੇ ਤੇ ਤਾਂ ਕਈ ਵਾਰੀ ਕਾਰਵਾਈ ਕਰਨ ਦੀ ਤਿਆਰੀ ਕਰ ਲੈਂਦੇ ਸੀ ਵੀ ਤੂੰ ਇਹਨਾਂ ਮੰਡੀਰ ਤੋਂ ਕੀ ਕਰਾਉਣਾ, ਤੂੰ ਇਹਨਾਂ ਨੂੰ ਸਿਰ ਚੜਾਈ ਜਾਂਦਾ। 25 ਜਨਵਰੀ ਵਾਲਾ ਐਕਸੀਡੈਂਟ ਯਾਦ ਆ, ਜਦੋਂ 24 ਜਨਵਰੀ ਨੂੰ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕਜਾਰੀਆ ਟਾਇਲ ਦੇ ਵਿੱਚ ਇੱਕ ਬੰਦੇ ਨੂੰ ਫੜ ਕੇ ਕਹਿੰਦੇ ਹੋ ਕਿ ਇਹਨਾਂ ਨੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਇਹ ਘੁਸਪੈਂਟ ਗਏ ਸੀ ਸਾਡੇ ਅੰਦੋਲਨ ਦੇ ਵਿੱਚ। ਤੁਹਾਡੇ ਯਾਦ ਆ ਉਹ ਸਾਰਾ ਕੁਝ? ਰਾਤ ਦੀ ਕਹਾਣੀ ਜੀ, ਤੁਹਾਡੇ ਯਾਦ ਆ? ਉਧਰੋਂ ਸਟੇਜ ਦੇ ਉੱਪਰ ਕਬਜ਼ਾ ਹੋ ਗਿਆ ਸੀ ਤੇ ਫਿਰ 26 ਜਨਵਰੀ ਵਾਲਾ ਜੋ ਐਕਸੀਡੈਂਟ ਹੋਇਆ ਉਹ ਵੀ ਯਾਦ ਹੋਣਾ। ਹਾਂ, ਦੇਖੋ ਕਹਾਣੀ ਸਾਰੀ ਯਾਦ ਹੈ। ਆਪਣੇ ਨਾਲ ਹੀ ਵਾਪਰੀ ਹੈ ਘਟਨਾ। ਅੰਦੋਲਨ ਦੇ ਵਿੱਚ ਬਹੁਤ ਘਟਨਾਵਾਂ ਵਾਪਰੀਆਂ, ਇਕੱਲੀ ਉਹ ਨਹੀਂ ਹੈ। ਦੇਖੋ ਇਹ ਤਾਂ ਮਤਲਬ ਉਸ ਬੰਦੇ ਦੇ ਕੋਲੋਂ ਜਦੋਂ ਸਾਡੇ ਕੁਝ ਆਗੂਆਂ ਦੀਆਂ ਫੋਟੋ ਮਿਲ ਗਈਆਂ ਤਾਂ ਉਸ ਬੰਦੇ ਦੇ ਨਾਲ ਜਦੋਂ ਥੋੜੀ ਜੀ ਸਖਤੀ ਨਾਲ ਪੁੱਛਿਆ ਗਿਆ ਤਾਂ ਉਦੋਂ ਉਹਨੇ ਖੁਲਾਸਾ ਕੀਤਾ ਇਸ ਗੱਲ ਦਾ ਕਿ ਜੀ ਮੈਨੂੰ ਮਤਲਬ ਸਾਨੂੰ ਇਹ ਕਿਹਾ ਕਿ ਇਹਨਾਂ ਆਗੂਆਂ ਦੀ ਨਿਸ਼ਾਨਦੇਹੀ ਕਰੋ, ਇਹਨਾਂ ਦੇ ਅੱਡੇ ਵੇਖੋ, ਇਹਨਾਂ ਦੇ ਉੱਤੇ ਮਤਲਬ ਸ਼ੂਟ ਕਰਨਾ ਹੈ। ਇਹੋ ਜਿਹੀਆਂ ਗੱਲਾਂ ਉਦੋਂ ਆਈਆਂ ਜੀ। ਤਾਂ ਉਹਦੇ ਚੋਂ ਹੀ ਸਾਡੀ ਜਿਹੜੀ ਸੀਗੀ ਮੀਟਿੰਗ, ਸਾਰੇ ਪੱਤਰਕਾਰਾਂ ਨੂੰ ਮੇਰਾ ਰਾਤ ਨੂੰ 11-12 ਵਜੇ ਤੁਹਾਨੂੰ ਸੱਦਿਆ, 11-12 ਵਜੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹ ਗੱਲ ਸਾਰੀ ਮਤਲਬ ਕਲੀਅਰ ਕੀਤੀ ਸੀ। ਸਰਕਾਰ ਦੀਆਂ ਸਾਜ਼ਿਸ਼ਾਂ ਇੱਕ ਦਿਨ ਨਹੀਂ, ਲਗਾਤਾਰ ਐਂਡ ਤੱਕ ਜਾਰੀ ਰਹੀਆਂ ਨੇ। ਐਂਡ ਤੱਕ ਰੋਜ਼ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾਂਦੀ ਸੀ, ਔਰ ਉਹਦੇ ਸਾਜ਼ਿਸ਼ ਰਚਨ ਪਿੱਛੇ ਇੱਕ ਵਾਰੀ ਤੁਸੀਂ ਦੇਖਿਆ ਹੋਵੇਗਾ ਇਹ ਵੀ ਗੱਲ ਆ ਗਈ ਸੀਗੀ ਕਿ ਆਰਐਸਐਸ ਵਾਲੇ ਕਹਿੰਦੇ ਵੀ ਅਸੀਂ ਮੋਰਚਾ ਚੁਕਾਵਾਂਗੇ। ਬਿਲਕੁਲ 29 ਤਰੀਕ ਨੂੰ ਨਾ ਹਮਲਾ ਵੀ ਹੋਇਆ, 29 ਤਰੀਕ ਨੂੰ ਭਾਈ ਰਣਜੀਤ ਸਿੰਘ ਦੀ ਪੱਗ ਵੀ ਰੋਲੀ ਗਈ ਹੈ। ਹਾਂ, ਮੈਂ ਉਹੀ ਗੱਲ ਕਰਦਾ ਨਾ, ਉਹ ਸਾਰਾ ਕੁਝ ਹੋਇਆ, ਆਰਐਸਐਸ ਨੇ ਪੂਰਾ ਯਤਨ ਕੀਤਾ, ਲੇਕਿਨ ਉਹਨੂੰ ਬੜੇ ਢੰਗ ਦੇ ਨਾਲ ਡਿਫਿਊਜ਼ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਰਹੇ। ਜਿਵੇਂ ਲਾਸਟ ਦੇ ਉੱਤੇ ਆ ਕੇ ਇੱਕ ਵਾਰੀ ਹੋਇਆ ਕਿ ਇਹਨਾਂ ਨੇ ਪਿਛਲੇ ਪਾਸੇ ਜਿੱਥੇ ਕਿ ਜੇ ਰਾਜੀਵ ਗਾਂਧੀ ਦੇ ਨਾਂ ਦੇ ਉੱਤੇ ਕੋਈ ਇੰਸਟੀਚਿਊਟ ਬਣਿਆ ਹੋਇਆ, ਬਿਲਕੁਲ ਹੈਗਾ ਜੀ, ਉਸ ਦੇ ਵਿੱਚ ਆਰਐਸਐਸ ਦੇ ਕਾਰਕੁਨ ਇਕੱਠੇ ਹੋਏ, ਪ੍ਰੋਗਰਾਮ ਬਣਾਇਆ ਵੀ ਅਸੀਂ ਮੋਰਚੇ 'ਚ ਜਾਣਾ ਹੈ, ਅਸੀਂ ਇਹਦੇ ਵਿੱਚ ਦੀ ਲੰਘਣਾ ਹੈ। ਤਾਂ ਉੱਥੇ ਅਸੀਂ ਜਦੋਂ ਗੱਲਬਾਤ ਹੋਈ, ਸਾਰਿਆਂ ਦੀ ਮੀਟਿੰਗ ਹੋਈ ਸਾਡੀ, ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਇਹ ਜੇ ਆਰਐਸਐਸ ਦੇ ਲੋਕਾਂ ਨਾਲ ਪੰਜਾਬੀ ਕਿਸਾਨ ਭਿੜਨਗੇ ਤਾਂ ਸਰਕਾਰ ਨੂੰ ਮੌਕਾ ਮਿਲੇਗਾ ਕਿ ਇੱਥੇ ਹਿੰਦੂ ਤੇ ਸਿੱਖ ਦੀ ਲੜਾਈ ਹੋ ਗਈ। ਜੇਕਰ ਇਹਦਾ ਮੁਕਾਬਲਾ ਹਰਿਆਣੇ ਦੇ ਕਿਸਾਨ ਕਰਨਗੇ ਤਾਂ ਉਹਦੀ ਖਬਰ ਇਹ ਬਣੇਗੀ ਕਿ ਕਿਸਾਨਾਂ ਦਾ ਤੇ ਆਰਐਸਐਸ ਦੇ ਕਾਰਕੁਨਾਂ ਦੀ ਲੜਾਈ ਹੋਈ ਹੈ। ਸੋ ਇਸ ਕਰਕੇ ਦੇਖੋ ਕਿੰਨਾ ਸੋਚਣਾ ਪੈ ਰਿਹਾ ਸੀ ਉੱਥੇ, ਤਾਂ ਕਿ ਮਤਲਬ ਕਿਸੇ ਤਰ੍ਹਾਂ ਦਾ ਹਿੰਦੂ ਸਿੱਖ ਦਾ ਮੈਟਰ ਵੀ ਜਿਹਨੂੰ ਸਰਕਾਰ ਬਣਾਉਣ ਨੂੰ ਪੂਰਾ ਯਤਨ ਕਰਦੀ ਰਹੀ,
ਉਹ ਵੀ ਕਿਵੇਂ ਬਚਾ ਕੇ ਰੱਖਣਾ ਹੈ ਤੇ ਉਹਨਾਂ ਦਾ ਮੁਕਾਬਲਾ ਵੀ ਕਰਨਾ ਪੈਣਾ ਹੈ। ਉਹਦੇ ਲਈ ਹਰਿਆਣੇ ਦਾ ਯੂਥ ਆਇਆ ਅੱਗੇ ਜੀ, ਔਰ ਹਰਿਆਣੇ ਦੇ ਯੂਥ ਨੇ ਆ ਕੇ ਕਿਹਾ ਕਿ ਅਸੀਂ ਇਹਨਾਂ ਦਾ ਮੁਕਾਬਲਾ ਅਸੀਂ ਕਰਾਂਗੇ। ਪੰਜਾਬੀ ਕਿਸਾਨ ਕੋਈ ਵੀ ਸਾਡੇ ਤੋਂ ਗਾਂਹ ਟੱਪ ਕੇ ਆਉਣ ਤਾਂ ਭਾਵੇਂ ਤੁਸੀਂ ਇਹਨਾਂ ਦਾ ਮੁਕਾਬਲਾ ਕਰੋ, ਨਹੀਂ ਤੁਸੀਂ ਉਹਨਾਂ ਚਿਰ ਨਹੀਂ ਕਿਸੇ ਨੇ ਨੇੜੇ ਆਉਣਾ ਜਿੰਨਾ ਚਿਰ ਇਹਨਾਂ ਨਾਲ ਅਸੀਂ ਮੁਕਾਬਲਾ ਕਰਾਂਗੇ। ਡੱਲੇਵਾਲ ਸਾਹਿਬ, ਹਰਿਆਣੇ ਦੀ ਪੰਜਾਬ ਦੀ ਭਾਈਚਾਰਕ ਸਾਂਝ ਉਸ ਅੰਦੋਲਨ ਨੇ ਇੱਕ ਮਿਸਾਲ ਸੀ ਜਿਹੜੀ ਉਹ ਪੈਦਾ ਕਰਤੀ ਆ ਵੀ ਕਿਸਾਨ ਅੰਦੋਲਨ ਦੇ ਵਿੱਚ ਹਰਿਆਣੇ ਦੀ ਤੇ ਪੰਜਾਬ ਦੀ ਜਿਹੜੀ ਕਿ ਇੱਕ ਭਾਈਚਾਰਕ ਸਾਂਝ ਆ ਉਹ ਸਾਹਮਣੇ ਆਈ। ਪਰ ਉਸ ਤੋਂ ਬਾਅਦ ਹੁਣ ਮੀਟਿੰਗ ਹੋਈ SYL ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ, ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਇੱਕ ਤੁਪਕਾ ਜਿਹੜਾ ਪਾਣੀ ਦਾ ਉਹ ਸਾਡੇ ਕੋਲ ਵਾਧੂ ਨਹੀਂ ਹੈਗਾ, ਅਸੀਂ ਨਹੀਂ ਦੇਵਾਂਗੇ। SYL ਨੂੰ ਲੈ ਕੇ ਜਾਂ ਚੰਡੀਗੜ੍ਹ ਨੂੰ ਲੈ ਕੇ ਜਾਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਕੀ ਸਟੈਂਡ ਆ? ਇਹ ਬੜੀ ਗੁੰਝਲਦਾਰ ਕਹਾਣੀ ਹੈ। ਪਹਿਲੀ ਤਾਂ ਗੱਲ ਹੈ ਕਿ SYL ਉਦੋਂ ਵੀ ਉੱਠਿਆ ਸੀ ਮੁੱਦਾ ਜਦੋਂ ਆਪਾਂ ਦਿੱਲੀ ਮੋਰਚੇ 'ਚ ਗਏ ਆ, ਬਿਲਕੁਲ ਉਦੋਂ RSS ਦੇ ਕਾਰਕੁਨਾਂ ਨੇ ਉਦੋਂ ਵੀ ਇਹ ਮੁੱਦਾ ਚੱਕਿਆ ਸੀ ਕਿ ਸਾਨੂੰ SYL ਲੈਣੀ ਹੈ, SYL ਦੇ ਖਿਲਾਫ ਧਰਨਾ ਦੇਵਾਂਗੇ, ਪਿੰਡਾਂ 'ਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਹਰਿਆਣੇ ਦੇ ਲੋਕਾਂ ਨੇ ਉਦੋਂ RSS ਤੇ BJP ਨੂੰ ਉਦੋਂ ਵੀ ਜੁੱਤੀਆਂ ਮਾਰ ਕੇ ਭਜਾਇਆ ਪਿੰਡਾਂ 'ਚੋਂ, ਆਪਣੀਆਂ ਅੱਖਾਂ ਦੇ ਸਾਹਮਣੇ ਹੈ। ਹੁਣ ਦੁਬਾਰਾ ਫੇਰ ਉਹਨਾਂ ਨੂੰ ਪਤਾ ਹੈ ਕਿ ਅੰਦੋਲਨ ਦੁਬਾਰਾ ਹੋਣ ਜਾ ਰਿਹਾ ਹੈ ਸਾਡੇ ਖਿਲਾਫ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਚੋਣਾਂ ਦਾ ਲਾਸਟ ਟਾਈਮ ਹੈ। ਇਸ ਟਾਈਮ ਤੋਂ ਪਹਿਲਾਂ ਲੋਕ ਸਾਨੂੰ ਸਾਡੇ ਵਾਅਦੇ, ਸਾਡੀਆਂ ਕੀਤੀ ਕਮਿਟਮੈਂਟਸ ਯਾਦ ਕਰਾਉਣ ਵਾਸਤੇ ਦਿੱਲੀ ਆਉਣਗੇ। ਜਿੱਦੇ ਦਾ ਅਸੀਂ ਐਲਾਨ ਕੀਤਾ ਕਿ ਅਸੀਂ ਆਹ ਕਰਨ ਜਾ ਰਹੇ ਹਾਂ, ਉਦੋਂ ਦੀ ਇਹਨਾਂ ਨੇ SYL ਦਾ ਮੁੱਦਾ ਚੱਕ ਲਿਆ ਜੀ। SYL ਦਾ ਮੁੱਦਾ ਹੈ ਹੀ ਨਹੀਂ ਕੋਈ ਮੁੱਦਾ, ਮੈਂ ਸਮਝਦਾ। ਅਸੀਂ ਪਿਛਲੇ ਦਿਨੇ ਸਾਡੀ ਸਰਕਾਰ ਨਾਲ ਇੱਕ ਮੀਟਿੰਗ ਹੋਈ, ਹਰਿਆਣੇ ਦੇ ਕਿਸਾਨ ਵੀ ਇਸ ਗੱਲ ਤੇ ਐਗਰੀ ਨੇ ਕਿ ਇਸ SYL ਦੀ ਬਜਾਏ ਸਾਨੂੰ ਤੁਸੀਂ ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕਿਉਂ ਨਹੀਂ ਕੰਮ ਕਰਕੇ ਦਿੰਦੇ? 1986 ਦੇ ਵਿੱਚ 1980 ਚ ਸ਼ਾਰਦਾ ਜਮਨਾ ਲਿੰਕ ਚੈਨਲ ਦੇ ਉੱਤੇ ਪ੍ਰੋਜੈਕਟ ਬਣ ਗਿਆ, ਕੰਮ ਹੋਣਾ ਸ਼ੁਰੂ ਹੋ ਗਿਆ, ਪੇਪਰ ਵਰਕ ਕੰਪਲੀਟ ਹੋਇਆ ਪਿਆ, ਡਰੋਨਾਂ ਦੇ ਰਾਹੀਂ ਸਰਵੇ ਹੋਇਆ ਪਿਆ, ਇੱਥੋਂ ਤੱਕ ਕੱਢਿਆ ਗਿਆ ਕਿ ਮਤਲਬ ਇੱਥੋਂ 9.5 MF ਪਾਣੀ ਯਮੁਨਾ ਨਦੀ ਦੇ ਵਿੱਚ ਲਿਆ ਕੇ ਪਾਉਣਾ ਔਰ ਉਹਦੇ ਤੋਂ ਹਰਿਆਣੇ ਨੂੰ ਪਾਣੀ ਦੇਣਾ, ਉਹ ਚੋਂ ਰਾਜਸਥਾਨ ਨੂੰ ਪਾਣੀ ਦੇਣਾ ਔਰ ਉਹ ਹਰਿਆਣਾ ਵੀ ਉਹ ਮੰਗ ਰਿਹਾ ਹੈ, ਤਾਂ ਹਰਿਆਣੇ ਦਾ ਕਿਸਾਨ ਵੀ ਉਹ ਮੰਗ ਰਿਹਾ ਹੈ, ਪੰਜਾਬ ਦਾ ਕਿਸਾਨ ਵੀ ਉਹ ਮੰਗ ਰਿਹਾ ਹੈ। ਹੁਣ ਇਹ ਪੋਲੀਟੀਕਲ ਧਿਰਾਂ ਕਿਉਂ ਇਸ ਗੱਲ ਨੂੰ ਦਾ ਗਾਹ ਪਾਈ ਫਿਰਦੀਆਂ ਕਿ ਅਸੀਂ SYL ਲੈਣੀ ਹੈ? SYL ਹਰਿਆਣੇ ਦਾ ਕਿਸਾਨ ਤਾਂ SYL ਮੰਗਦਾ ਹੀ ਨਹੀਂ, ਉਹਦਾ ਸ਼ਾਰਦਾ ਜਮਨਾ ਲਿੰਕ ਚੈਨਲ ਮੰਗਦਾ ਹੈ ਜੀ। ਉਹਨਾਂ ਨੂੰ ਤਾਂ ਪਾਣੀ ਚਾਹੀਦਾ ਹੈ ਨਾ, ਬਿਲਕੁਲ ਪਾਣੀ ਉਧਰੋਂ ਪੂਰਤੀ, ਉਹਨਾਂ ਨੂੰ ਪਤਾ ਇਸ ਗੱਲ ਦਾ, ਹਰਿਆਣੇ ਵਾਲੇ ਕੋਲ ਇੰਤਜ਼ਾਮ ਨਹੀਂ ਹੈ ਕਿ ਪੰਜਾਬ ਕੋਲੇ ਪਾਣੀ ਹੈ ਨਹੀਂਗਾ, ਉਹ ਵੀ ਸਮਝਦੇ ਨੇ। ਹਰਿਆਣੇ ਵਾਲੇ ਤਾਂ ਸਾਡੇ ਨਾਲੋਂ ਵੱਧ ਇਸ ਗੱਲ ਤੇ ਐਕਟਿਵ ਨੇ ਕਿ ਸਰਕਾਰ ਨੂੰ ਜੇ ਕੱਲ ਨੂੰ ਮਤਲਬ BJP ਇਹਨੂੰ ਚੋਣ ਮੁਹਿੰਮ ਦੇ ਵਿੱਚ ਸ਼ਾਮਲ ਕਰਦੀ ਹੈ ਤਾਂ ਤੁਸੀਂ ਦੇਖੋ BJP ਦੀ ਉੱਥੇ ਕਿੰਨੀ ਦੁਰਦਸ਼ਾ ਕਰਦੇ ਹਰਿਆਣੇ ਦੇ ਲੋਕ। ਸੋ ਲੋਕ ਇਹਨੂੰ ਸਮਝਦੇ ਨੇ, ਇਹ ਕਿਸਾਨ ਜਥੇਬੰਦੀਆਂ ਚੰਗੀ ਤਰ੍ਹਾਂ ਇਸ ਗੱਲ ਨੂੰ ਫੋਲੋ ਕਰਦੀਆਂ ਨੇ, ਸਮਝਦੀਆਂ ਨੇ। ਮੈਂ ਪਿਛਲੇ ਮੀਟਿੰਗ ਹੋਈ ਸਾਡੀ ਸਰਕਾਰ ਨਾਲ ਜੀ, ਮੈਂ ਸਰਕਾਰ ਦੇ ਧਿਆਨ 'ਚ ਲਿਆਂਦਾ ਕਿ ਤੁਸੀਂ ਇਹ ਜੇ ਕਹਿੰਦੇ ਹੋ ਕਿ SYL ਤੇ ਕਿੱਦਾਂ ਪਾਈ ਜਾਂਦੇ ਹੋ। ਦੋਨੋਂ ਸਟੇਟਾਂ ਦੇ ਮੁੱਖ ਮੰਤਰੀ ਇਹ ਬਹਿਸ ਕਰਦੇ ਆ ਕਿ ਸਾਨੂੰ SYL ਲੈਣੀ ਹੈ, ਉਹ ਕਹਿੰਦਾ ਮੈਂ SYL ਨਹੀਂ ਦੇਣੀ। ਜੇਕਰ ਇਹਨਾਂ ਸਟੇਟਾਂ ਨੂੰ ਪਾਣੀ ਚਾਹੀਦਾ ਹੈ ਤਾਂ ਸ਼ਾਰਦਾ ਦਰਿਆ ਨਾ ਜਿਹੜਾ ਜੀ, ਉਹਦੀ ਚੌੜਾਈ ਹੈ ਨਾ ਜਿਹੜੀ, ਉਹ 600 ਮੀਟਰ ਹੈ, ਬਿਲਕੁਲ ਐਡਾ ਵੱਡਾ ਦਰਿਆ ਹੈ। ਹੁਣ ਉਹਦੇ ਚੋਂ 9 MF ਪਾਣੀ ਜਾਂ 9.5 MF ਪਾਣੀ ਜਿਹੜਾ ਆਉਣਾ ਹੈ, ਉਹਦੇ ਨਾਲ ਹਰਿਆਣੇ ਦੀ ਆਪਾਸ਼ੀ ਕਿਤੇ ਵੱਧ ਹੁੰਦੀ ਹੈ ਸਾਡੇ ਨਾਲੋਂ, ਤਾਂ ਹਰਿਆਣੇ ਨੇ ਹੋਰ ਪਾਣੀ ਕੀ ਕਰਨਾ ਹੈ? ਹਰਿਆਣੇ ਦੀ ਲੋੜ ਪੂਰਤੀ ਹੋ ਗਈ, ਪੰਜਾਬ ਦਾ ਪਾਣੀ ਪੰਜਾਬ 'ਚ ਵਰਤਿਆ ਗਿਆ। ਹੁਣ ਚਰਚਾ ਤੇ ਇਹਨਾਂ ਦੋਵਾਂ ਨੂੰ ਮੁੱਖ ਮੰਤਰੀਆਂ ਨੂੰ ਇਹ ਕਰਨੀ ਚਾਹੀਦੀ ਸੀ ਨਾ, ਜੇ ਪੰਜਾਬ ਦਾ ਹਰਿਆਣੇ ਦਾ ਹਿੱਤ ਹੋਵੇ ਇਹਨਾਂ ਦੇ ਅੰਦਰ, ਪਰ ਚਰਚਾ ਕੀ ਕਰਦੇ ਆ? ਚਰਚਾ ਕਰਦੇ SYL ਤੇ, ਕਿਉਂਕਿ SYL ਦਾ ਇੱਕ ਮੁੱਦਾ ਬਣ ਕੇ ਜਿਵੇਂ BJP ਹਿੰਦੂ ਸਿੱਖ ਦਾ ਮੁੱਦਾ ਖੜਾ ਕਰਕੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਵੋਟ ਲੈਂਦੀ ਹੈ ਨਾ, ਉਸੇ ਤਰ੍ਹਾਂ ਹਰਿਆਣੇ ਦੀ ਰਾਜਨੀਤੀ ਹੈ ਜਿਹੜੀ ਜਾਂ ਪੰਜਾਬ ਦੀ ਰਾਜਨੀਤੀ ਹੈ ਜਿਹੜੀ, ਉਹ ਉਹਨੂੰ ਭੜਕਾਉਣ ਦਾ ਯਤਨ ਕਰਦੀ ਹੈ। ਇਹ RSS ਦੀ ਜਾਂ BJP ਦੀ ਇੱਕ ਖੇਡ ਹੈ ਕਿ ਜਿੱਦਾਂ ਨੂੰ ਸਾਡੇ ਵੱਲ ਨੂੰ ਲੋਕਾਂ ਨੇ ਆਉਣਾ ਹੈ, ਉਦੋਂ ਪਹਿਲਾਂ ਪੰਜਾਬ ਤੇ ਹਰਿਆਣੇ ਦੇ ਵਿੱਚ ਦੀ ਜਿਹੜੀ ਆਪਸੀ ਸਾਂਝ ਹੈ ਉਹਨੂੰ ਤੋੜ ਦਿਓ। ਅਗਰ ਉਹ ਸਾਂਝ ਟੁੱਟ ਜਾਂਦੀ ਹੈ ਤਾਂ ਇੱਥੇ ਆ ਕੇ ਕੋਈ ਕੁਝ ਨਹੀਂ ਕਰ ਸਕੇਗਾ। ਸਰ ਸਾਜ਼ਿਸ਼ ਤਾਂ ਇਹ ਹੈ ਜੀ। ਤੁਸੀਂ ਕਿਹਾ ਕਿ ਸਾਜ਼ਿਸ਼ ਹੈ ਇਹ ਹਰਿਆਣੇ ਤੇ ਪੰਜਾਬ ਦੇ ਲੋਕਾਂ ਨੂੰ ਤੋੜਨ ਦੀ। ਪੰਜਾਬ ਇੱਕ ਉਹ ਜਰਖੇਜ਼ ਧਰਤੀ ਆ ਜਿੱਥੇ ਕਿ ਪੀਰ ਪੈਗੰਬਰ ਯੋਧੇ ਪੈਦਾ ਹੋਏ। ਅੱਜ ਵੀ ਉਹੀ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਜਦੋਂ ਛੋਟੀਆਂ ਜਿੰਦਾਂ, ਛੋਟੇ ਫਰਜ਼ੰਦਾਂ ਨੇ ਵੱਡੇ ਜਿਹੜੇ ਕਿ ਸਾਕੇ ਸੀ ਉਹ ਕਰ ਦਿੱਤੇ ਸੀ। ਪਰ
ਮਸਲਾ ਤਾਂ ਇੱਥੇ ਹੀ ਖੜਾ ਹੁੰਦਾ ਕਿ ਇਸ ਵਾਰ ਫੇਰ ਕਿਹਾ ਜਾ ਰਿਹਾ ਕਿ ਪੰਜਾਬ ਦੀ ਜੋ ਝਲਕੀ ਆ ਉਹ ਨਹੀਂ ਦਿਖਾਈ ਜਾਵੇਗੀ 26 ਜਨਵਰੀ ਨੂੰ। ਮੁੱਖ ਮੰਤਰੀ ਦੇ ਵੱਲੋਂ ਬਕਾਇਦਾ ਜਿਹੜਾ ਕਿ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਚਿੱਠੀ ਵੀ ਲਿਖੀ ਸੀਗੀ ਸੈਂਟਰ ਸਰਕਾਰ ਨੂੰ। ਦੇਖੋ ਮੈਂ ਦੱਸਦਾ ਗੱਲ, ਪੰਜਾਬ ਦੇ ਨਾਲ ਹਮੇਸ਼ਾ ਇਹ ਮੰਨਣਾ ਪਏਗਾ ਕਿ ਪੰਜਾਬ ਦੀ ਕੌਮ ਦਾ ਕਲਚਰ ਇਫੈਕਟ ਕਰਦਾ ਹੈ ਜੀ, ਹਰੇਕ ਥਾਂ ਤੇ ਇਫੈਕਟ ਕਰਦਾ ਹੈ। ਸਾਡਾ ਇਤਿਹਾਸ ਹੈ ਕਿ ਸਾਡੇ ਜੋ ਹਰੀ ਸਿੰਘ ਨਲੂਆ ਪੈਦਾ ਹੋਇਆ ਵਾ ਹੈ ਨਾ, ਹਰੀ ਸਿੰਘ ਨਲੂਏ ਦਾ ਕਲਚਰ ਸੀ ਕਿ ਇੱਕ ਪਠਾਨ ਔਰਤ ਨੂੰ ਕਹਿੰਦਾ ਹੈ ਕਿ ਬੀਬੀ ਅਗਰ ਤੁਹਾਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਤਾਂ ਮੈਨੂੰ ਤੁਸੀਂ ਅੱਜ ਤੋਂ ਆਪਣਾ ਪੁੱਤਰ ਮੰਨ ਲਓ। ਬਿਲਕੁਲ ਹੈ ਨਾ, ਉਹ ਕਿੱਥੋਂ ਨਿਕਲਿਆ? ਉਹ ਗੁਰੂ ਨਾਨਕ ਦੀ ਵਿਚਾਰਧਾਰਾ ਚੋਂ। ਅਗਲਿਆਂ ਦਾ ਜ਼ੋਰ ਲੱਗਾ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਇੱਥੇ ਨਹੀਂ ਰਹਿਣੀ ਚਾਹੀਦੀ। ਜੇਕਰ ਉੱਥੋਂ ਤੱਕ ਇਹ ਜ਼ੋਰ ਲੱਗਿਆ ਪਿਆ ਕਿ ਇਹਨਾਂ ਦੀ ਵਿਚਾਰਧਾਰਾ ਖਤਮ ਹੋਣੀ ਚਾਹੀਦੀ ਹੈ ਤੇ ਵਿਚਾਰਧਾਰਾ ਨੂੰ ਖਤਮ ਕਰਨ ਦੇ ਲਈ ਹਰ ਇੱਕ ਝਲਕੀ ਜੀ, ਹਰ ਇੱਕ ਇਹਨਾਂ ਦਾ ਕਲਚਰ ਉਹਨੂੰ ਦੱਬਣ ਦੀ ਕੋਸ਼ਿਸ਼ ਹੋਏਗੀ ਔਰ ਉਹ ਹਰ ਵਾਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ। ਲਾਸਟ ਪੜਾਵਾਂ ਵੱਲ ਵੱਧਦੇ ਆ। ਜੇਕਰ ਗੱਲ ਕੀਤੀ ਜਾਵੇ, ਹੁਣ ਲੱਗਦਾ ਵੀ 26 ਫਰਵਰੀ ਦਾ ਤੁਸੀਂ ਮੇਬੀ ਟਾਈਮ ਦਿੱਤਾ ਗਾ ਕਿ ਦਿੱਲੀ ਚੱਲੋ ਦਾ ਨਾਅਰਾ ਦਿੱਤਾ, 1 ਲੱਖ ਬੰਦੇ ਤੋਂ ਉੱਪਰ ਦਾ ਇਕੱਠ ਤੁਹਾਡੇ ਨਾਲ ਜਾਏਗਾ ਜਾਂ ਕਿਸਾਨ ਜਾਣਗੇ ਪੰਜਾਬ ਦੇ? ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ 1 ਲੱਖ ਦਾ ਕਿਹਾ ਤੇ 1 ਲੱਖ ਤੋਂ ਵੱਧ ਕਿਸਾਨ ਜਾਣਗੇ। 1 ਲੱਖ ਅਸੀਂ ਇਕੱਲਿਆਂ ਨੇ ਆਪਦੀ ਜਥੇਬੰਦੀ ਵੱਲੋਂ ਲਿਜਾਣ ਦੀ ਦਾ ਮਤਲਬ ਹਾਮੀ ਭਰੀ ਹੈ। ਮਾਵਾਂ ਤੋਰਨਗੀਆਂ ਆਪਣੇ ਪੁੱਤਾਂ ਨੂੰ? ਮੈਂ ਕਹਿੰਦਾ 200% ਤੋਰਨਗੀਆਂ ਮਾਵਾਂ। ਕਿਉਂ ਨਹੀਂ ਤੋਰਨਗੀਆਂ? ਮਾਵਾਂ ਦੇ ਪੁੱਤਾਂ ਦੀ ਜ਼ਮੀਨ ਬਚਾਉਣ ਵਾਸਤੇ, ਉਹਨਾਂ ਪੋਤਰਿਆਂ ਨੂੰ ਬਚਾਉਣ ਵਾਸਤੇ ਤਾਂ ਜਾ ਰਹੇ ਆ। ਕਿਉਂਕਿ ਪਹਿਲਾਂ ਵਾਲੇ ਪਰਚੇ ਹਜੇ ਪੈਂਡਿੰਗ ਪਏ ਨੇ। ਪਰਚੇ ਤਾਂ ਹੋਣਗੇ। ਦੇਖੋ, ਪਰਚਿਆਂ ਤੋਂ ਚਿੰਤਾ ਨਹੀਂ ਕਰਨੀ ਚਾਹੀਦੀ। ਪਰਚੇ, ਅੰਦੋਲਨ, ਜੇਲਾਂ ਇਹ ਸਾਨੂੰ ਝੱਲਣੀਆਂ ਹੀ ਪੈਣਗੀਆਂ ਅਗਰ ਅਸੀਂ ਜ਼ਮੀਨ ਆਪਦੀ ਬਚਾਉਣੀ ਹੈ, ਆਪਦੀ ਆਉਣ ਵਾਲੀ ਨਸਲ ਬਚਾਉਣੀ ਹੈ। ਤੇ ਸਾਨੂੰ ਉਹਦੇ ਲਈ ਇੰਨੇ ਤਕੜੇ ਹੋਣਾ ਪਏਗਾ ਕਿ ਸਰਕਾਰ ਸਾਨੂੰ ਅਗਰ 6-6 ਮਹੀਨੇ, ਸਾਲ-ਸਾਲ, 2-2 ਸਾਲ, 5-5 ਸਾਲ ਜੇਲ੍ਹ 'ਚ ਵੀ ਰੱਖ ਲੇ ਔਰ ਸਾਡਾ ਅਸੀਂ ਕਰਜ਼ੇ ਤੋਂ ਮੁਕਤੀ ਕਰਵਾ ਜਾਈਏ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾ ਜਾਈਏ, ਅਸੀਂ ਆਉਣ ਵਾਲਾ ਭਵਿੱਖ ਹੈ ਜਿਹੜਾ ਪੰਜਾਬ ਦਾ ਉਹਨੂੰ ਮਤਲਬ। ਸਰਦਾਰ ਕਪੂਰ ਸਿੰਘ ਵਾਲੀ ਗੱਲ ਤਾਂ ਨਹੀਂ ਕਰੋਗੇ ਜਿਹੜੀ ਉਹ ਗੱਲ ਕਿਹਾ ਕਰਦੇ ਸੀ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ? ਨਹੀਂ, ਮੈਨੂੰ ਲੱਗਦਾ ਇਹ ਜਿਹੜੀਆਂ ਗੱਲਾਂ ਨੇ ਨਾ ਸਰਦਾਰ ਕਪੂਰ ਸਿੰਘ ਹੋਰਾਂ ਦੀਆਂ ਗੱਲਾਂ ਵਾਜਬ ਨੇ। ਜੇ ਇਹ ਗੱਲਾਂ ਨਾ ਹੁੰਦੀਆਂ ਤਾਂ ਉਹਨਾਂ ਨੂੰ ਇਹ ਗੱਲਾਂ ਕਹਿਣੀਆਂ ਕਿਉਂ ਪੈਂਦੀਆਂ ਜੀ? ਇਹ ਹੁੰਦੀਆਂ ਰਹੀਆਂ ਹੁਣ, ਹੈ ਨਾ, ਸਾਰਿਆਂ ਦੇ ਸਾਹਮਣੇ ਨੇ, ਆਪਾਂ ਪਿੱਛੇ ਵੀ ਵੇਖ ਕੇ ਆਏ ਆ। ਬਿਲਕੁਲ। ਪਰ ਗੱਲ ਇਹ ਵੀ ਹੈ ਕਿ ਯਾਰ ਇਹਨਾਂ ਦੀ ਆਵਾਜ਼ ਚੁੱਕਣ ਵਾਲੇ ਵੀ ਤਾਂ ਕੋਈ ਹੈਗੇ ਆ ਨਾ, ਇਹ ਵੀ ਤਾਂ ਸਪਸ਼ਟ ਹੈ। ਨੌਜਵਾਨੀ ਕਿੰਨੀ ਕੁ ਜਾਊਗੀ ਅੱਗੇ? ਤਾਂ ਦੀਪ ਸਿੱਧੂ ਦਾ ਪ੍ਰਭਾਵ ਰਿਹਾ ਨੌਜਵਾਨੀ ਤੇ, ਲੱਖਾ ਸਿੰਘ ਸਿਧਾਣਾ ਦਾ ਪ੍ਰਭਾਵ ਰਿਹਾ ਨੌਜਵਾਨੀ ਤੇ। ਇਸ ਵਾਰ ਕੋਈ ਨੌਜਵਾਨ ਆਗੂ ਵੀ ਨਹੀਂ ਦਿਖ ਰਿਹਾ ਵਿੱਚ? ਨਹੀਂ, ਨੌਜਵਾਨ ਨੂੰ ਨਾ ਤਾਂ ਲੱਖਾ ਸਿਧਾਣਾ ਬਾਹਰ ਰਵੇ, ਕਿਸੇ ਨੇ ਬਾਹਰ ਨਹੀਂ ਰਹਿਣਾ ਯੂਥ ਦੇ ਵਿੱਚ, ਕਿਉਂਕਿ ਯੂਥ ਨੂੰ ਸਮਝਾਉਣ ਦੀ ਲੋੜ ਹੈ ਨਾ। ਜਿੰਨਾ ਚਿਰ ਯੂਥ ਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਯੂਥ ਸਾਡੇ ਤੋਂ ਵੱਖਰਾ ਹੈ। ਜਦੋਂ ਯੂਥ ਕੌਣ ਹੈ? ਮੇਰਾ ਪੁੱਤ ਯੂਥ ਹੈ। ਮੈਂ ਵੱਡੀ ਉਮਰ ਦਾ, ਮੈਂ ਬਜ਼ੁਰਗ ਹਾਂ। ਮੈਂ ਕਿਹਦੇ ਲਈ ਲੜ ਰਿਹਾ? ਆਪਦੇ ਪੁੱਤ ਲਈ, ਉਹਦੇ ਅੱਗੇ ਬੱਚੇ ਲਈ, ਇਹਦੇ ਲਈ ਲੜ ਰਿਹਾ ਨਾ। ਤੇ ਜਿਹੜਾ ਵੀ ਬਜ਼ੁਰਗ ਇੱਥੋਂ ਲੜਾਈ ਲੜੇਗਾ ਉਹਦੇ ਲਈ ਲੜੇਗਾ ਨਾ। ਕੀ ਉਹ ਬਜ਼ੁਰਗ ਦਾ ਬੱਚਾ ਘਰੇ ਬੈਠਾ ਇਹ ਸੋਚੇਗਾ ਕਿ ਮੇਰੇ ਬਾਪੂ ਦੇ ਡਾਂਗਾ ਪੈਣ ਤੇ ਮੈਂ ਘਰੇ ਬੈਠਾ ਰਹਾ? ਕਿਸੇ ਦੀ ਵਿਚਾਰਧਾਰਾ ਦਾ ਤਾਂ ਪ੍ਰਭਾਵ ਹੁੰਦਾ ਹੀ ਹੈ ਨਾ ਨੌਜਵਾਨਾਂ ਤੇ ਵੀ। ਹਾਂ, ਨਹੀਂ, ਇਹ ਗੱਲ ਠੀਕ ਹੈ, ਯੂਥ ਦੇ ਉੱਤੇ ਵਿਚਾਰਧਾਰਾ ਦਾ ਅਸਰ ਪੈਂਦਾ ਹੁੰਦਾ ਹੈ, ਪਰ ਵਿਚਾਰਧਾਰਾ ਦੇ ਨਾਲੋਂ ਵੱਡਾ ਹੈ ਕਿ ਜਿਹੜੀ ਜ਼ਮੀਨ ਹੈ ਉਹ ਬਚਾਉਣੀ ਹੈ, ਆਉਣ ਵਾਲੀ ਨਸਲ ਬਚਾਉਣੀ ਹੈ। ਸਾਡੇ ਕੋਈ ਵੀ ਨੌਜਵਾਨ ਹੈ ਜਿਹੜਾ ਯੂਥ ਦੇ ਵਿੱਚੋਂ ਆਪਦੇ ਪਿਓ ਦੀ ਦਾੜੀ ਪੱਟੀ ਦੀ ਬਰਦਾਸ਼ਤ ਨਹੀਂ ਕਰ ਸਕਦਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ। ਤਾਂ ਦੇਖਦੇ ਹਾਂ ਕਿ 26 ਫਰਵਰੀ ਦਾ ਜੋ ਨਾਅਰਾ ਦਿੱਤਾ ਦਿੱਲੀ ਚੱਲੋ ਦਾ, ਕਿੰਨੇ ਕੁ ਨੌਜਵਾਨ ਤੇ ਕਿੰਨੇ ਕੁ ਕਿਸਾਨ ਫੇਰ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਜਾ ਕੇ ਬੈਠਦੇ ਨੇ, ਫੇਰ ਦਿੱਲੀ ਪੁਲਿਸ ਜਾਂ ਹਰਿਆਣਾ ਪੁਲਿਸ ਦੇ ਬੈਰੀਗੇਟ ਤੋੜ ਕੇ ਅੱਗੇ ਵੱਧਦੇ ਨੇ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਇੱਕ ਵਾਰ ਫੇਰ ਹੋਕਾ ਦੇ ਰਹੇ ਹੋ ਕਿ ਦਿੱਲੀ ਚੱਲੋ। ਦਿੱਲੀ ਚੱਲੋ ਦਾ ਜੋ ਪਹਿਲਾ ਨਾਅਰਾ ਦਿੱਤਾ ਸੀ, ਉਸੇ ਨਾਅਰੇ ਦੇ ਤਹਿਤ ਫੇਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ। ਉਦੋਂ ਇੱਕ ਚਿੱਠੀ ਉਹਦਾ ਆਧਾਰ ਸੀ ਜਿਹਦੇ 'ਚ ਕਿਹਾ ਗਿਆ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਵੀ ਦੇਵਾਂਗੇ। ਬਿਲਕੁਲ। ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਪੱਤਰਕਾਰ
शहीद किए गए सी उन्होंने इंसाफ भी देवांगे। सरकार ने 2014 च एक वादा करा सी अपने नाल पूरे देश नाल बिल्कुल कि असीं डॉक्टर स्वामीनाथन की रिपोर्ट लागू करांगे अगर साडी सरकार बनती है तो 10 साल सत्ता का आनंद भी मान लिया लेकिन वो मंगां पूरीਆਂ नहीं हुई। ਹਿੰਦੀ ਅਖਬਾਰਾਂ ਨੇ ਜਿਹੜੀਆਂ ਕਿ ਖਬਰਾਂ ਲਾਈਆਂ ਜਿਹੜੀ ਕਿ ਹੁਣੇ ਤੁਸੀਂ ਚਰਚਾ ਕਰ ਰਹੇ ਸੀਗੇ ਕਿਸਾਨਾਂ ਦੇ ਨਾਲ ਜਿਹੜੀ ਕਿ ਆਮ ਕਿਸਾਨਾਂ ਨੂੰ ਨਹੀਂ ਪਤਾ ਹੈਗੀ ਤੇ ਨਾ ਹੀ ਉਹ ਕੋਈ ਟੀਵੀ ਚੈਨਲ ਨਾ ਹੀ ਕੋਈ ਪੱਤਰਕਾਰ ਉਸ ਨੂੰ ਨਸ਼ਰ ਕਰ ਰਿਹਾ। ਉਹਦੇ 'ਚ ਕਿਹਾ ਗਿਆ कि वर्ल्ड बैंक ने अपनी नीति स्पष्ट करते हुए बताया कि हमें भारत के अंदर किसानों की जरूरत नहीं है। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਾਰ ਫੇਰ ਜਿਹੜੀ ਕਿ ਮੁਲਾਕਾਤ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਰਵਾ ਰਹੇ ਹਾਂ। ਇਸ ਮੁਲਾਕਾਤ ਦੇ ਤਹਿਤ ਬਹੁਤ ਕੁਝ ਅਜਿਹਾ ਗਾ ਜਿਹੜਾ ਕਿ ਸਾਹਮਣੇ ਆਵੇਗਾ ਜਿਸ ਦੇ ਤਹਿਤ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਦਿੱਲੀ ਅੰਦੋਲਨ ਨੂੰ ਲੈ ਕੇ ਪੁੱਛਾਂਗੇ ਕਿਉਂਕਿ ਦਿੱਲੀ ਕਿਸਾਨ ਅੰਦੋਲਨ ਚੱਲਿਆ ਤਾਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਨਿਕਲੀਆਂ ਜਿਹੜੀਆਂ ਜਥੇਬੰਦੀਆਂ ਨੇ ਸਰਕਾਰ ਦੇ ਨਾਲ ਸਮਝੌਤੇ ਕੀਤੇ ਤੇ ਸਰਕਾਰ ਦੀ ਬੋਲੀ ਬੋਲਦਿਆਂ ਰਹੀਆਂ। ਪਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਅਸੀਂ ਉਹ ਜਥੇਬੰਦੀਆਂ ਦੇ ਵਿੱਚੋਂ ਨਹੀਂ ਆਉਂਦੇ, ਅਸੀਂ ਗੈਰ ਰਾਜਨੀਤਿਕ ਜਥੇਬੰਦੀਆਂ ਦੀ ਗੱਲ ਕਰਾਂਗੇ ਤੇ ਅਸੀਂ ਗੈਰ ਰਾਜਨੀਤਿਕ ਹੀ ਰਹਿਣਾਗਾ। ਬੇਸ਼ੱਕ ਐਸਐਸਐਮ ਬਣਿਆ, ਸੰਯੁਕਤ ਸਮਾਜ ਮੋਰਚਾ ਬਣਿਆ ਜਿਸ ਮੋਰਚੇ ਦੇ ਤਹਿਤ ਇਲੈਕਸ਼ਨ ਲੜੇ ਗਏ, ਰਾਜੇਵਾਲ ਨੂੰ ਪ੍ਰਧਾਨਗੀ ਦਿੱਤੀ ਗਈ ਤਾਂ ਉਸ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਗੱਲਬਾਤ ਅੱਜ ਫੇਰ ਇੱਕ ਜਿਹੜੀ ਕਿ ਛੇੜਾਂਗੇ। ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡੱਲੇਵਾਲ ਸਾਹਿਬ ਸ਼ੁਰੂਆਤ ਉੱਥੋਂ ਹੀ ਕਰ ਲਈਏ ਕਿ ਇੱਕ ਵਾਰ ਫੇਰ ਹੋਕਾ ਦੇ ਰਹੇ ਹੋ ਕਿ ਦਿੱਲੀ ਚੱਲੋ, ਦਿੱਲੀ ਚੱਲੋ ਦਾ ਜੋ ਪਹਿਲਾ ਨਾਰਾ ਦਿੱਤਾ ਸੀ ਉਸੇ ਨਾਰੇ ਦੇ ਤਹਿਤ ਫੇਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ। ਹਾਂ ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਢਿੱਲੋਂ ਸਾਹਿਬ ਜਿਹੜਾ ਸਰਕਾਰਾਂ ਦਾ ਰਵੱਈਆ ਜੀ ਸਾਡੇ ਨਾਲ ਅੰਦੋਲਨ ਦੇ ਦੌਰਾਨ ਜਦੋਂ ਅੰਦੋਲਨ ਦੀ ਸਮਾਪਤੀ ਦਾ ਸਮਾਂ ਆਇਆ ਜਾਂ ਉਹਨੂੰ ਇਹ ਕਹਿ ਲਈਏ ਪੋਸਟਪੋਨ ਕਰਨ ਦਾ ਸਮਾਂ ਆਇਆ ਜੀ, ਉਦੋਂ ਇੱਕ ਚਿੱਠੀ ਉਹਦਾ ਆਧਾਰ ਸੀ ਜਿਹਦੇ 'ਚ ਕਿਹਾ ਗਿਆ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਵੀ ਦੇਵਾਂਗੇ। ਬਿਲਕੁਲ ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਪੱਤਰਕਾਰ ਸ਼ਹੀਦ ਕੀਤੇ ਗਏ ਸੀ ਉਹਨਾਂ ਦਾ ਇਨਸਾਫ ਵੀ ਦੇਵਾਂਗੇ। ਬਿਲਕੁਲ ਅਸੀਂ ਜਿਹੜਾ ਬਿਜਲੀ ਸੋਧ ਬਿੱਲ ਆ ਜਿਹੜਾ ਸਟੇਕ ਹੋਲਡਰਸ ਦੇ ਨਾਲ ਆਮ ਖਪਤਕਾਰਾਂ ਨਾਲ ਗੱਲ ਕੀਤੇ ਬਿਨਾਂ ਨਹੀਂ ਲੈ ਕੇ ਆਵਾਂਗੇ। ਇਦੋਂ ਵੀ ਗਾਹਾਂ ਸਾਡੇ ਨੇ ਵੀ ਕਮਿਟਮੈਂਟ ਕੀਤੀ ਗਈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਵੀ ਕਰਾਂਗੇ ਜੀ ਔਰ ਕਿਸੇ ਵੀ ਕਿਸਾਨ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਦੇ ਦੌਰਾਨ ਮੁਕੱਦਮਾ ਸਾਰੇ ਮੁਕੱਦਮੇ ਵਾਪਸ ਲਵਾਂਗੇ। ਲੇਕਿਨ ਜੋ ਹੀ ਮਤਲਬ ਮੋਰਚਾ ਉੱਥੇ ਅਸੀਂ ਸਸਪੈਂਡ ਕਰਕੇ ਚਾਲੇ ਪਾਏ, ਸਰਕਾਰ ਆਪਦੀਆਂ ਸਾਰੀਆਂ ਗੱਲਾਂ ਤੋਂ ਉਸੇ ਟਾਈਮ ਘੁੰਮ ਗਈ ਜੀ। ਉਸ ਤੋਂ ਅਗਲੀ ਗੱਲ ਸਰਕਾਰ ਨੇ 2014 ਚ ਇੱਕ ਵਾਅਦਾ ਕਰਿਆ ਸੀ ਆਪਣੇ ਨਾਲ ਪੂਰੇ ਦੇਸ਼ ਨਾਲ ਬਿਲਕੁਲ ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅਗਰ ਸਾਡੀ ਸਰਕਾਰ ਬਣਦੀ ਹੈ ਤਾਂ। ਉਹ ਹਜੇ ਤੱਕ ਲਾਗੂ ਨਹੀਂ ਕੀਤੀ। ਇੱਕ ਇਹ ਵਾਅਦਾ ਸੀਗਾ, ਮੇਰਾ ਖਿਆਲ ਬਹੁਤ ਸਾਰੀਆਂ ਸਟੇਜਾਂ ਤੇ ਬੋਲੇ ਕਿ ਅਸੀਂ ਕਿਸਾਨਾਂ ਦਾ ਸੰਪੂਰਨ ਕਰਜ਼ ਮੁਕਤੀ ਕਰਾਂਗੇ ਅਗਰ ਅਸੀਂ ਸੱਤਾ ਤੇ ਆਉਣੇ ਆ ਤਾਂ ਜੀ। ਲੇਕਿਨ ਲੋਕਾਂ ਨੇ ਤਾਂ ਸੱਤਾ ਤੇ ਲੈਣ ਦੇ 10 ਸਾਲ ਸੱਤਾ ਦਾ ਆਨੰਦ ਵੀ ਮਾਣ ਲਿਆ ਲੇਕਿਨ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ, ਉਹ ਵਾਅਦੇ ਪੂਰੇ ਨਹੀਂ ਹੋਏ ਜੀ। ਹੁਣ ਉਸ ਤੋਂ ਵੀ ਗਾਹਾਂ ਵੱਧ ਕੇ ਸਰਕਾਰ ਨੇ ਪਿੱਛੇ ਜਦੋਂ G20 ਹੋਇਆ ਉਹਦੇ ਵਿੱਚ ਇਹ ਕਰ ਦਿੱਤਾ ਕਿ ਜਿਹੜੇ ਸਾਡੇ ਡਰਾਈ ਫਰੂਟ ਦੇ ਫਾਰਮਰ ਨੇ ਜਾਂ ਫਰੂਟ ਦੇ ਫਾਰਮਰ ਨੇ ਉਹਨਾਂ ਲਈ ਇਹ ਕਰਤਾ ਕਿ ਜਿਹੜਾ ਬਾਹਰ ਤੋਂ ਫਰੂਟ ਜਾਂ ਡਰਾਈ ਫਰੂਟ ਆਉਣਾ ਹੈ ਉਹਦੇ ਚੋਂ 18% ਇੰਪੋਰਟ ਡਿਊਟੀ ਘਟਾਤੀ। ਜੇ ਇੰਪੋਰਟ ਡਿਊਟੀ ਬਾਹਰਲੇ ਫਰੂਟ ਤੋਂ ਘਟੇਗੀ 18% ਤਾਂ ਸਾਡੇ ਕਿਸਾਨਾਂ ਦਾ ਵੀ ਰੇਟ 18% ਫਸਲ ਦਾ ਡਿੱਗੇਗਾ ਜੀ। ਹੁਣ ਉਸੇ ਤੋਂ ਅੱਗੇ ਜਾ ਕੇ ਬੜੇ ਮੁਕਮੇ ਰੂਪ ਨਾਲ ਬੜੇ ਮੁਕਮੇ ਢੰਗ ਨਾਲ G20 ਦੇ ਦੌਰਾਨ ਹੀ ਇਹ ਫੈਸਲਾ ਲੈ ਲਿਆ ਕਿ ਕਣਕ ਤੇ ਛੋਲਿਆਂ ਤੋਂ ਵੀ, ਪੋਲਟਰੀ ਪ੍ਰੋਡਕਟਾਂ ਤੋਂ ਵੀ, ਡੇਅਰੀ ਪ੍ਰੋਡਕਟਾਂ ਤੋਂ ਵੀ ਅਸੀਂ ਇੰਪੋਰਟ ਡਿਊਟੀ ਖਤਮ ਕਰ ਦਿਆਂਗੇ। ਹੁਣ ਜੇ ਬਾਹਰਲਾ ਮੱਖਣ ਆ ਕੇ ਇੱਥੇ ਸਸਤਾ ਵਿਕੂਗਾ ਤਾਂ ਦੇਸ਼ ਦੀ ਡੇਅਰੀ, ਸਾਡੀ ਪੰਜਾਬ ਦੀ ਡੇਅਰੀ, ਭਾਰਤ ਦੇ ਡੇਅਰੀ ਫਾਰਮਰ ਬਿਲਕੁਲ ਬਰਬਾਦ ਹੋ ਜਾਣਗੇ ਜੀ। ਬਹੁਤ ਸਾਰੇ ਸਟੇਟ ਇਹੋ ਜਿਹੇ, ਕੰਟਰੀ ਇਹੋ ਜਿਹੇ ਨੇ ਜਿਹੜੇ ਮੁਰਗੇ ਦਾ ਕੇਵਲ ਮਾਸ ਜਿਹੜੇ ਵਰਤਦੇ ਨੇ ਮੁਲਕ, ਉਹ ਮੁਰਗੇ ਦੀ ਕੇਵਲ ਛਾਤੀ ਖਾਂਦੇ, ਬਾਕੀ ਨਹੀਂ ਖਾਂਦੇ। ਔਰ ਸਾਡੇ ਭਾਰਤ ਦੇ ਵਿੱਚ ਲੈਗ ਪੀਸ ਨੂੰ ਇੱਕ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਉਹਨਾਂ ਦੀ ਉਹ ਵੇਸਟੇਜ ਹੈ, ਉਹਨਾਂ ਦੀ ਵੇਸਟੇਜ ਨੇ ਆ ਕੇ ਸਾਡੇ ਇੱਥੇ ਜਿਹੜਾ ਉਹਨਾਂ ਦਾ ਕੂੜਾ ਸੀਗਾ ਸਾਡੇ ਇੱਥੇ ਆ ਕੇ ਉਹਨਾਂ ਦੇ ਲੈਗ ਪੀਸਾਂ ਨੇ ਸਾਡੀ ਡੇਅਰੀ ਆਪਣਾ ਪੋਲਟਰੀ ਪ੍ਰੋਡਕਟ ਨੂੰ ਬਿਲਕੁਲ ਤਹਿਸ਼-ਨਹਿਸ਼ ਕਰਨਾ ਹੈ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਸਾਡੇ ਕਿਸਾਨ ਵਿਚਾਰੇ ਅਵੇਅਰ ਨੇ। ਨਾ ਕਿਸੇ ਅਖਬਾਰ ਦੇ ਵਿੱਚ ਸਰਕਾਰ ਦਾ ਐਡਾ ਦਬਦਬਾ ਹੈ
ਕਿਸੇ ਅਖਬਾਰ 'ਚ ਖਬਰ ਨਹੀਂ ਨਸ਼ਰ ਹੋਣ ਦਿੱਤੀ ਜੀ, ਕਿਸੇ ਚੈਨਲ ਦੇ ਉੱਤੇ ਨਹੀਂ ਬੋਲਣ ਦਿੱਤਾ, ਕਿਸੇ ਦੀ ਆਵਾਜ਼ ਨਹੀਂ ਨਿਕਲੀ ਅੱਜ ਤੱਕ। ਤੋਂ ਅਸੀਂ ਇਹਨੂੰ ਤਾਂ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਨਿਕਲੋ, ਲੋਕਾਂ ਤੱਕ ਇਹ ਗੱਲ ਲੈ ਕੇ ਜਾਈਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕੀ ਕਰਨ ਜਾ ਰਹੀ ਹੈ। ਉਹਦੇ ਆਧਾਰ ਦੇ ਉੱਤੇ ਹੀ ਅਸੀਂ ਪ੍ਰੋਗਰਾਮ ਲਿਖਿਆ ਗਿਆ ਸਾਡਾ ਕਿ ਅਸੀਂ ਫਰਵਰੀ ਦੇ ਵਿੱਚ ਪਹਿਲਾਂ ਸਾਡਾ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਇਕੱਲੇ ਵੱਲੋਂ ਪ੍ਰੋਗਰਾਮ ਸੀ, ਫਿਰ ਉੱਤਰੀ ਭਾਰਤ ਦੀਆਂ ਕੁਝ ਜਥੇਬੰਦੀਆਂ 18 ਕ ਉਹਨਾਂ ਨੇ ਵੀ ਸਾਨੂੰ ਆ ਕੇ ਤਾਲਮੇਲ ਨਾਲ ਪ੍ਰੋਗਰਾਮ ਸਾਡੇ ਨਾਲ ਕਰਨ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਉਹ ਸਾਡੇ ਨਾਲ ਉਹ ਵੀ ਨੇ। ਪਿਛਲੇ ਦਿਨਾਂ ਦੇ ਵਿੱਚ 32-33 ਜਥੇਬੰਦੀਆਂ ਸਾਡੇ ਦੇ ਨਾਲ ਆ ਕੇ ਦੱਖਣੀ ਭਾਰਤ ਦੇ ਵਿੱਚੋਂ ਵੀ ਸਾਡੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਹੈ। ਤੋਂ ਵਾਹਿਗੁਰੂ ਦੇ ਹੁਕਮ ਦੇ ਨਾਲ ਇੱਕ ਵੱਡਾ ਅੰਦੋਲਨ ਹੋਣ ਵੱਲ ਨੂੰ ਜਾ ਰਿਹਾ ਹੈ। ਡੱਲੇਵਾਲ ਸਾਹਿਬ, ਜਿਵੇਂ ਤੁਸੀਂ ਸਟੇਜਾਂ ਦੇ ਉੱਪਰੋਂ ਕਿਸਾਨਾਂ ਦੇ ਨਾਲ ਜਿਹੜੀ ਵਿਚਾਰ ਚਰਚਾ ਕਰਦੇ ਹੋ, ਕਿਸਾਨਾਂ ਨੂੰ ਦੱਸਦੇ ਹੋ ਕਿ ਇੱਕ ਵਰਲਡ ਬੈਂਕ ਨੇ ਐਲਾਨ ਜਾਰੀ ਕੀਤਾ, ਇੱਕ ਜਿਹੜਾ ਵਰਲਡ ਬੈਂਕ ਨੇ ਕਿਸਾਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਹਿੰਦੀ ਅਖਬਾਰਾਂ ਨੇ ਜਿਹੜੀਆਂ ਕਿ ਖਬਰਾਂ ਲਾਈਆਂ, ਜਿਹੜੀ ਕਿ ਹੁਣੇ ਤੁਸੀਂ ਚਰਚਾ ਕਰ ਰਹੇ ਸੀਗੇ ਕਿਸਾਨਾਂ ਦੇ ਨਾਲ, ਜਿਹੜੀ ਕਿ ਆਮ ਕਿਸਾਨਾਂ ਨੂੰ ਨਹੀਂ ਪਤਾ ਹੈਗੀ ਤੇ ਨਾ ਹੀ ਉਹ ਕੋਈ ਟੀਵੀ ਚੈਨਲ, ਨਾ ਹੀ ਕੋਈ ਪੱਤਰਕਾਰ ਉਸ ਨੂੰ ਨਸ਼ਰ ਕਰ ਰਿਹਾ। ਪਰ ਅੱਜ ਅਸੀਂ ਤੁਹਾਡੇ ਨਾਲ ਸਬੱਬ ਬਣਿਆ ਇਸ ਗੱਲ ਨੂੰ ਲੈ ਕੇ ਚਰਚਾ ਜਿਹੜੀ ਕਿ ਕਰਨੀ ਚਾਹੁੰਦੇ ਹਾਂ ਕੁਛ। ਹਾਂ ਦੇਖੋ, ਜਿਹੜੀ ਵਰਲਡ ਬੈਂਕ ਦੀ ਖਬਰ ਲੱਗੀ ਵਰਲਡ ਬੈਂਕ ਦੇ ਹਵਾਲੇ ਤੋਂ, ਉਹਦੇ 'ਚ ਬੜਾ ਸਪਸ਼ਟ ਕਿਹਾ ਗਿਆ ਹੈ, ਹਿੰਦੀ ਅਖਬਾਰ ਦੀ ਖਬਰ ਆ ਉਹ, ਉਹਦੇ 'ਚ ਕਿਹਾ गया कि वर्ल्ड बैंक ने अपनी नीति स्पष्ट करते हुए बताया कि हमें भारत के अंदर किसानों की जरूरत नहीं है, हमें यहाँ लेबर चाहिए, मजदूर चाहिए। बिल्कुल ये स्पष्ट किया है। उस तो अगली लाइन के लिखते हैं कि जिहड़ा ये फार्मर है, जिहड़ा हुण फार्मिंग सिस्टम ढांचा चल रहा है, ये कदे तो खादा तो सबसिडी मंगते हैं, कदे बीज तो सबसिडी मंगते हैं, यानी ਵੱਖ-ਵੱਖ तरीके नाल सातों सबसिडी मंगते हैं जी। तो ये नालों चंगा है कि इन्हां सारिਆਂ ਨੂੰ पासे करो, इन्हां तो जमीन फड़ो तो इत्थे ਵੱਡੇ क्लस्टर तैयार करो। और लास्ट दे तो बड़ी चिंता वाली गल है जिहड़ी साडे किसानां ਨੂੰ नहीं पता, उन्होंने कहा कि रूप है जिहड़ा इत्थे ये नीति जिहड़ी लागू हुंदी इहदा असर नज़र भी आ रहा है। तो उससे जो मेरी कोशिश सीगी कि मैं इत्थे साडे किसानां ਨੂੰ ये सारियां गल्लां तो जानकारी देवां, क्योंकि सरकार ने अज जदों जे इहनूं पिछे तो ढिल्लों साहब निगाह मारोगे तुसीं जी, गैट ते साइन होंदे ने पहली बारी 1948 च, भारत 1948 तो मैंबर तुरिया आ रहा है। बैकडोर तो साडे देश के उत्ते लुकਵੇਂ ढंग नाल राज करने वालियां धिरां दा उन्हां दी कोशिश रही है कि किसी ना किसी तरीके दे नाल इंडिया ते मुड़ दोबारा कब्जा किवें कीता जा सकदा है। उस वेले संविधान बनिया 1950 च ते 1951 दे विच एक अमेंडमेंट कीती गई जी, जिस अमेंडमेंट दे विच कहा गया कि आ जिहड़ा नौवां असीं अध्याय देण लगे आ भारत दे संविधान नूं, इस नौवें शेड्यूल दे विच जिन्ने भी कानून दर्ज किए जाणगे इन्हां दे खिलाफ इंडिया दे लोग कोर्ट नहीं जा सकणगे। उहदे विच इन्हां ने लैंड एक्विजिशन एक्ट लैके आंदा, उहदे विच ही अगे जाके जिहड़ा सीगा जरूरी वस्तां दा कानून एसेंशियल कमोडिटी एक्ट 1955 ਦੇ ਸੋਧ ਕਰਕੇ ਉਹ ਵੀ ਲੈ ਕੇ ਆਂਦਾ। ਸੋ ਇਹ ਸਾਰਾ ਕੁਝ ਉਹ ਚ ਲੈ ਕੇ ਆਏ। ਉਹਦੇ ਰਾਹੀਂ ਕਿਸਾਨ ਆਪਦੀ ਫਸਲ ਦਾ ਰੇਟ ਨਹੀਂ ਕੋਰਟ 'ਚੋਂ ਜਾ ਕੇ ਪੂਰਤੀ ਨਹੀਂ ਕਰਵਾ ਸਕਦਾ। ਹੁਣ ਉਹ ਕਿਉਂ ਹੋਇਆ? ਕਿਉਂਕਿ ਇੱਕ ਸਾਜ਼ਿਸ਼ ਸੀ ਕਿ ਕਿਸਾਨ ਤੋਂ ਜ਼ਮੀਨ ਲੈਣੀ ਆ, ਜ਼ਮੀਨ ਲੈਣੀ ਹੈ ਤਾਂ ਕਿਸਾਨ ਨੂੰ ਕਰਜ਼ਾਈ ਕਰਨਾ ਜ਼ਰੂਰੀ ਹੈ। ਜੇ ਕਿਸਾਨ ਨੂੰ ਕਰਜ਼ਾਈ ਕਰਨਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਕਿ ਉਹਨੂੰ ਫਸਲ ਦਾ ਰੇਟ ਲਾਗਤ ਨਾਲੋਂ ਹਮੇਸ਼ਾ ਘੱਟ ਦਿਓ। ਇੱਕ ਬਦਕਿਸਮਤੀ ਸਾਡੀ ਇਹ ਰਹੀ ਕਿ ਸਾਡੇ ਕਿਸਾਨਾਂ ਨੂੰ ਸੁਭਾਅ ਨਹੀਂ लेखा जोखा करन दा, आपदे घरां च हिसाब करन दा, जिहदे चों अज साडा किसान नूं अजे तक भी नहीं पता कि साडी कॉस्ट ऑफ प्रोडक्शन की है। हुण जिहड़ी जेकर कॉस्ट ऑफ प्रोडक्शन 3200 आई एक क्विंटल कणक ते सरकार उहनूं 2300 दे के घर पूरा करन दी कोशिश करे तो वो तो फिर जिहड़ा 900 रुपया किसान नूं पर क्विंटल घाटा पैना तो वो तो किसान मरेगा ही मरेगा। उहदे जरिए किसान नूं बैंक वल तोरिया गया। एक होर नीति तुहाडे ध्यान च लिया दिंदा मैं जी। देखो पिछले समय जो सन 2000 च नवी एग्रीकल्चर पॉलिसी भारत सरकार ने बनाई, वो बड़ा क्लीयर कट मैंशन किया गया कि इतने बड़े बड़े फार्म तैयार करने हैं जी। ये मैंशन करता अगे जाके वो अमल होना शुरू हो गया। बैंकों नूं ये किसी किसान की मंग नहीं, किसी यूनियन की मंग नहीं, किसी पिंड की पंचायत की मंग नहीं कि साडा पिंड एक बैंक नूं ला दिओ। वो काहतों लाता और पिंड बैंकों नाल जोड़े गए, फिर 4-4 पिंड जोड़े गए। वो कोशिश उन्होंने यही सी जिहड़ी लास्ट ते कई लैन उन्होंने कि सानू उहदा असर नज़र आ भी रहा है। भाव
ਉਹਨਾਂ ਦੇ ਮੁਤਾਬਕ ਉਹ ਕਲਸਟਰ ਬਣ ਗਿਆ। ਉਹ 4 ਪਿੰਡਾਂ ਦੀ ਜ਼ਮੀਨ ਇੱਕ ਬੈਂਕ ਦੇ ਵਿੱਚ ਆਰਡਰ ਹੋ ਗਈ ਹੈ ਔਰ ਉਹ ਕਰਜ਼ਾ ਵੀ ਇੰਨਾ ਕੁ ਚਲਿਆ ਗਿਆ ਕਿਸਾਨਾਂ ਬੰਨੀ ਕਿ ਕਿਸਾਨ ਹੁਣ ਆਪਦੀ ਜ਼ਮੀਨ ਦੇ ਮੁਤਾਬਕ ਆਪਦੀ ਫਸਲ ਦੇ ਮੁਤਾਬਕ ਉਹ ਕਰਜ਼ਾ ਨਹੀਂ ਉਤਾਰ ਸਕਣਗੇ। ਇਹ ਨਹੀਂ ਲੱਗਦਾ ਹੈ ਕਿ ਨਿਊ ਵਰਲਡ ਦੀ ਜਿਹੜੀ ਨੀਤੀ ਆ ਉਸ ਦੇ ਤਹਿਤ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਕਿਸਾਨ ਜ਼ਮੀਨਾਂ ਵੇਚ ਕੇ ਭੰਗੜੇ ਪਾਉਂਦੇ ਨਜ਼ਰ ਆ ਰਹੇ ਨੇ ਕਿ ਸਾਡੀ ਕਰੋੜ ਰੁਪਏ ਦੀ ਜ਼ਮੀਨ ਵਿਕ ਗਈ ਆ, ਇੱਥੋਂ ਦੀ ਰੋਡ ਨਿਕਲ ਜੇ। ਕਿਸਾਨ ਤਾਂ ਅਰਦਾਸਾਂ ਕਰਦੇ ਨੇ ਕਿ ਸਾਡੀ ਜ਼ਮੀਨ ਵਿੱਚ ਦੀ ਰੋਡ ਨਿਕਲਣਾ ਚਾਹੀਦਾ ਇੱਕ ਅੱਧਾ। ਇਹ ਬਿਲਕੁਲ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ, ਇਹਦੀ ਬੈਕ ਦੇ ਉੱਤੇ ਨਿਊ ਵਰਲਡ ਆਰਡਰ ਹੀ ਖੜਾ ਹੈ। ਇਹਦੀ ਬੈਕ ਦੇ ਉੱਤੇ ਨਿਊ ਵਰਲਡ ਆਰਡਰ ਹੀ ਖੜਾ ਹੈ। ਤੁਸੀਂ ਨੋਟ ਕਰਿਓ ਇੱਕ ਗੱਲ ਹੋਰ ਮੈਂ ਤੁਹਾਡੇ ਧਿਆਨ 'ਚ ਲਿਆ ਦਿੰਦਾ। ਜਦੋਂ 1994 ਦੇ ਵਿੱਚ ਭਾਰਤ ਦੇ ਕੋਲੋਂ ਗੈਟ ਤੇ ਸਾਈਨ ਦੁਬਾਰਾ ਕਰਵਾਏ ਗਏ, 86 ਦੇ ਵਿੱਚ ਉਸੇ ਗੈਟ ਨੂੰ ਸੋਧ ਕੇ ਨਵਾਂ ਰੂਪ ਲਿਆ ਕੇ 86 ਦੇ ਵਿੱਚ ਭਾਰਤ ਦੇ ਕੋਲੋਂ ਖਰੜਾ ਆਉਂਦਾ ਹੈ। ਜਦੋਂ ਭਾਰਤ ਕੋਲੋਂ ਖਰੜਾ ਆਇਆ ਉਸ ਵੇਲੇ ਭਾਰਤ ਦੇ ਵਿੱਚ ਇੱਕ SP ਸ਼ੁਕਲਾ ਨਾਂ ਦਾ ਇੱਕ ਬਹੁਤ ਸਿਆਣਾ ਅਧਿਕਾਰੀ ਬੈਠਾ ਸੀ। ਉਹਨੇ ਕਿਹਾ ਵੀ ਭਾਰਤ ਨੂੰ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ, ਇੰਡੀਆ ਲਈ ਬਹੁਤ ਖਤਰਨਾਕ ਹੈ, ਕਿਉਂਕਿ ਉਹਦੇ 'ਚ ਲਿਖਿਆ ਹੈ ਉਹਦਾ ਜਿਹੜਾ ਗੈਟ ਦਾ ਜਿਹੜਾ 12ਵਾਂ ਅਧਿਆਇ ਹੈ ਉਹ ਸਾਰਾ ਐਗਰੀਕਲਚਰ ਨਾਲ ਰਿਲੇਟਡ ਹੈ। ਉਹਦੇ 'ਚ ਇਹ ਲਿਖਿਆ ਕਿ MSP ਦੇਣੀ ਬੰਦ ਕਰਨੀ ਹੈ, ਉਹਦੇ 'ਚ ਲਿਖਿਆ ਕਿ ਕਿਸਾਨਾਂ ਨੂੰ ਸਪੋਰਟ ਰੇਟ ਆਪਣਾ ਜਿਹੜਾ ਕਿਸੇ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰਨੀ ਹੈ, ਉਹਦੇ 'ਚ ਲਿਖਿਆ ਕਿ ਇੱਥੇ ਵੱਡੇ ਫਾਰਮ ਤਿਆਰ ਕਰੋ, ਸਾਰਾ ਕੁਝ ਉਹਦੇ 'ਚ ਮੈਂਸ਼ਨ ਕੀਤਾ। ਹੁਣ ਉਹਦੇ ਤੇ ਜਦੋਂ ਸਾਡੇ ਬੁੱਧੀਮਾਨ ਬੰਦਿਆਂ ਨੇ ਆਬਜੈਕਸ਼ਨ ਕੀਤਾ ਕਿ ਸਾਨੂੰ ਇਹਦਾ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਹੈ 99 ਚ ਭਾਰਤ ਸਰਕਾਰ ਨੂੰ, ਤੇ ਉਹ ਚਿੱਠੀ 'ਚ ਸਿੱਧਾ ਹਦਾਇਤ ਹੈ ਕਿ SP ਸ਼ੁਕਲਾ